ਨਹਾਉਣ ਦੇ ਫਾਇਦੇ ਤੈਨੂੰ ਪਤਾ ਕੀ ਆ? ਨਾ ਨਹਾਉਣ ਦੇ ਪਤਾ ਕੀ ਆ? ਤੂੰ ਹਫਤੇ 'ਚ ਕਿੰਨੀ ਵਾਰੀ ਨਹਾਉਣਾ, ਯਾਨੀ ਤੇਰੀ ਨਹਾਉਣ ਦੀ ਰੁਟੀਨ ਕੀ ਆ? ਭਾਈ ਸਵੇਰ ਦੁਪਹਿਰ ਸ਼ਾਮ ਹਾਂ ਡਾਕਟਰ ਦੀ ਦੁਕਾਨ ਤੇ ਨਹਾਉਂਦਾ। ਮੇਰੀ ਭਾਗ ਲੱਗੇ ਰਹਿਣ ਚਲਾ ਦੇ। ਅਸਲਾਮ ਵਾਲੇਕੁਮ ਨਾਜ਼ਰੀਨ, ਓ ਕੀ ਹਾਲ ਆ ਬਾਬਾ ਜੀ? ਕਦੀ ਤੁਸੀਂ ਸੋਚਿਆ ਸੀ ਕਿ ਇੰਨੇ ਦਿਨ ਲੰਘ ਜਾਣਗੇ, ਮਜ਼ੇ ਤਮਾਈਆ ਹੁਣ ਹੋਣਗੇ? ਕਿਉਂ ਫਿਰ ਕੀ ਹਾਲ ਚਾਲ ਆ? ਸਰਪ੍ਰਾਈਜ਼ ਹੀ ਹੈ। ਇਹਨੂੰ ਟੀ ਟਾਈਮ ਨਹੀਂ ਸਮਝਣਾ, ਇਹਨੂੰ ਤੁਸੀਂ ਸਮਝਣਾ ਕਿ ਅਸੀਂ ਬਸ ਤੁਸੀਂ ਮੈਂ ਮੇਲਾ ਤੁਹਾਨੂੰ ਮੇਲ ਕੈਂ ਪੜਾਉਣਾ। ਇੱਕ ਮਿੰਟ ਠਹਿਰ ਜਾਓ, ਤੁਹਾਨੂੰ ਮੈਂ ਪੜ੍ਹ ਕੇ ਸੁਣਾਉਣਾ, ਠਹਿਰ ਜਾਓ। ਇੱਧਰ ਬਹੁਤ ਸਾਹਿਬ ਵੀ ਆਏ। ਦੋਵੇਂ ਸੱਜੇ ਪੈਰ ਹੁੰਦੇ। ਗਵਾਬੂ ਜੁਗਤ ਨਹੀਂ ਮੈਨੂੰ ਕਰਨੀ, ਨਹੀਂ ਜੁਗਤ ਵਾਲਾ ਪ੍ਰੋਗਰਾਮ ਨਹੀਂ ਗਾਏ। ਫਾਰਮੈਟ ਨਹੀਂ ਜੁਗਤ ਦਾ, ਪਿੰਡੂ ਜੀ ਸਮਝ ਆ ਰਹੀ? ਕੈਂਚੀ ਦਸਤਾਨੇ ਹੁੰਦੇ, ਇਹ ਕੈਂਚੀ ਚੱਪਲ ਨਹੀਂ। ਮੈਂ ਤੁਹਾਨੂੰ ਪੜਾਉਣਾ ਕਿ ਤੁਸੀਂ ਮੇਰੀਆਂ ਮੈਨੂੰ ਜਿਹੜੀਆਂ ਧਮਕੀਆਂ ਲਾ ਰਹੇ ਨਾ ਸਾਰੇ ਰਲ ਕੇ, ਮੈਂ ਤੁਹਾਨੂੰ 10 ਐਡਰੈਸ ਦਿਆਂਗਾ, 10 पता देंगे। यानी कि डीएम चानी साहब लाइफ कंप्लीट नहीं हो रही, शो में बगैर टी टाइम वापस लाएं प्लीज। मिर्जा इमरान मेरा वीर कह रहे, मैं पढ़ पागल हो गया। सत श्री अकाल साह जी, मैं पहली बारी लिखन लगा कुछ ਤੁਹਾਨੂੰ 2019 ਚ ਕੈਨੇਡਾ ਗਿਆ ਸੀ, 2020 ਚ ਤੁਹਾਨੂੰ ਚੈਨਲ ਦੇਖਣਾ ਸ਼ੁਰੂ ਕੀਤਾ ਸੀ, ਫਿਰ ਇਦਾਂ ਦਾ ਕੰਮ ਮੈਨੂੰ ਮਿਲ ਗਿਆ ਕਿ ਕੰਮ ਤੇ 6 ਹੋਰ ਹੈੱਡਫੋਨ ਲਾ ਕੇ 6 ਘੰਟੇ 6 ਆਵਰ ਹੈੱਡਫੋਨ ਲਾ ਕੇ ਤੇ ਲਗਾ ਸਕਦਾ ਸੀ। ਬਸ ਉਦੋਂ ਤੋਂ YouTube ਪ੍ਰੀਮੀਅਮ ਲੈ ਕੇ ਹਰ ਵੇਲੇ ਤੁਸੀਂ ਮੇਰੇ ਨਾਲ ਰਹਿੰਦੇ, ਬਟ ਔਖਾ ਟਾਈਮ 'ਚ ਵੀ ਕੰਮ ਤੋਂ ਆ ਘਰ ਜਾਣ ਤੋਂ ਪਹਿਲੇ ਕਾਰ 'ਚ ਤੁਹਾਡਾ ਉਹਨੇ ਵੀ ਦੱਸਤਾ ਮੇਰੇ ਕੋਲ ਕਾਰ ਵੀ ਹੈਗੀ ਹੈ ਨਾ, ਤੇ ਕੁਝ ਰਿਪੀਟ ਤੇ ਸੁਣ ਕੇ ਘਰ ਜਾ ਕੇ ਮੈਂ ਸ਼ਾਂਤ ਹੋ ਜਾਵਾਂ। ਇਹ 4-5 ਦਿਨ ਤੋਂ ਕੋਈ ਵੀਡੀਓ ਨਹੀਂ ਆ ਰਹੀ, ਮੈਨੂੰ ਇਦਾਂ ਤਲਬ ਲੱਗੀ ਜਿੱਦਾਂ ਕਿਸੇ ਨਸ਼ਈ ਨੂੰ ਨਸ਼ੇ ਦੀ ਮਿਲਿਆ ਕਿ ਨਸ਼ਾ ਨਹੀਂ ਮਿਲਿਆ ਹੁੰਦਾ। ਹਰ ਬ੍ਰੇਕ ਤੇ ਤੁਹਾਡੇ ਨਾਮ ਸਾਡਾ ਨਾਮ ਸਰਚ ਕਰਦਾ ਕਿ ਕਿਤੇ ਕੁਝ ਨਿਊ ਆਇਆ ਹੋਵੇ, ਸੱਚੀ ਡੇਲੀ ਡੋਜ਼ ਇਹ ਉਹ ਇਸ ਤਰ੍ਹਾਂ ਦੇ ਹੋਰ ਵੀ ਕਿੰਨੇ ਲੰਮੇ ਆ। ਸਾਜੀ ਤੁਸੀਂ ਘਰ ਉਹ ਵਾਲਾ ਘਰ ਜਿਹੜਾ ਬਾਪੂ ਦੇ ਸਿਰ ਤੇ ਚੱਲ, ਇਹ ਐਂਡ ਵਾਲੀ ਲਾਈਨ ਸੀ, ਅੱਗੇ ਹੋਰ ਕਿੰਨਾ ਲੰਮਾ ਸੀ। ਅੱਛਾ ਜੀ, ਉਸ ਤੋਂ ਬਾਅਦ ਅੱਛਾ ਉਹਦਾ ਨਾਂ ਸੀ, ਮੇਰੇ ਵੀਰ ਦਾ ਨਾਂ ਕਿੱਥੇ ਹੈ, ਨਾਂ ਉੱਥੇ ਓਏ ਨਾਂ ਕੱਟਿਆ ਗਿਆ। ਅੱਛਾ ਜੀ, ਸ਼ਮਿੰਦਰ, ਵਾਹ ਸ਼ਮਿੰਦਰ ਵੀਰ ਕਹਿੰਦਾ ਸਲਾਮ, ਸਤਿ ਸ਼੍ਰੀ ਅਕਾਲ ਉਸਤਾਦ ਜੀ, ਪਲੀਜ਼ ਟੀ ਟਾਈਮ ਸਟਾਰਟ ਕਰੋ। ਜੇ ਤੁਸੀਂ ਕੁਝ ਹੋਰ ਕਰਨਾ ਓਕੇ, ਪਰ ਬਾਕੀ ਦਾ ਟੀ ਟਾਈਮ ਵੀ ਕਰੋ। ਟੀ ਟਾਈਮ ਕਰਨ ਲਈ ਕਰੋ ਆਪ ਬੈਠ ਗਏ ਵਿੱਚ, ਆਪ ਬੈਠੋ ਵਿੱਚ, ਪਰ ਟੀ ਟਾਈਮ ਸਟਾਰਟ ਕਰੋ ਪਲੀਜ਼। ਤੁਸੀਂ ਸਾਡੀ ਜ਼ਿੰਦਗੀ ਖਰਾਬ ਕਰਤੀ, ਇਸ ਲਈ मैंने शराब पी ली है। ऐ मैं कोनो लहर पाई है, तूने ने मेरी ਜ਼ਿੰਦਗੀ ਖਰਾਬ की है, इसलिए मैंने शराब पी है। ਤੁਸੀਂ ਆ ਸਾਡੀ ਜ਼ਿੰਦਗੀ ਖਰਾਬ ਕਰਤੀ। ਪਹਿਲੇ ਤੁਹਾਡੇ ਸਟ੍ਰੈਸ, ਪਹਿਲੇ ਥੋੜੇ ਸਟ੍ਰੈਸ ਆ ਲਾਈਫ 'ਚ, ਤੁਸੀਂ ਹੋਰ ਸਟ੍ਰੈਸ ਦੇ ਕੇ ਇਦਾਂ ਨਾ ਕਰੋ ਪਲੀਜ਼। ਤਾਂ ਟੀਮ ਕੋਲੋਂ ਟੀਮ ਕਹੋ ਕਿ ਕਰੋ ਕੁਝ ਪਲੀਜ਼। ਟੀ ਟਾਈਮ ਦਾ ਨਾ ਤੇ ਨਸ਼ਾ ਲੱਗ ਗਿਆ ਸਾਨੂੰ, ਅਸੀਂ ਨਹੀਂ ਰਹਿ ਸਕਦੇ, ਰੱਬ ਦਾ ਵਾਸਤਾ ਸ਼ੁਰੂ ਕਰੋ। ਬਾਕੀ ਬਾਬਾ ਕੋਲੋਂ ਕਰਵਾਓ ਬਾਬਾ। ਅੱਛਾ, अस्सलाम वालेकुम सजाद भाई, hope you are doing well. My name is YouTube and I will be discussing for tea time for the last 3 years. I never miss an episode. I am currently a student in the UK and work long hours every night. No matter who tried, I am when I get home. मैंने सही कराई हुई। ਸਹੀ ਹੈ, ਸਹੀ ਜਾ ਰਿਹਾ ਹੈ। Tea time is unwind before sleeping. It's honestly become part of my daily routine and I can stop properly without watching it. ਕੀ ਬਾਤ ਹੈ, ਕੀ ਬਾਤ। ਕਹਿੰਦਾ ਹਰ ਸ਼ਹਿਰ ਠਹਿਰ ਜਾ ਇੱਕ ਮਿੰਟ, ਹੈ ਕੀ ਕਿਹਾ ਉਹਨਾਂ ਨੇ? ਸਮਝ ਨਹੀਂ ਆਉਣ ਦੇ ਤੇ ਕੀ ਬਾਤ ਕਾਦੀ ਹੈ? ਮਤਲਬ ਕਿ ਤੁਹਾਡੀ ਤੁਸੀਂ ਟੁੱਟੇ ਨੇ ਪੜਨ ਦੀ, ਮੇਰੇ ਪੜਨ ਦੀ। ਅੱਛਾ, ਤੁਹਾਨੂੰ ਤਾਂ ਦੇਤੀ ਗੱਲ। I noticed ਖਬਰਦਾਰ ਵੀ ਕਰ। I noticed the show has not been uploaded for the last 3 days and I am really concerned. Concerned. ਕੋਈ ਗੱਲ ਨਹੀਂ, हाँ आही concerned. ਕੋਈ ਗੱਲ I completely understand if you are busy to taken a break. Yes, but I wanted to request you to please not stop uploading the show. It means a lot to me and many others like me who wait for it every day.
ਉਹ ਉਹ ਹੂ ਨਹੀਂ ਉਹ ਵੀ ਹੁੰਦਾ ਨਾਲ ਯੋਰ ਸ਼ੋ ਬ੍ਰਿੰਗ ਭਾਜੀ ਤੁਹਾਨੂੰ ਪਤਾ ਵੀ ਆ ਮੈਨੂੰ ਇੰਗਲਿਸ਼ ਨਹੀਂ ਆਉਂਦੀ ਸਾਂਝੇ ਲੱਗ ਜਿਹੜੇ ਰਿਹਾ ਹਿਸਾਬ ਚ ਮੈਨੂੰ ਪਤਾ ਸਹੀ ਤੁਸੀਂ ਪੜ੍ਹ ਰਹੇ ਯੋਰ ਸ਼ੋ ਬ੍ਰਿੰਗਸ ਕੰਫਰਟ ਐਂਡ joy after a long tiring ਕੀ ਬਾਤ ਤੇ day ਆਹਾ abroad. ਕੀ Please consider continuing it if possible. ਵਾਹ ਵਾਹ Thank you for amazing content sorry amazing content you have made over the years. May Allah bless you. ਕੀ Jazakallah khair. Rana Mati, a ਮਿਹਰਬਾਨੀ loyal viewers from the UK. Love you ਮੇਰਾ ਵੀਰ। ਥੈਂਕ ਯੂ ਤੂੰ ਰੋਜ਼ ਇਦਾਂ ਦੀ ਮੇਲ ਮੈਨੂੰ ਕਰ ਦਿਆ ਕਰ, ਮੇਰੀ ਹਫਤੇ 'ਚ ਇੰਗਲਿਸ਼ ਠੀਕ ਹੋ ਜਾਏਗੀ। अस्सलाम वालेकुम सजाद, मैं उम्मीद है आपकी खैरियत होंगे। मेरा नाम राणा मती। अच्छा उर्दू च भी? अच्छा मैंने एडा अनपढ़ नहीं है, मैं उर्दू च पढ़ ली, इंग्लिश पढ़ ली है। अगो वेला उस्ताद जी एक तो शो देखता हूँ मैं, आपने उससे भी महरूम कर दिया है हमें। प्लीज़ टी टाइम डेली करो, हमें और कोई शो नहीं चाहिए, सिर्फ टी टाइम चाहिए। यकीन करो रोज़ यूट्यूब खोलता हूँ, आपका अकाउंट विजिट करता हूँ, टी टाइम नहीं आया होता, उदास होकर यूट्यूब बंद कर देता हूँ। मुझे टी टाइम डेली चाहिए बस। चाहिए उस्ताद जी अगर टी टाइम ना आया तो हमने रोड पे निकल आना है, दुनिया इधर से उधर हो जाए, हमें टी टाइम चाहिए बस। टी टाइम टी टाइम टी टाइम। उस्ताद जी प्लीज़ ना यार टी टाइम डेली किया करो यार। आए मैं तेरे सदके जावा वीरे। सत श्री अकाल भाई। ਵਾਲੇਕੁਮ ਆਦਾ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ताजी अस्सलाम वालेकुम। महाराज की गल हो गई है? ਹਾਏ की गल हो गई है? ਪੰਜਾਬ ਵੱਲੋਂ ਹੈਂ? ਕੀ ਪੜਾਇਆ ਖੈਰ ਸੁੱਖ ਤੇ ਹੈ। 4 ਦਿਨ ਹੋ ਗਏ ਐਪੀਸੋਡ ਨਹੀਂ ਪਾਇਆ। ਮੇਰਾ ਕੰਮ ਤੇ ਜਾਣ ਨਾ ਔਖਾ ਹੋਇਆ ਪਿਆ। ਸਾਡੀ ਤੇ ਇਹ ਮਤਲਬ ਮੈਂ ਕੈਨੇਡਾ ਰਹਿਣਾ ਤੇ ਮੇਰਾ ਅਰਲੀ ਮਾਰਨਿੰਗ ਕੰਮ ਹੁੰਦਾ, 3 ਘੰਟੇ ਦੀ ਜੌਬ ਆ ਤੇ ਕੰਮ ਸਟਾਰਟ ਕਰਨ ਤੋਂ ਪਹਿਲੇ ਹੀ ਹੈੱਡਫੋਨ ਲਾ ਕੇ ਟੀ ਟਾਈਮ ਲਾਉਣਾ, ਫਿਰ ਕੰਮ ਸਟਾਰਟ ਕਰਨਾ। ਕੰਮ ਤੇ ਟਾਈਮ ਪਾਸ ਹੋ ਜਾਂਦਾ। 4 ਦਿਨ ਹੋ ਗਏ ਉਸਤਾਦ ਜੀ, ਜੀਣਾ ਹਰਾਮ ਕੀਤਾ ਪਿਆ ਤੁਸੀਂ। ਤੁਸੀਂ ਹਾਜੀ ਇੰਗਲਿਸ਼ ਨਹੀਂ ਸਹੀ ਬੋਲ ਰਹੇ ਸੀ ਕੰਮ ਤੇ ਟਾਈਮ ਪਾਸ ਕਰਨਾ ਔਖਾ ਹੋਇਆ ਪਿਆ। ਇੰਗਲਿਸ਼ ਦੀ ਤੁਹਾਡੀ ਮਿਹਰਬਾਨੀ ਭਾਜੀ, ਟੀ ਟਾਈਮ ਡੇਲੀ ਅਪਲੋਡ ਕਰੋ। ਮੇਰਾ ਤੇ ਬੇਨਤੀ ਲੱਕੜ ਦਿਲ ਨੂੰ ਲੱਗੇ ਦੀ ਕਸਮ ਬਲ ਗੱਲਾ। ਇਹ ਕੀ ਸੀ? ਬੇਨਤੀ ਲੱਕਾਰ ਦਿਲ ਨਹੀਂ ਲੱਗਣ ਦਿਆ, ਕਸਮੇ ਵੀ ਕਸਮ ਵਾਲੀ ਗੱਲ ਆ। 5 ਸਾਲ ਹੋ ਗਏ ਮੈਨੂੰ ਇੱਕ ਦਿਨ ਵੀ ਮਿਸ ਨਹੀਂ ਕੀਤਾ ਐਪੀਸੋਡ ਦਾ। ਉਹ ਗੱਲ ਅੱਗ ਲਗਾ ਕਈ ਵਾਰੀ ਵਨਸਾਵਾ ਵੂਲ ਫਿੱਕਾ ਵੀ ਹੋ ਜਾਂਦਾ ਸੀ। ਯਾਰ ਇੰਗਲਿਸ਼ ਚ ਕਰਿਆ ਫਿਰ ਉਸਤਾਦ ਨੂੰ ਇੰਗਲਿਸ਼ ਪਰ ਤੁਸੀਂ ਮੇਰੀ ਲਾਇਲਟੀ ਚੈੱਕ ਕਰੋ। ਤੁਸੀਂ ਜਿਸ ਦਿਨ ਪ੍ਰੋਗਰਾਮ ਫਿੱਕਾ ਵੀ ਹੁੰਦਾ ਤੇ ਉਹ ਬਾਰ-ਬਾਰ ਫਿੱਕਾ ਕਹੀ ਜਾਂਦਾ, ਤੂੰ ਠਹਿਰ ਜਾ। ਉਹ ਚ ਕਹਿੰਦੇ ਵੀ ਫਿੱਕਾ ਹੀ ਲਿਖਦੀ ਇਹਨਾਂ ਨੂੰ। ਐਪੀਸੋਡ ਐਡ ਮੈਂ ਉਹ ਵੀ ਦੇਖਦਾ ਸੀ। ਉਹ 2-3 ਦੇਖ ਭੈਣ ਹੱਥ ਜੋੜ ਕੇ ਮਿਹਰਬਾਨੀ ਹੋਏਗੀ ਐਪੀਸੋਡ ਅਪਲੋਡ ਕਰੋ। ਤੁਹਾਡਾ ਟੀ ਟਾਈਮ ਜ਼ਿੰਦਗੀ ਦਾ ਹਿੱਸਾ ਬਣਿਆ ਪਿਆ। ਕਸਮ ਵਾਲੀ ਗੱਲ ਆ, ਦਿਲ ਨਹੀਂ ਲੱਗ ਰਿਹਾ। ਮੇਰਾ ਜੀ ਲਵਾ ਦੇਵੇ, ਜੀ ਨਹੀਂ ਲੱਗਦਾ ਮੇਰਾ, ਟੀ ਟਾਈਮ ਵਿਖਾ ਦੇਵੇ, ਟਾਈਮ ਨਹੀਂ ਲੰਘਦਾ ਮੇਰਾ। ਆਹਾ ਅੱਛਾ ਹੱਥ ਜੋੜ ਕੇ ਮਿਹਰਬਾਨੀ, ਕੋਈ ਤੁਹਾਡਾ ਟੀ ਟਾਈਮ ਦਾ ਹਿੱਸਾ ਬਣਿਆ ਹੋਇਆ। ਕਸਮ ਵਾਲੀ ਗੱਲ ਆ, ਦਿਲ ਨਹੀਂ ਲੱਗ ਰਿਹਾ। ਸਵੇਰੇ ਜਦੋਂ ਉੱਠ ਕੇ YouTube ਖੋਲਦਾ ਤੇ ਜਦੋਂ ਦੇਖਿਆ ਆਇਆ ਨਹੀਂ ਨਿਊ ਐਪੀਸੋਡ, ਮੇਰਾ ਤੇ ਮਨ ਸੋਚਦਾ ਪਿਆ ਜਿੱਦਾਂ ਵੀ ਖੈਰ ਸੁੱਖ ਹੋਵੇ, ਤੁਸੀਂ ਸਾਰੇ ਠੀਕ ਠਾਕ ਹੋਵੋ। ਹੋ ਸ਼ੋ ਬੰਦ ਕਰ ਦਿੱਤਾ ਜੇ ਤਮੀਰ ਖਾਲਦ। ਵਾਹ ਵਾਹ ਸ਼ੋ ਬੰਦ ਕਰਤਾ ਜੇ, ਤੁਹਾਨੂੰ ਮੌਲਾ ਨੇ ਲੈਣਾ ਹੈ। ਕੀ ਬਾਤ 100 ਸਾਲ ਦੀ ਉਮਰ ਤੋਂ ਬਾਅਦ ਬਸੀਠ ਉਸਤਾਦ ਜਿਵੇਂ ਲੀਕ ਸ਼ਾਪਰ ਹੁੰਦਾ। ਤੋਬਾ अच्छा जी, काशिफ हबाब वीरा कह रहे हैं सलाम सर जी, दुबई में रोज खाना सामने रख के हैंड फ्री लगा के टी टाइम देखता होता हूँ। 5 दिन हो गए, बहुत कमी महसूस होती, अब पुराने देख के गुजारा हो रहा है। अल्लाह आपकी सानियाँ फरमाया। देखे ना किड्डा खूब जानी भाई, अच्छी गल नहीं है, मैं बस यही कहना सी। आप शबाज ਧਮਕੀ ਹੈ ਕਿ ਪਿਆਰ ਆਹੋ ਤੇਰੇ ਮੈਂ ਤਾਂ ਬੜੇ ਬੜੇ ਮੇਰੀਆਂ ਮਤ ਸ਼ਿਕਵਾ ਕਰ ਕਰਦੇ। ਉਸਤਾਦ ਜੀ ਮਰਜ਼ੀ ਆ, ਵੈਸੇ ਸਾਰਾ ਮੋਸ਼ਨ ਤੋੜ ਦਿੱਤਾ ਜੀ। ਜਵਾਬ ਸ਼ੇਖ ਕਹਿੰਦਾ ਅੱਛਾ ਜੀ। ਅੱਗੇ शराज बुखारी है मेरा ख्याल, हाँ बुखारी। अस्सलाम वालेकुम उस्ताद जी, टी टाइम स्टार्ट करते आपका शो नहीं होता यूट्यूब पे, तो यूट्यूब ही खाली खाली लगती है, ऐसे जैसे वहाँ कुछ भी नहीं है। बार बार ओपन करते हैं, शायद अब आ गया होगा आपका शो। आप खैर नज़र आ जाए, बट
आप नजर आ जाए प्लीज। आप और आपकी टीम मेरी फैमिली है, नजर नहीं आते हो, तुसी उदास होने लगते हैं, प्लीज वापस आ जाए, प्लीज वापस आ जाए। ਹਾਏ ਹਾਏ हाय आज तो यूट्यूब पे कुछ देखने के लिए नजर ही नहीं रहा आ रहा, लगदा तुसी पागल करना चाह रहे हो सानू। टी टाइम टी टाइम टी टाइम टी टाइम टी टाइम टी टाइम। ਜੀ ਕੁਛ ਕਰੋ ਇਹਦੇ ਬਾਰੇ ਚ, ਇਹ ਨਾ ਹੋਵੇ ਬਾਹਰ ਟਾਇਰ ਸਾੜਨ ਲੱਗ ਪੈਣ ਇੱਥੇ ਹੈਂ? ਇੱਥੇ ਇhtਜਾਜ ਹੋ ਰਿਹਾ ਹੋਵੇ, ਧਰਨੇਬਾਜ਼ੀ ਹੋ ਜਵੇ। ਸਾਡੇ ਨਾਲ ਜਨਾਬ ਜੀ यासीन साहब ने मुदस्सर आ गया और ਸਾਡੇ ਨਾਲ ਬਾਊ 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 ਜੀ ਮੈਂ ਇੱਕ ਅਰਜ਼ ਕਰਾਂ, ਹਾਏ ਬਾਊ ਜੀ ਮੈਂ ਇੱਕ ਅਰਜ਼। ਬਾਊ ਨੂੰ ਪਛਾਣਿਆ ਤੁਸੀਂ? ਲਓ ਜੀ ਤੁਹਾਨੂੰ ਅੱਜ ਦਾ ਚੈਲੰਜ, ਸਭ ਤੋਂ ਵੱਡੀ ਗੱਲ ਬਾਬਾ ਜੀ ਕੀ ਤੁਹਾਡੇ ਲਈ ਮੈਂ ਆਈਫੋਨ 70 Pro Max ਲੈ ਕੇ ਆਇਆ, ਤੁਹਾਨੂੰ ਮੈਂ ਗਿਫਟ ਕਰਨਾ। ਵਾਹ 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 ਤੋੜ ਕੇ ਚਾਰ ਟੁੱਟ ਨਾ 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 ਮੇਰੇ ਵਾਸਤੇ ਨਹੀਂ, ਜੋ ਜੀਤਾ ਉਹ ਜਿਹੜਾ ਜੀਤਾ ਵਹੀ। ਇੱਕ ਹੋਰ ਕੰਮ ਹੋ ਸਕਦਾ ਵਾ ਕੀ ਕਿ ਤੁਸੀਂ ਚਲੇ ਜਾਣਾ। ਆਫਰ ਦੇ ਸਕਦੇ ਆ, ਆਫਰ ਦੇ ਸਕਦੇ ਆ ਕਿ ਭਾਈਨ ਲਾਈਕ 5 ਲੱਖ ਰੁਪਏ ਦਾ ਵਾ, 5300 ਦਿਰਹਮ ਦਾ ਵਾ, 8×5 = 40, 4.5 ਲੱਖ ਦਾ ਵਾ, ਤੁਸੀਂ ਬੋਲੀ ਲਾ ਸਕਦੇ ਆ। ਆਪਣੇ ਡੱਬਾ ਪੈਕ 17 Pro Max orange ਕਲਰ ਦਾ ਖੇਲ ਲੈਨੇ ਆ, ਹੈ। ਖੇਲ ਲੈਨੇ ਆ। ਉਹਦੇ ਨਾਲ ਉਹਦੇ ਨਾਲ ਨਹੀਂ ਨਹੀਂ ਉਹਦੇ ਨਾਲ ਨਹੀਂ, ਨਹੀਂ, ਤੁਸੀਂ ਕੁਇਜ਼ ਰੱਖੋ ਨਾ ਨਾਮ ਦੇ ਸ਼ਕਲ ਚ। ਦੱਸੋ ਉਂਝ ਰਾਣਾ ਜੀ ਜਿੱਤਿਆ ਕਦੀ ਇੱਥੋਂ 100 ਵੀ ਨਹੀਂ ਗਿਆ, ਅਸੀਂ ਆਈਫੋਨ ਕਿੱਦਾਂ ਜਿੱਤ ਲੈਣਾ। ਕੋਸ਼ਿਸ਼ ਪਾਕਿਸਤਾਨ ਹੀ ਕਰ ਰਹੇ ਆ। ਪਾਕਿਸਤਾਨ ਦਾ ਹਾਂਜੀ ਅਸਲ ਨਾਮ ਕੀ ਆ? ਇਹ ਤੇ ਦੁਬਾਰਾ ਹੋਇਆ, ਜਿਹੜਾ ਅਸਲ ਰੱਖਿਆ ਗਿਆ ਸੀ ਉਹ ਕੀ ਆ? ਪਾਕਿਸਤਾਨ ਦਾ ਅਸਲ ਨਾਮ ਇਸਲਾਮੀ ਜਮਹੂਰੀਆ ਪਾਕਿਸਤਾਨ। ਨਹੀਂ ਨਹੀਂ ਪਾਕਿਸਤਾਨ ਦਾ। ਪਾਕਿਸਤਾਨ ਤੇ ਆ ਗਿਆ ਨਾ ਉਹਦੇ ਨਾਲ। ਪਾਕਿਸਤਾਨ ਦਾ ਨਾਮ ਜਿਹੜਾ ਸਭ ਤੋਂ ਪਹਿਲੇ ਰੱਖਿਆ ਗਿਆ ਸੀ ਉਹ ਕੀ ਆ? 10 ਗਿਣ ਨਹੀਂ ਮੈਂ, 1 ਅਲ ਪਾਕਿਸਤਾਨ। ਲੈ ਅਲ ਪਾਕਿਸਤਾਨ, ਲੈ ਅਲ ਪਾਕਿਸਤਾਨ, ਉਹ ਅਰਬੀ ਚ ਪਾਕਿਸਤਾਨੀ ਆ। 3 4 ਇਹ ਉਹਨਾਂ ਨੇ ਦੱਸਣਾ ਕਿ ਅਸੀਂ ਉਹਨੇ ਅੱਛਾ ਜੀ 5 ਮੈਂ ਸੋਚ ਰਿਹਾ ਉਸਤਾਦ ਜੀ ਜਦੋਂ ਕੋਈ ਦੇਣ ਚਾਹਣਾ ਫੇਰ ਹੀ ਦੱਸਣਾ ਨਾ ਮੈਂ। ਉਹ ਕਦੋਂ ਆਏਗਾ? ਦੁਨੀਆਪੁਰ ਕਹਿ ਦੇ। ਉਹ ਹੁਣ ਮੈਂ ਬੈਠਾ ਰਵਾਂ ਇੱਥੇ। ਨਹੀਂ ਨਹੀਂ ਤੁਸੀਂ ਬੋਲੀ ਜਾਓ, 7 ਤੇ ਤੁਸੀਂ ਪਹੁੰਚੇ, 10 ਤੱਕ ਆ, ਮੈਂ ਤਾਂ ਕਹਿ 8 ਹੂੰ ਬਾਠਾ ਕਹਿ ਦੇ, 9 ਕੋਈ ਤੇ ਕਹਿ। ਨਹੀਂ 10 ਹਾਰ ਗਿਆ। ਫਰਕ ਲਾਈਫ ਲਾਈਨ ਲੈਣੀ ਚਾਹੀਂਗਾ। ਹੂੰ ਓਏ ਬਗੈਰ ਤਾਂ ਪਾਕਿਸਤਾਨ ਹੀ ਸੀ ਪਹਿਲੇ ਵੀ। ਇਹ ਤੋਂ ਫਿਰ ਪਤਾ ਇਹ ਕਿਹੜਾ ਸਵਾਲ ਹੋਇਆ? ਪਾਕਿਸਤਾਨ ਮੈਂ ਤੋਂ ਤੈਨੂੰ ਕਿਹਾ ਪਹਿਲੇ ਕੀ ਪਾਕਿਸਤਾਨ ਨਾਮ? ਦਾ ਪਹਿਲਾ ਨਾਂ ਕੀ ਰੱਖਿਆ ਗਿਆ? ਤੇ ਪਾਕਿਸਤਾਨ ਹੀ ਰੱਖਿਆ ਸੀ ਇਹ। ਤੁਸੀਂ ਕਿਹਾ ਪਾਕਿਸਤਾਨ ਦਾ, ਹੁਣ ਪਾਕਿਸਤਾਨ ਨਾਮ ਆ ਨਾ, ਹਾਂ। ਪਾਕਿਸਤਾਨ ਤੋਂ ਪਹਿਲੇ ਕੀ ਨਾਮ ਸੀ? ਪਾਕਿਸਤਾਨ ਸੀ। ਇਹ ਗੱਲ ਵੈਲਿਡ ਆ, ਤੂੰ ਹਾਰ ਗਿਆ। ਤੁਸੀਂ ਨਹੀਂ, 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 ਉਹ ਹਾਰ ਗਿਆ ਉਹ। ਠਹਿਰ ਜਾ, ਮੈਂ ਕੀ ਕਿਹਾ ਸੀ? ਤੁਸੀਂ ਕਿਹਾ ਸੀ ਪਾਕਿਸਤਾਨ ਦਾ ਨਾਮ ਪਹਿਲੇ ਕੀ ਸੀ? ਪਾਕਿਸਤਾਨ ਨਾਮ ਆ ਨਾ, ਹਾਂਜੀ ਇਹਦਾ ਨਾਮ ਰੱਖਿਆ ਕੀ ਸੀ ਪਹਿਲੇ? ਹਾਂਜੀ ਤੇ ਪਾਕਿਸਤਾਨ ਹੀ ਰੱਖਿਆ ਸੀ। ਸਹੀ ਗੱਲ। ਠੀਕ ਹੋ ਗਏ, ਹਾਰ ਗਿਆ ਮੈਂ। ਗਲਤ ਹੋ ਗਿਆ। ਗਲਤ ਕਿੱਦਾਂ ਹੋ ਗਿਆ? ਲੈ ਕਹਿੰਦਾ ਠੀਕ ਹੋ ਗਏ। ਤੁਸੀਂ ਸਵਾਲ ਮੈਨੂੰ ਯਾਨੀ ਸਭ ਕੀਤਾ ਤੋਂ ਕਿਹੜਾ ਦੇ? ਆਸਾਨ ਉਹ ਤੂੰ ਇੰਨਾ ਖੋਤਾ ਦਿਮਾਗ ਆ ਬਾਊ। ਅਸੀਂ ਤੇ ਕਿਹਾ ਸੀ ਆਈਫੋਨ ਗਿਆ। ਕੈਸੀ ਗੱਲ ਆ? ਮੈਂ ਵੀ ਮੈਂ ਇਹ ਤੈਨੂੰ ਸੋਚਦਾ ਉਹ ਯਾਰ ਸੀ ਤੂੰ ਆਪਸ਼ਨ ਚ ਹੀ ਕਹਿ ਦਿੰਦਾ। ਤੈਨੂੰ ਮੈਂ ਕਿਹਾ ਪਾਕਿਸਤਾਨ ਦਾ ਪਹਿਲਾ ਨਾਂ ਕੀ ਸੀ ਜਿਹੜਾ ਸਟਾਰਟ ਤੇ ਰੱਖਿਆ ਗਿਆ ਸੀ? ਪਾਕਿਸਤਾਨ ਦਾ ਨਾਮ ਸਟਾਰਟ ਤੇ ਰੱਖਿਆ ਗਿਆ ਸੀ, ਉਹ ਕੀ ਸੀ? ਤੂੰ ਕਹੇ ਜੀ ਪਾਕਿਸਤਾਨੀ। ਉਹਦੇ ਵਿੱਚ ਮੇਰਾ ਖਿਆਲ ਆ ਪਾਕਿਸਤਾਨ ਦਾ ਕਿਹਾ ਵੀ ਸੀ, ਤੁਸੀਂ ਕਿਹਾ ਨਹੀਂ ਤੂੰ ਕਿਹਾ ਅਲ ਪਾਕਿਸਤਾਨ। ਉਹ ਤਾਂ ਮੈਂ ਕਿਹਾ ਨਹੀਂ ਉਹ ਪਾਕਿਸਤਾਨ ਤੇ ਨਹੀਂ ਨਾ ਹੁੰਦਾ, ਪਾਕਿਸਤਾਨ ਹੁੰਦਾ। ਹਾਰ ਗਿਆ 10 ਹਾਰ ਸੀ। ਗਿਆ ਯਾਰ, ਮੌਕਾ ਗਵਾ ਲਿਆ ਜਾ। ਪਾਲਿਸ਼ ਕਰਕੇ ਲਿਆਇਆ ਸੀ। ਮੈਂ ਦੱਸ ਦੇਣਾ ਅੱਛਾ ਤੂੰ ਆਪਣੀ ਲੁੱਟ ਫੁੱਲ ਤਿਆਰ ਕਰਕੇ ਲਿਆ? ਨਹੀਂ ਮੈਨੂੰ ਤਿਆਰ ਨਹੀਂ ਕੀਤਾ, ਮੈਂ ਤਿਆਰ ਹੋਣ ਜਾਣਾ ਸੀ, ਮੈਨੂੰ ਪਹਿਲੇ ਲੈ ਆਇਆ। ਹਾਲੇ ਤੂੰ ਤਿਆਰ ਹੋਇਆ ਨਹੀਂ। ਇਸੇ ਲਈ ਤੇ ਆ ਮਸਲਾ। ਤੂੰ ਤਿਆਰ ਹੋਇਆ ਹੁੰਦਾ ਤੇ ਤੇਰੇ ਚ ਕੀ ਫਰਕ ਆਉਣਾ ਸੀ ਤੇਰੇ ਹਿਸਾਬ ਨਾਲ? ਵੈਸੇ ਗੱਲ ਮੈਂ ਤਕਰੀਬਨ ਆਈਫੋਨ ਲੈ ਜਾਣਾ ਸੀ, ਤੂੰ ਦੱਸ ਦੇਣਾ ਸੀ। ਅੱਲਾ ਦੇ ਇਹ ਹੁਕਮ। ਕਿੱਥੋਂ ਤੂੰ ਤਿਆਰ ਹੋਣ ਜਾਣਾ ਜਿਹੜਾ ਤੇਰੀ ਅਕਲ ਵੱਜ ਜਾਣੀ ਸੀ? ਅਸਲ ਚ ਉਸਤਾਦ ਜੀ ਜਦੋਂ ਬੰਦਾ ਨਹਾਉਂਦਾ ਨਾ ਫਿਰ ਫਰੈਸ਼ ਹੋ ਜਾਂਦਾ। ਹਾਂ ਅੱਛਾ ਯਾਨੀ ਤੂੰ ਨਹਾਤਾ ਨਹੀਂ, ਨਹੀਂ ਇਹ ਸਿਰਫ ਨਾ ਤਾਰੀ ਲੱਗੀ ਹੁੰਦੀ ਤੇ ਬਿਲਕੁਲ ਠੀਕ ਹੋ ਜਾਣਾ ਸੀ। ਸਹੀ ਸੀ ਦੱਸੀ ਬਾਹੂ। ਐਸੇ ਗੱਲ ਨਹਾਤੇ ਨੂੰ ਕਿੰਨੀ ਦੇਰ ਹੋ ਗਈ? ਤੈਨੂੰ ਕਸਮ ਲੱਗੇ ਤੂੰ ਬਰੀਕ ਆਦਮੀ ਆ, ਬਰੀਕ ਆਦਮੀ ਛੇਤੀ ਪਾਣੀ ਤੋਂ ਡਰਦੇ ਸਾਰੇ। ਕਿੰਨੇ ਦਿਨ ਹੋ ਗਏ ਤੈਨੂੰ ਨਹਾਤੇ ਨੂੰ? ਉਸਤਾਦ ਜੀ ਕਿੰਨੇ ਦਿਨ ਦਾ ਕੀ ਮਤਲਬ ਹੋਇਆ? ਇਹ ਮੇਰਾ ਖਿਆਲ ਆ 21 ਦਿਨ ਹੋਏ। ਵਾਹ ਤੁਸੀਂ ਕਹਿੰਦੇ ਪਾਣੀ ਅੱਛਾ ਤੂੰ ਇਸ ਤੋਂ ਨਹੀਂ ਨਹਾਤਾ, ਤੂੰ ਆਂਡਿਆਂ ਤੇ ਬੈਠਾ ਸੀ 21 ਦਿਨ। ਉਸਤਾਦ ਜੀ 21 ਦਿਨ ਨੂੰ ਤੁਸੀਂ ਬਹੁਤ ਜ਼ਿਆਦਾ ਸਮਝਦੇ ਹੋ। ਕਹਿੰਦਾ 21 ਦਿਨ ਨੂੰ ਤੁਸੀਂ ਬਹੁਤ ਜ਼ਿਆਦਾ ਸਮਝਦੇ ਹੋ। ਲੋਕ ਭਾਈ 22 ਦਿਨ ਨਹੀਂ, ਮਹੀਨਾ ਨਹੀਂ ਨਹਾਉਂਦੇ। ਇਹਦੀ ਵਜ੍ਹਾ ਕੀ? 21 ਦਿਨ ਕਿਉਂ ਨਹੀਂ ਨਹਾਤਾ ਮਤਲਬ? ਉਸਤਾਦ ਜੀ ਪਾਣੀ ਦਾ ਤੁਹਾਨੂੰ ਪਤਾ? ਪਤਾ ਮੈਨੂੰ। ਨਹੀਂ ਪਤਾ। ਪਾਣੀ ਮੈਨੂੰ ਪਾਣੀ ਪਿਆ ਯਾਰ ਤੈਨੂੰ।
ਪਾਣੀ ਜਿੰਨਾ ਠੰਡਾ ਹੁੰਦਾ ਨਾ, ਕੋਈ ਇੰਨੇ ਜ਼ਿਆਦਾ ਦਿਨ ਵੀ ਨਹੀਂ ਹੋਏ ਨਹਾਤੇ। ਇੱਕ ਪਾਣੀ ਦਿਨ ਤੋਂ ਡਰਦਾ ਬਹੁਤ ਤੂੰ? ਤੂੰ ਪਾਣੀ ਤੋਂ- ਪਾਣੀ ਉਸਤਾਦ ਜੀ ਇੰਨਾ ਠੰਡਾ ਹੁੰਦਾ, ਮੇਰਾ ਖਿਆਲ ਤੁਸੀਂ ਕਦੀ ਪਹਿਲੇ ਡੱਬੇ ਦਾ ਮਜ਼ਾ ਨਹੀਂ ਲਿਆ। ਉਹ ਪਾਉਂਦੇ ਪਹਿਲਾ ਡੱਬਾ ਜਦੋਂ ਉੱਪਰ ਪਾਣਾ ਨਾ, ਦੌਰ ਬੋਰ ਘੁੰਮ ਜਾਂਦੇ, ਹੈ ਦੌਰ ਬੋਰ ਘੁੰਮ ਜਾਂਦੇ ਬੰਦੇ ਦੇ। ਅੱਛਾ ਉਹਦੇ ਗੱਲ ਦੱਸਦੇ ਘੁੰਮ ਰਹੇ। ਹਾਂਜੀ। ਅੱਛਾ ਤੂੰ ਡੱਬਾ ਫੜ, ਤੂੰ ਉਹਨੂੰ ਗਿਣ ਲਾ, ਇਹ ਦੂਜਾ ਵਾ, ਉਹ ਪਾ ਕੇ ਲੱਗਾ ਹੁਣ ਮੈਂ ਪਹਿਲਾਂ ਪਾਉਣ ਲੱਗਾ, ਲੈ ਤੈਨੂੰ ਪਹਿਲੇ ਨੇ ਕਹਿਣਾ ਕੁਛ ਨਹੀਂ। ਜਾਂ ਪਹਿਲਾਂ ਕੰਧ ਤੇ ਪਾ ਦਿਆ ਕਰ। ਉਸਤਾਦ ਜੀ ਜਦੋਂ ਦੂਜਾ ਪਾਣਾ ਵਾ, ਪੈਣੀ ਤੇ ਮੌਤ ਹੀ ਆ ਨਾ। ਜਦੋਂ ਦੂਜਾ ਵੀ ਪਹਿਲੀ ਨਹੀਂ ਪੈਣਾ, ਹਾਂਜੀ। ਕੰਨ ਚਾਹੇ ਇਧਰੋਂ ਫੜੋ ਚਾਹੇ ਇਧਰੋਂ। ਡੱਬਾ ਚਾਹੇ ਪਹਿਲਾਂ ਪਾ ਲਓ ਚਾਹੇ ਦੂਜਾ। ਲੋ ਮੈਂ ਤੇ ਯਕੀਨ ਕਰੋ 4-4 ਮਹੀਨੇ ਨਹੀਂ ਨਹਾਉਂਦਾ। ਗੁੱਡ ਕਲੈਪ। ਤੈਨੂੰ ਕਾਹਦੇ ਇੱਡੇ ਚਾਰਜ ਨਾ ਕੁਛ ਨਹੀਂ ਕਹਿਣਾ ਮੈਂ। ਚਾਰ ਕੋਈ ਡਰ ਵਾਲਾ ਨਹੀਂ। ਭਾਈ ਯਾਸਿਨ ਤੁਸੀਂ ਇੱਧਰ ਉਹ ਨਹੀਂ ਹੋ ਭਾਈ, ਤੇਰੇ ਕੰਮ ਐਡੇ ਗੰਦੇ ਬੰਦੇ ਕੋ ਬਹਿਣਾ, ਮੈਂ ਨਹੀਂ ਬਹਿ ਸਕਦਾ ਦੌਰ। ਆ ਕੇ ਕਿੱਡਾ ਮੈਂ ਇਹਦੇ ਕੋ ਬੜਾ ਔਖਾ ਬੈਠਾ, ਨਹਾਤਾ ਧੋਤਾ ਵਾ ਬੰਦਾ। ਇਹਦਾ ਮੇਰਾ ਮਹੀਨੇ ਕਦੇ ਫਰਕ ਆ। ਮੈਂ ਕਹਿੰਦਾ ਕਾਫੀ ਦਿਨਾਂ ਦਾ ਫਰਕ ਵਾ। ਤੈਨੂੰ ਘਰ ਦੇ ਵੀ ਨਹੀਂ ਕਹਿੰਦੇ ਕੋਈ ਵੀ ਨਹਾ ਲਾ? ਮੈਨੂੰ ਘਰ ਦੇ ਨਹੀਂ ਕਹਿੰਦੇ, ਅੱਛਾ ਉਹਨਾਂ ਨੂੰ ਪਤਾ ਇਹਦੀ ਤਬੀਅਤ ਇਦਾਂ ਦੀ ਹੈ। ਅੱਛਾ ਇਹਦਾ ਮਤਲਬ ਜੇ ਤੂੰ ਨਹਾਉਂਦਾ ਨਹੀਂ ਨਾ, ਫੇਰ ਤੂੰ ਨਹਾਉਂਦਾ ਨਹੀਂ, ਉਹ ਮੈਂ ਫੇਰ ਤੂੰ ਨਹਾਉਂਦਾ ਵੀ ਨਹੀਂ। ਥੱਲੇ ਗੱਡੀਆਂ ਵੀ ਨਹੀਂ ਗਏ। ਇਹ ਫਿਰ ਥੱਲੇ ਗੱਡੀਆਂ ਵੀ ਨਹੀਂ। ਇਹਦਾ ਮਤਲਬ ਆ ਜੇ ਤੂੰ ਨਹਾਉਂਦਾ ਨਹੀਂ ਜਾਂ ਤੇ ਤੂੰ ਫਿਰ ਕੋਈ ਬਹੁਤ ਪਲੀਤ ਆਦਮੀ ਹੈ। ਜਾਂ ਤਾਂ ਨਫੀਸਾ ਜੀ ਪਲੀਜ਼ ਇੱਧਰ ਵੇਖੋ, ਮੇਰੇ ਚੋਂ ਸਮੈਲ ਵੀ ਨਹੀਂ ਆਉਂਦੀ ਆ। ਡਾਕਟਰ ਦਾ ਮੁੰਡਾ ਮੇਰੇ ਨਾਲ ਬੈਠਾ, ਸਮੈਲ ਆਉਂਦੀ ਹੋਵੇ ਤੇ ਬਵੇ ਮੇਰੇ ਕੋਲ। ਉਹ ਮੁਰਦਿਆਂ ਚੋਂ ਨਹੀਂ ਆਉਂਦੀ ਹੁੰਦੀ ਸਮੈਲ, ਮੂਰਤੀਆਂ ਚੋਂ ਹੀ ਤਾਂ ਆਉਂਦੀ ਹੈ ਮਰੇ। ਨਹੀਂ ਹੁੰਦੀ। ਇਹ ਮਸਾਲਾ ਲੱਗਾ, ਅੱਛਾ ਮਸਾਲਾ ਲੱਗਾ। ਇਹ ਮਮੀਜ਼ ਹੁਣ ਮੈਂ ਕਿ ਚੌਥਾ ਬੰਦਾ ਹਨੂਸ ਕੀਤੇ ਹੋਏ ਨੇ ਬੰਦੇ। ਕਹਿੰਦਾ ਮੈਂ ਕਿ ਚੌਂਸਾ ਇਨਸਾਨ। ਇਹਦੀ ਵਜ੍ਹਾ ਕੀ ਹੈ ਉਸਤਾਦ ਜੀ? ਵੈਸੇ ਮੈਂ ਗੱਲ ਤਾਂ ਮਤਲਬ ਤਬੀਅਤ ਹੁੰਦੀ ਨਾ ਬੰਦੇ ਦੀ, ਤਬੀਅਤ ਮੈਂ ਕੱਢ ਜਾਂਦਾ 4-4 5-5 ਮਹੀਨੇ। ਕਿਆ ਅੱਛਾ ਸ਼ੁਰੂ ਤੋਂ ਆਦਤ ਹੀ ਨਹੀਂ ਹੈ। ਬੜੀ ਕਾਰਡ ਕੱਢ ਰਿਹਾ। ਨਹੀਂ ਯਾਰ ਇਹ ਮੈਨੂੰ ਬੜਾ ਮਜ਼ਾ ਆਇਆ ਇਸ ਗੱਲ ਦਾ। ਕਹਿੰਦਾ ਮੈਂ ਕੱਢ ਜਾਂਦਾ 4-4 ਮਹੀਨੇ। ਇਸ ਗੱਲ ਦੇ ਪਿੱਛੇ ਬਹੁਤ ਵੱਡਾ ਰਾਜ਼ ਆ ਕਿ ਕਿੱਥੇ 4-4 ਮਹੀਨੇ ਕੱਢਦਾ ਹੋਊਗਾ। ਦੁਨੀਆ ਵਸਦੀ ਭਾਜੀ ਕਿਤੇ। ਭਾਈ ਜਿੰਨਾ ਤੁਸੀਂ ਸੋਚਦੇ ਹੋ ਹਰ ਬੰਦਾ ਨਹੀਂ ਸੋਚਦਾ। ਉਹਨਾਂ ਨੂੰ ਸਿਰਫ ਇਹ ਹੀ ਪਤਾ ਵਾ ਕਿ ਨਹਾਉਂਦਾ ਨੇ। ਅਗਲੀ ਤਾਂ ਤੁਸੀਂ ਜਿਹੜੀ ਅਗਲੀ ਗੱਲ ਕੀਤੀ ਨਾ, ਇਹਦਾ ਮਤਲਬ ਉਹ ਨਹਾਉਂਦਾ ਵੀ ਨਹੀਂ। ਏਦਾਂ ਦੀ ਕੋਈ ਗੱਲ ਨਹੀਂ। ਮੈਂ ਵੈਸੇ 4-4 ਮਹੀਨੇ 5-5 ਮਹੀਨੇ ਵੀ ਕੱਢ ਜਾਂਦਾ ਮੈਂ। ਹਾਂ ਕਰਦਾ ਹੀ ਤੇਰੀ। ਕੱਢ ਜਾਣਾ ਕਿੱਥੇ? ਤੂੰ ਕਿਤੇ ਖਾਣਾ ਨਹੀਂ ਚਾਹੀਦਾ, ਬੁੱਸੀ ਹੈ ਕਿਤੇ, ਤੈਨੂੰ ਫ੍ਰਿਜ ਦੇ ਬਾਹਰ ਰੱਖਿਆ ਵੀ ਤੂੰ 5 ਮਹੀਨੇ ਕੱਢ ਭਾਜੀ ਜਾ। ਚਲਾ ਕੇ ਚੱਲ ਜਾਂਦੇ ਨੇ ਭਾਜੀ। ਉਹ ਸਮਝਦਾ ਗੱਲ। ਜਿਹੜੀਆਂ ਚੀਜ਼ਾਂ ਦੇ ਨਾਲ ਇਹਨੂੰ ਗੰਦਗੀ ਲੱਗਣੀ, ਉਹਨਾਂ ਤੋਂ ਬਚਿਆ ਜਾਂਦਾ। 4 ਮਹੀਨੇ ਕੱਢ ਜਾਂਦਾ ਵਾ। ਮਤਲਬ ਕਿ ਕੱਪੜੇ ਤੈਨੂੰ ਕੋਈ ਨਹੀਂ ਕੁਛ ਕਹਿੰਦਾ ਵੀ 4 ਮਹੀਨੇ ਹੋ ਗਏ? ਕਹਿੰਦੇ ਮੈਨੂੰ, ਕਹਿੰਦੇ ਕਿੰਨੇ ਦਿਨ ਹੋ ਗਏ? ਤੇਰੇ ਬੱਚੇ ਕਿੰਨੇ ਆ? ਇੱਕ ਮਾਸ਼ਾਅੱਲਾ। ਹਾਂ ਸਹੀ ਹੈ ਫਿਰ। ਕੱਢ ਜਾਂਦਾ ਵਾ। ਨਹੀਂ ਫਿਰ ਠੀਕ ਆ, ਫਿਰ ਤੂੰ 6 ਮਹੀਨੇ ਕੱਢ ਜਾਂਦਾ। ਅੱਲਾਹ ਤੰਦਰੁਸਤੀ ਦੇ, ਅੱਲਾਹ ਤੰਦਰੁਸਤੀ ਦੇ। ਸਹੀ ਗੱਲ। ਲਾਗੇ ਵੀ ਨਹੀਂ ਲੱਗਦਾ। ਜ਼ਿਆਦਾ ਹੁੰਦੇ ਤਾਂ ਔਰ ਦੁੱਖ ਸਹਿਤੇ। ਸ਼ਰਮ ਨਹੀਂ ਆਉਂਦੀ ਤੈਨੂੰ? ਉਸਤਾਦ ਜੀ ਸ਼ਰਮ ਮੈਨੂੰ ਤੁਹਾਡੀ ਸੋਚ ਆ ਕਿੰਨੇ ਆਉਂਦੇ। ਮੈਨੂੰ ਲੱਗਦਾ ਉਸਤਾਦ ਜੀ ਸ਼ਰਮ ਹੀ ਆਂਦੀ ਹੈ ਤੇ ਤਾਂ ਸ਼ਰਮ ਹੀ ਆਉਂਦੀ ਹੈ ਤਾਂ ਚੌਥੇ ਮਹੀਨੇ ਨਹਾ ਲੈਂਦਾ। ਹਾਂਜੀ, ਵਰਨਾ ਸਾਲ ਤੇ ਕਿਤੇ ਨਹੀਂ ਗਿਆ। ਲੇਟ ਤੋਂ ਲੇਟ ਕਿੰਨੀ ਦੇਰ ਕੱਢੀ ਹੈ ਤੂੰ ਆਪਣੀ ਜ਼ਿੰਦਗੀ 'ਚ? ਮੈਂ ਕੁਝ ਜ਼ਿਆਦਾ ਇੱਕ ਦਫਾ ਮੈਂ 11 ਮਹੀਨੇ ਨਹੀਂ ਸੀ ਨਾ। ਉਦੋਂ ਮੌਸਮ ਮਾਸ਼ਾਅੱਲਾ ਠੀਕ ਸੀਗਾ, ਗਰਮੀ ਸੀ। ਉਦੋਂ ਮੌਸਮ ਮਾਸਾਲਾ ਠੀਕ ਸੀ, ਗਰਮੀ ਸੀ। ਗਰਮੀ ਦੇ ਵਿੱਚ ਫਿਰ ਨਹੀਂ ਨਾ ਜ਼ਿਆਦਾ ਨਹਾਤਾ ਜਾਂਦਾ। ਉਹ ਕੰਮ ਤੇ ਚਲੇ ਗਏ, ਉੱਥੇ ਲੇਟ ਹੋ ਗਏ, ਟਾਈਮ ਲਾ ਲਿਆ। ਓਏ ਤੂੰ ਪਾਗਲ ਆ ਤੋਬਾ ਤੋਬਾ। ਯਾ ਤੂੰ ਮਸਤਾ? ਤੂੰ ਕੀ ਆ ਓਏ? ਇਹ ਸਾਜੇ 11 ਮਹੀਨੇ ਤੂੰ ਨਹਾਤਾ ਹੀ ਨਹੀਂ? ਨਹਾਣ ਦੇ ਵਿੱਚ ਨਾ ਨਹਾਣ ਦੇ ਵਿੱਚ ਮਸਤ ਦਾ ਕੀ ਤਲਕ ਹੈ? ਇਹ ਤਾਂ ਮੈਨੂੰ ਇਹ ਤਾਂ ਤੇ ਦਿਮਾਗ ਖਰਾਬ ਆ ਬੰਦੇ ਜਿਹੜਾ 11 ਮਹੀਨੇ ਨਹਾਉਂਦਾ ਨਹੀਂ। ਤੇਰੀ ਸੁਰਤ ਨਹਾਉਣ ਦੇ ਫਾਇਦੇ ਤੈਨੂੰ ਪਤਾ ਕੀ ਆ? ਨਾ ਨਹਾਉਣ ਦੇ ਪਤਾ ਕੀ ਆ? ਤੁਹਾਨੂੰ ਕੀ ਪਤਾ ਹੋਵੇ? ਤੁਸੀਂ ਤਾਂ ਰੋਜ਼ ਨਹਾਉਣ ਬਹਿ ਜਾਂਦੇ ਜੇ। ਸਮਝਾ ਯਾਰ। 3 ਵਾਰੀ ਵੀ ਦਿਹਾੜੀ 'ਚ? ਤੁਸੀਂ ਕਦੀ ਚਾਈਨਾ ਗਏ? ਨਹੀਂ। ਮੈਂ ਵੀ ਨਹੀਂ ਗਿਆ। ਅੱਛਾ ਇਹ ਰੌਲਾ ਸੀ। ਅੱਛਾ ਇਸ ਵਜ੍ਹਾ ਤੋਂ ਤੇ ਹੁਣ ਟਾਈਮ ਕੱਢ ਜਾਣਾ ਕਿਉਂਕਿ ਉਹ ਅਕਸਰ ਭਾਈ ਜਾਨਾ ਮੇਰੀ ਗੱਲ ਸੁਣੋ, ਰੋਜ਼ ਨਹਾਉਣਾ ਸਿਹਤ ਆ, ਲੇਕਿਨ ਰੋਜ਼ ਨਹਾਉਣਾ ਵੀ ਨਹੀਂ ਸਿਹਤ। ਜੀ ਲੇਕਿਨ ਬੌਂਦਲ ਗਿਆ। ਹਾਂ ਰੋਜ਼ ਨਹਾਉਣਾ ਹਾਂ ਸਿਹਤ ਆ। ਸਿਹਤ ਆ। ਰੋਜ਼ ਨਾ ਨਹਾਉਣਾ ਨਹੀਂ ਰੋਜ਼ ਨਹਾਉਣਾ ਵੀ ਸਿਹਤ ਨਹੀਂ ਗਈ। ਰੋਜ਼ ਨਹਾਉਣਾ ਸਿਹਤ ਆ, ਲੇਕਿਨ ਰੋਜ਼ ਹੀ ਨਹਾਈ ਜਾਣਾ ਵੀ ਨਹੀਂ ਸਿਹਤ। ਐਸ ਆ ਗਈ ਸਮਝ ਮੈਨੂੰ। ਤੈਨੂੰ ਬਾਅਦ ਚ ਕਿਉਂ ਸਮਝ ਆਉਂਦੀ ਹੈ? ਅਸਲ ਚ ਨਾ ਤੁਸੀਂ, ਤੁਹਾਡਾ ਗੱਲ ਕਰਨ ਦਾ ਅੰਦਾਜ਼ ਹੀ ਇਸ ਤਰ੍ਹਾਂ ਦਾ ਵਾ, ਤੁਸੀਂ ਉਹੀ ਗੱਲ ਨੂੰ ਨਾ ਚੇਂਜ ਕਰ ਦਿੰਦੇ ਦੂਸਰੀ ਦਾ। ਤੂੰ ਕਿੰਨੀ ਦੇਰ ਬਾਅਦ ਨਹਾਉਣਾ? ਅਸੀਂ ਤੇ ਜੈਨ ਚੁਟਕੀਆਂ ਚ ਨਹਾ ਕੇ
ਚੁਟਕੀਆਂ 'ਚ ਇੰਜ ਅੱਖ ਚਮਕਦੇ ਨਾ ਤਾਰੀ ਲਾ ਰਹੇ ਆ। ਭਾਈ ਸਹੀ ਨਾ ਆਇਆ ਕਰ, ਤੇਰੀ ਮਿਹਰਬਾਨੀ ਹੈ। ਮੈਂ ਕਿਸੇ ਵੀ ਕੰਮ ਵਾਸ਼ਰੂਮ ਜਾਵਾਂ ਮੈਂ ਨਹਾਣਾ। ਆ ਲੋ ਜੀ। ਅੱਛਾ ਭਾਵੇਂ ਵੈਸੇ ਹੀ ਗਿਆ ਹੋਇਆ ਤੂੰ ਵੀ ਉਧਰੋਂ ਲੰਘਦਾ ਚਲੋ ਮੈਂ ਨਹੀਂ ਮਤਲਬ ਕੋਈ ਕਵੇ ਨਾ ਲਾਈਟ ਬੰਦ ਕਰ ਦੀ ਤੇ ਨਾ ਲੈਂਦਾ ਕਿਸੇ ਵੀ ਕੰਮ। ਆਹੋ ਵੀ ਇਹ ਵੀ ਦੇਖਿਆ ਯਾਰ ਭਲਾ ਸਾਬਣ ਤਾਂ ਨਹੀਂ ਮੁੱਕਣ ਵਾਲਾ ਤੇ ਨਾ ਆਇਆ ਤੇ ਅੰਦਰ ਗਿਆ ਤੇ ਉਹਨੇ ਕਿਹਾ ਵੀ ਇਹ ਥੋੜਾ ਜਿਹਾ ਸਾਬਣ ਰਹਿ ਗਿਆ ਤੇ ਹੁਣ ਜ਼ਾਇਆ ਹੀ ਹੋਣਾ ਤੇ ਚੱਲ ਮੈਂ ਨਹਾ ਲੈਣਾ। ਉਹ ਮੁਕਾ ਹੁੰਦਾ 5-6 ਦਿਨ ਤੁਸੀਂ ਨਹੀਂ ਬੁਲਾਇਆ ਤੇ ਮੈਂ ਨਹਾਤਾ ਤੇ ਹੀ ਤੂੰ ਨਹੀਂ ਬੁਲਾਇਆ। ਮੈਂ ਉਹਨੇ ਵੀ ਨਹੀਂ ਬੁਲਾਇਆ। ਨਹੀਂ ਉਹਨੇ ਬੁਲਾਇਆ 69 ਵਾਰੀ ਨਹਾਇਆ ਮੈਂ। ਅੱਛਾ ਜੀ। 69 ਵਰੀ ਕੀ ਓਏ ਉਹ ਤੇ ਚੁਵਾਵਾ ਹੈ 69 ਜਿੰਨੇ ਮੂੰਹ ਓਨੇ ਗੁਸਲ। ਮਤਲਬ ਗੁੱਸੇ ਨਾਲ ਨਹਾਉਂਦਾ ਰਿਹਾ ਜਿਹੜੇ ਮੂੰਹ ਉਹਨੇ ਗੁਸਲ ਉਹਨੇ ਗੁੱਸੇ ਮਤਲਬ 69 ਵਾਰੀ ਇਸ ਤਰੀਕੇ ਵੀ ਨਹਾਇਆ ਨਾ ਇਹ ਗੁੱਸਾ ਚੜੀ ਜਾ ਰਿਹਾ ਨਹਾਈ ਜਾ ਰਿਹਾ। ਮਤਲਬ ਨਹਾ ਕੇ ਨਿਕਲਿਆ ਤੇ ਨੇ ਕਿਹਾ ਯਾਰ ਮੈਨੂੰ ਸਹੀ ਨਹੀਂ ਨਹਾਤਾ ਗਿਆ। ਨਹੀਂ ਮਤਲਬ ਇਦਾਂ ਵੀ ਹੁੰਦਾ ਨਾ ਕਿ ਯਾਰ ਕੀ ਹੈ ਯਾਰ ਆਹੋ। ਨਾਲੋਂ ਚੰਗਾ ਮੈਂ ਨਹਾ ਹੀ ਲਵਾਂ। ਆਹੋ ਬੇਟਾ ਬੇਟਾ ਆਹ ਬੇਟਾ ਨਹਾ ਹੀ ਲਵਾਂ। ਅੱਛਾ ਨਹਾ ਕੇ ਨਿਕਲਿਆ ਵਾ ਤੇ ਕਹਿੰਦਾ ਯਾਰ ਨਹਾ ਕੇ ਕੀ ਆਵਾਜ਼ਾਰੀ ਹੁੰਦੀ ਇਧਰੋਂ ਤੇ ਚੰਗਾ ਫਿਰ ਮੈਂ ਨਹਾ ਹੀ ਲਵਾਂ। ਨਹੀਂ ਨਹਾ ਕੇ ਨਿਕਲਿਆ ਉਹ ਪੱਖੇ ਥੱਲੇ ਆਇਆ ਪੈਰ ਗਿੱਲੇ ਸੀ ਸਾਰਾ ਸੁੱਕ ਗਿਆ ਕਹਿੰਦਾ ਹੁਣ ਠੀਕ ਆ ਹਾਂ ਤੇ ਨਹਾਉਣ ਲੱਗ ਪਿਆ। ਨਹਾਉਣ ਲਈ ਮੈਨੂੰ ਕੋਈ ਚੁਆਇਸ ਨਹੀਂ ਚਾਹੀਦੀ, ਕੋਈ ਹਾਦਸਾ ਨਹੀਂ ਚਾਹੀਦਾ। ਪਾਣੀ ਚਾਹੀਦਾ ਭਾਈ ਹੈ ਨਹਾਉਣ ਲਈ ਕੀ ਚੋਇਸ ਪਾਣੀ ਚਾਹੀਦਾ ਹੁੰਦਾ। ਵਜ੍ਹਾ ਨਹੀਂ ਚਾਹੀਦੀ ਕੋਈ ਮੈਨੂੰ। ਮੈਂ ਪਾਣੀ ਮੈਨੂੰ ਆਪਣੇ ਵੱਲ ਬੁਲਾਉਂਦਾ ਵਾ ਉਸਤਾਦ। ਮੈਨੂੰ ਲੱਗਦਾ ਪਾਣੀ ਵਾਜ਼ਾ ਮਾਰਦੇ ਗੁੱਜਰ ਨਾਲ ਆ, ਮੈਂ ਫੌਰੀ ਗੁਸਲ ਕਰ। ਤੂੰ ਦੱਸ ਵੀ ਉਸਤਾਦ ਹੈਲੋ ਯਾਸੀਨ ਹਾਂ ਜੀ। ਤੂੰ ਹਫਤੇ 'ਚ ਕਿੰਨੀ ਵਾਰੀ ਨਹਾਉਣਾ ਯਾਨੀ ਤੇਰੀ ਨਹਾਉਣ ਦੀ ਰੁਟੀਨ ਕੀ ਆ? ਟੋਨ ਦੀ ਉਹ ਕੀ ਕਹਿੰਦੇ ਫਾਇਰ ਬ੍ਰਿਗੇਡ ਵਾਲੀ ਗੱਡੀ ਆਂਦੀ ਆ ਉਹ ਠਹਿਰ ਜਾ ਭਾਈ, ਕਿਤੇ ਕਿਤੇ ਉੱਥੇ ਸਾਡੇ ਮਹੱਲੇ 'ਚ ਕਿਤੇ ਰੋਜ਼ ਛੱਟਾ ਲਾ ਕੇ ਚੱਲ ਜਾਂਦੀ। ਗਟਰ ਖੋਲ ਜਾਂਦੇ ਰੋਜ਼। ਅੱਛਾ ਫਿਰ ਦੱਸ ਨਾ। ਭਾਈ ਸਵੇਰ ਦੁਪਹਿਰ ਸ਼ਾਮ ਹਾਂ ਡਾਕਟਰ ਦੀ ਦੁਕਾਨ ਤੇ ਨਾ ਹੁੰਦਾ ਪੈਰ ਚ ਉਹਨੇ ਕਿਹਾ ਫਾਈਬਰ ਗੇਟ ਦੀ ਗੱਡੀ ਆਂਦੀ ਕਹਿੰਦਾ ਲੈ ਸਾਡੇ ਰੋਜ਼ ਗਟਰ ਬੰਦ ਫਾਈਬਰ ਗੇਟ ਦਾ ਗਟਰ ਨਾ ਉਹ ਭਾਜੀ ਇੱਦਾਂ ਹੀ ਨਹਾਉਣਾ ਚਾਹੀਦਾ ਜਿਹੜਾ ਟਰੱਕ ਏਦਾਂ ਨਹੀਂ ਨਹਾਉਣਾ ਚਾਹੀਦਾ। ਹਦਾਇਤ ਮੁਤਾਬਕ ਉਹਨੇ ਪੁਆਇੰਟ ਬੜਾ ਅੱਛਾ ਪੜਿਆ ਕਹਿੰਦਾ ਤੂੰ ਕਹਿੰਦਾ ਉਹਨੇ ਕਿਹਾ ਵੀ ਇਹ ਫਾਇਰ ਬ੍ਰਿਗੇਡ ਦੀ ਗੱਡੀ ਆਉਂਦੀ ਇਹਨੂੰ ਨਵਾ ਕੇ ਜਾਂਦੀ ਕਹਿੰਦਾ ਫਾਇਰ ਬ੍ਰਿਗੇਡ ਦੀ ਗੱਡੀ ਠਹਿਰ ਜਾ ਸਾਡੇ ਕਿਹੜਾ ਗਟਰ ਬੰਦ ਹੁੰਦੇ। ਉਹਨੇ ਤੇ ਚਵਲ ਮਾਰੀ ਉਹਨੇ ਅੱਗੋਂ ਵਾਦਾ ਪਾਤਾ। ਨਹੀਂ ਨਹਾਉਣਾ। ਇਹਦੀ ਵਜ੍ਹਾ ਕੀ ਹੈ ਕਿ ਤੂੰ ਸਵੇਰ ਦੁਪਹਿਰ ਸ਼ਾਮ ਨਹਾਉਣਾ? ਇਹਦੀ ਵਜ੍ਹਾ ਕੀ ਹੈ? ਉਹਦੀ ਵਜ੍ਹਾ ਇਹ ਹੈ ਕਿ ਸਾਜੀ ਸਵੇਰ ਨੂੰ ਵਾਸ਼ਰੂਮ ਚ ਵੜਦੇ ਬਾਹਰ ਨਿਕਲਦੇ ਢਿੱਡ ਫਸ ਜਾਂਦਾ, ਫਿਰ ਢਿੱਡ ਵਜਦਾ। ਇਹਨੂੰ ਅੱਡਾ ਤਾਂ ਨਹੀਂ ਕਿਤੇ ਢਿੱਡ ਫਟਦਾ। ਨਹੀਂ ਨਹੀਂ ਕੁਛ ਨਹੀਂ। ਅੱਛਾ ਦੱਸ ਵੀ ਕੁਛ ਵੀ ਨਹੀਂ ਯਾਰ, ਸਵੇਰ ਉੱਠੀ ਦਾ ਅੱਖਾਂ 'ਚ ਗਿੱਧ ਮੂੰਹ ਮਿੱਟੀ ਘਟਾ ਨਹਾ ਲਿਆ ਨਹਾ ਲਿਆ। ਓਕੇ ਦੁਪਹਿਰ ਨੂੰ ਖਾਣਾ ਛਾਣਾ ਖਾਦਾ। ਇੱਕ ਮਿੰਟ ਹਾਰ ਜਾ ਡਾਇਰੀ ਛੱਡ। ਉਹ ਯਾਰ ਬਾਹਰ ਮੰਗਦਾ ਘਟਾ ਬਹੁਤ। ਤੈਨੂੰ ਕਸਮ ਲੱਗੇ ਤੂੰ ਦੱਸ ਤੂੰ ਉੱਠਦਾ ਕਿੰਨੇ ਵਜੇ ਜਿਹੜੀ ਤੂੰ ਸਵੇਰ ਕਹਿ ਰਿਹਾ? ਉੱਠਦਾ ਮੈਂ ਭਾਜੀ ਮੇਰੀ ਸਵੇਰ ਹੁੰਦੀ ਹੈ 12-1 ਵਜੇ। 12 ਵਜੇ ਉੱਠ ਕੇ ਨਹਾ ਲਿਆ। ਹਾਂ ਹੁਣ ਤੂੰ ਕਹਿੰਦਾ ਮੈਂ ਦੁਪਹਿਰ ਨੂੰ ਵੀ ਉਹ ਤੇਰੀ ਦੁਪਹਿਰ ਮੇਰੀ ਫਿਰ ਜਦੋਂ ਕਿਤੇ ਰਾਤ ਨੂੰ ਕਿਤੇ- ਮਗਰ ਟਾਈਮ ਹੁੰਦੇ ਤੇ ਜਿਹੜਾ ਤੂੰ ਕਹਿੰਦਾ ਵਾ ਕਿ ਰਾਤ ਨੂੰ ਉਹ ਫਿਰ ਸਵੇਰ 4-5 ਵਜੇ ਨਹੀਂ ਸਵੇਰ ਜਿਹੜਾ ਕੋਈ ਇੱਥੇ ਆਪਣਾ 2-3 ਵਜੇ 7-8 ਵਜੇ 7-8 ਵਜੇ। ਜਦੋਂ ਤੂੰ ਸੌਣਾ ਹੁੰਦਾ ਇਹ ਥੱਲੇ ਸ਼ੁਰੂ ਹੁੰਦਾ ਜੀ ਕਿੱਥੋਂ? ਸਵੇਰ ਨੂੰ ਨਹਾ ਲੈਂਦਾ ਦੁਪਹਿਰ ਨੂੰ ਅੱਛਾ ਪੁੱਠਾ ਸ਼ੁਰੂ ਹੁੰਦਾ ਦੁਪਹਿਰ ਨੂੰ ਨਹਾ ਲੈਂਦਾ ਰਾਤ ਯਾਨੀ ਜਿਹੜਾ ਇਹ ਇਹਦਾ ਫਨਕਾਰ ਦੀ ਜ਼ਿੰਦਗੀ ਹੋਰ ਆ, ਤੁਹਾਨੂੰ ਕੀ ਪਤਾ ਭਾਜੀ ਪਾਤੀਆਂ ਭਾਈ ਪੱਟਣ ਵਾਲੇ ਤੂੰ ਕਿਹੜਾ ਫਨਕਾਰ ਆ ਤੈਨੂੰ ਨਹਾਉਣਾ ਨਹੀਂ ਆਉਂਦਾ। ਕਹਿੰਦਾ ਤੂੰ ਕਿਹੜਾ ਫਨਕਾਰ ਆ ਤੈਨੂੰ ਨਹਾਉਣਾ ਹੀ ਨਹੀਂ ਹੁੰਦਾ। ਉਹ ਯਾਰ ਨਹੀਂ ਯਾਨੀ ਲੈਂਦਾ ਉਹ ਭਾਜੀ ਇੱਕ ਮਿੰਟ ਆ ਜਾਓ ਇੱਕ ਮਿੰਟ। ਅਲਾਰਮ ਲਾ ਸਾਡੀ ਤਰਤੀਬ ਸਾਡੇ ਉਹਦਾ ਸੁਣ ਲਓ ਉਹਦਾ ਜਿਹੜਾ ਸਵੇਰ 7-8 ਵਜੇ ਨਾ ਉਹ ਤੀਸਰਾ ਨਹਾਉਣਾ ਹੁੰਦਾ। ਹਾਂਜੀ ਸਾਡਾ ਉਹ ਪਹਿਲਾ ਹੁੰਦਾ 7-8 ਵਜੇ ਆਮ ਸਾਰੀ ਦੁਨੀਆ ਦਾ। ਉਹਦਾ ਐਂਡ ਹੁੰਦਾ ਉਹ ਹਾਂ ਉਹਦਾ ਪਹਿਲਾ ਨਹਾਉਣਾ ਵਾ 1-2 ਵਜੇ ਉੱਠ ਕੇ। ਇਹਦੇ ਚੱਕਰ ਪੁੱਠੇ ਹੋਏ। ਉੱਥੇ ਹੋਏ ਆ ਭਾਈ ਕੀ ਕਰੀਏ। ਹਾਂ ਅੱਛਾ ਹਾਂ ਬਈ ਤੂੰ ਦੱਸ। ਸਵਾਈ ਵੀ ਮੈਂ ਜਦੋਂ ਵਾਲ ਜੋੜਨ ਮੈਂ ਉਹਦਾ ਨਾ ਹਾਂ ਇਹ ਘਰ ਦੇ ਜੁੜ ਕੇ ਜਦੋਂ ਬਿਲਕੁਲ ਅੰਜ ਉਂਗਲੀ ਨਾਲ ਵਿੱਚ ਜਾਵੇ ਵਾਲ ਮੇਰੇ ਜੁੜਨ ਲੱਗ ਪੈਣ। ਜਾਂ ਹਾਂ ਸਹੀ ਗੱਲ ਆ। ਫਿਰ ਅੱਛਾ ਮੈਂ ਨਹਾਉਣਾ, ਉਸ ਤੋਂ ਪਹਿਲੇ ਨਹੀਂ ਮੈਂ ਨਹਾਉਣਾ ਜੀ। ਇਹ ਮੋਟਰਸਾਈਕਲ ਤੇ ਵਾੜ ਲੈਂਦਾ ਸਾਜੀ ਇਹ ਨਹਾਉਂਦਾ ਨਾ ਸਿਰ ਤੇ ਹੱਥ ਮੇਰੇ ਮਾੜਾ ਮਾੜਾ ਅਰਥ ਪੈਂਦਾ ਇਹਨੂੰ। ਇਹ ਮੋਟਰਸਾਈਕਲ ਤੇ ਵਾਲ ਵੀ ਇਕੱਠੇ ਕਰਦਾ ਉਹ ਜਿਹੜੇ ਕਿ ਉਹਨਾਂ ਨੂੰ ਧੋਂਦਾ ਹੋਵੇ ਤੇ ਫੋਨ 'ਚ ਕਹਿ ਰਿਹਾ ਉਹਨਾਂ ਵਾਲ ਧੋ ਕੇ ਆਇਆ। ਨਹੀਂ ਕਹਿੰਦਾ ਵਾਲ ਜੁੜਨ ਤੇ ਹਾਂ ਥੋੜੇ ਜੁੜ ਜਾਂਦੇ ਨਾ ਕਹਿੰਦਾ 2 ਗਲੀਆਂ ਫਿਰੇ ਇੰਨੇ ਕੁ ਛੜੇ ਅੱਛਾ ਅੱਛਾ ਨਹਾਉਣ ਲੱਗ ਪੈਂਦਾ। ਕਹਿੰਦਾ ਕਿੰਨੇ ਕੁ ਵਾਲ ਜੁੜ ਗਏ ਕਹਿੰਦਾ ਹਾਂ, ਇੰਨੇ ਜੁੜ ਗਏ ਗਰਮੀਆਂ ਹੁਣ ਮੈਂ ਨਹਾ ਲਵਾਂ। ਹਾਂ ਇਦਾਂ ਨਾ ਹੁੰਦਾ ਕੈਬ ਵਾਲੀ ਗੱਡੀ ਨਹੀਂ ਗਲੀ ਚੱਲਦੀ, ਉਹਦੇ ਮਗਰ ਜੱਗ ਲੈ ਗਿਆ ਪਾ ਦੋ ਜੂਸ। ਅੱਛਾ ਜਦੋਂ ਤੂੰ ਨਹਾਉਣਾ ਵਾ ਕੋਈ ਉਹਦੇ ਲਵਾਜ਼ਮਾਤ ਕੋਈ ਉਹਦਾ ਸਾਰਾ ਪਹਿਲੇ ਅੱਧਾ ਪੌਣਾ ਘੰਟਾ ਵੀ ਅੱਜ ਬਾਊ ਨਹਾ ਰਿਹਾ ਜ਼ਾਹਰੀ ਬਾਤ ਉਹਦੇ ਸ਼ਗਨ ਤੇ ਹੁੰਦੇ ਹੋਣਗੇ ਕਿ ਵੀ 4 ਮਹੀਨੇ ਬਾਅਦ ਨਹਾ ਰਿਹਾ ਬੱਚਾ ਤੇ ਮਹੱਲੇ 'ਚ ਗਲੀ 'ਚ ਕੋਈ ਘਰ ਦੇ ਕੋਈ ਮਾਂ-ਬਾਪ ਇਕੱਠੇ ਕੋਈ ਸ਼ਗਨ ਕੋਈ ਜੋੜਾ ਲੈ ਕੇ ਆ ਰਿਹਾ ਕੋਈ ਜੁੱਤੀ ਲੈ ਕੇ ਆ ਰਿਹਾ। ਇਹ ਜਦੋਂ ਵੀ ਮੈਂ ਨਹਾਤਾ ਨਾ 4 ਮਹੀਨੇ ਬਾਅਦ ਨਹਾ ਲਵਾਂ
5 ਮਹੀਨੇ ਬਾਅਦ ਨਹਾ ਲਵਾਂ। ਮੈਂ ਦੱਸਣਾ ਹੁੰਦਾ ਆ ਕੇ ਘਰਦਿਆਂ ਨੂੰ ਕਿ ਅੱਜ ਮੈਂ ਨਹਾ ਗਿਆ। ਬਾਹਰੋਂ ਨਾ ਦੇ ਨਹਾਉਣਾ ਬਾਹਰੋਂ ਕਿਤੇ? ਹਾਂ, ਜਿੱਥੇ ਕਿਤੇ ਹਿਸਾਬ ਲੱਗ ਖੁੱਲੀ ਜਗ੍ਹਾ ਨਿਕਲ ਜਾਂਦਾ ਜੀ ਸਾਜੀ। ਸਾਜੀ ਇਹਦੇ ਵਿਆਹ ਤੇ ਇਹਦਾ ਟਾਈਮ ਨਹੀਂ ਸੀ ਨਾ ਹੁੰਦਾ, ਤੈਨੂੰ ਖਾਰਿਓ ਨਹੀਂ ਲਾਇਆ, ਇਦਾਂ ਹੀ ਵਿਆਹ ਤੇ ਖੁਦਾ ਨਾ ਖਾਸਾ ਅੱਲਾ ਨਾ ਕਰੇ ਬਾਊ, ਹਰ ਬੰਦੇ ਨੇ ਮਰਨਾ ਵਾ। ਇੱਕ ਮਿਸਾਲ ਆ ਕਿ ਤੂੰ ਹਲੇ ਨਹਾਤਾ ਹੋਵੇਂ 3 ਦਿਨ ਬਾਅਦ ਹੱਕ ਹੋ ਜੇ ਤੇ ਫਿਰ 3 ਦਿਨ ਬਾਅਦ ਜਾਂ ਕੋਈ ਵਸੀਅਤ ਕਰਕੇ ਜਾਏਗਾ? ਨਹੀਂ, ਉਦੋਂ ਕਿਹੜਾ ਕੋਈ ਖਬਰ ਰਹਿਣੀ ਆ? ਉਦੋਂ ਕੋਈ ਪਤਾ ਨਹੀਂ ਕਹਿੰਦੇ ਕਿ ਮੁਰਦੇ ਨੂੰ ਪਤਾ ਹੁੰਦਾ ਸਾਰਾ ਕਿ ਮੈਂ 3 ਦਿਨ ਪਹਿਲੇ ਨਹਾਤਾ। ਇਹ ਵੀ ਉਹਨੂੰ ਪਤਾ ਹੁੰਦਾ ਤੇ ਉਹਨੂੰ ਇਹ ਵੀ ਪਤਾ ਹੁੰਦਾ ਵੀ ਸਾਰੇ ਆ ਦੇਖ ਰਹੇ ਆ ਮੈਨੂੰ, ਉਹਨੂੰ ਪਤਾ ਹੁੰਦਾ। ਮਤਲਬ ਉਹ ਕਿਸੇ ਨੂੰ ਕਹਿ ਨਹੀਂ ਸਕਦਾ ਕਿ ਭਾਈ ਨਹੀਂ ਕਹਿ ਨਹੀਂ ਸਕਦਾ ਬਾਈ, ਇਹ ਗੱਲ ਆ। ਬਾਉ ਨੇ ਨਸੀਹਤ ਕੀਤੀ ਆਪਣੇ ਘਰਦਿਆਂ ਨੂੰ, ਕਹਿੰਦਾ ਜਦੋਂ ਮੈਂ ਮਰਨਾ ਨਾ ਤੇ ਬਰਫ਼ ਦਾ ਬਲਾਕ ਲਾ ਕੇ ਤੇ ਪੱਖਾ ਨਹੀਂ ਲਾਉਣਾ, ਤੁਸੀਂ ਹੀਟਰ ਲਾ ਦਿਓ ਮੇਰੇ ਅੱਗੇ। ਤੁਸੀਂ ਦੱਸੋ ਕਿ ਮੈਂ ਤੁਹਾਨੂੰ ਜਿਹੜਾ ਪਹਿਲੇ ਡੱਬੇ ਦਾ ਦੱਸਿਆ, ਹਾਂ। ਤੁਸੀਂ ਮੈਨੂੰ ਦੂਸਰੇ ਡੱਬੇ ਦਾ ਮਸ਼ਵਰਾ ਦਿੱਤਾ ਹਾਂ ਤੇ ਮੇਰੇ ਬਰਫ਼ ਬਣਦੀ ਹੈ। ਨਹੀਂ ਪੜਦੀ ਨਹੀਂ ਤੇਰੇ ਬਰਫ਼ ਤੇ ਤਾਂ ਮੌਤ ਆ, ਬਲਕਿ ਭਾਜੀ ਉਸ ਤੋਂ ਬਾਅਦ ਵੀ ਮੌਤ ਆ ਤੇਰੇ ਲਈ। ਹਾਂਜੀ, ਉਹ ਬਰਫ਼ ਲਾਣਗੇ ਨਾ ਆਪਣੇ ਨੁਕਸਾਨ। ਇੱਕ ਤੇ ਜਨਰਲ ਨਾਰਮਲ ਮੌਤ ਆ ਨਾ, ਹਾਂਜੀ, ਉਹ ਹੋ ਗਈ। ਜਦੋਂ ਉਹਨਾਂ ਨੇ ਬਰਫ਼ ਲਾਉਣੀ ਉਹ ਤੇਰੇ ਲਈ ਉਹ ਵੀ ਮੌਤ ਆ ਫਿਰ। ਮਤਲਬ ਕਿ ਲੋਕਾਂ ਨੇ ਗੱਲਾਂ ਕਰਨੀਆਂ ਬਹੁਤ ਭੈੜਾ ਮਰਿਆ ਜੀ। ਨਹੀਂ ਲੋਕਾਂ ਨੇ ਪਤਾ ਕਰਨਾ, ਜਿਹੜਾ ਮੈਨੂੰ ਜਾਣਦਾ ਨਾ ਉਹਨੂੰ ਪਤਾ ਲੱਗਣਾ ਵੀ ਬਾਊ ਹੱਕ ਹੋ ਗਿਆ, ਆ ਪਿਆ ਬਾਊ। ਪੱਲਿਓਂ ਜਦੋਂ ਉਹਨਾਂ ਨੇ ਬਰਫ਼ ਲਾਉਣੀ ਨਾ ਉਦੋਂ ਉਹਨਾਂ ਨੇ ਕਹਿਣਾ ਉਹ ਹੁਣ ਮਰਿਆ ਹੀ। ਸਾਜੀ ਇਹਨੂੰ ਬਰਫ਼ ਉਹਨਾਂ ਨੇ ਉਦੋਂ ਕਹਿਣਾ ਉਹ ਮਰ ਗਿਆ। ਸਾਜੀ ਇਹਨੂੰ ਬਰਫ਼ ਲਾਉਣੀ ਆ ਤੇ ਚਬੋਣ ਲੱਗ ਪੈਣੀ। ਮੈਂ ਤੁਹਾਨੂੰ ਕਿਹਾ ਕਿ ਸਮੈਲ ਤੇ ਦੂਰ ਦੂਰ ਸਾਡੇ ਲਾਗੇ ਵੀ ਨਹੀਂ ਆਉਂਦੀ। ਚਲੋ ਸਾਨੂੰ ਪਤਾ ਇਹ ਕਈਆਂ ਬੰਦੇ ਦੇ ਨਾ ਬੋਡੀ 'ਚ ਹੁੰਦਾ ਰਾਹੁਲ। ਅੱਛਾ ਜੀ। ਹਾਂਜੀ, ਕਈਆਂ ਦੀ ਤੁਹਾਨੂੰ ਕੀ ਬੋਡੀ 'ਚ ਪਤਾ? ਹਿਸਾਬ ਹੁੰਦਾ, ਕਈਆਂ ਦੀ ਬੋਡੀ ਇਦਾਂ ਦੀ ਹੁੰਦੀ ਆ, ਅੱਲਾ ਮਾਫੀ ਦੇਵੇ। ਆਰਡੀਪੀ ਸਾਹਿਬ ਜਿਹੜੇ ਸੀ, ਹਾਂਜੀ ਉਹ ਮੇਰੇ ਮੌਲਾ ਜਿਸ ਕਮਰੇ 'ਚੋਂ ਬੈਠੇ ਨੇ, ਅਗਰ ਉੱਥੇ ਏਸੀ ਉਸੀ ਨਹੀਂ ਲੱਗਾ ਤੁਸੀਂ ਉਸ ਕਮਰੇ 'ਚ ਨਹੀਂ ਵੜ ਸਕਦੇ। ਉਹਦੇ ਅੰਦਰ ਦੀ ਜਿੰਨੀ ਸੀ ਨਾ ਗਲਾਜ਼ਤ ਉਹ ਬਾਹਰ ਆਈ ਹੁੰਦੀ ਤੇ ਪਸੀਨੇ। ਲੇਕਿਨ ਬਾਉ ਕੱਟ ਗਏ ਉਹ ਸਾਬਣ ਵਾਲੀਆਂ ਕੰਪਨੀਆਂ ਫੇਲ ਕਰਤੀਆਂ। ਅੱਛਾ ਜੀ। ਹਾਂ, ਤੋਲੀਏ ਨੂੰ ਇਹ ਸਮਝੇ ਨਹੀਂ ਕਿ ਕੀ ਹੈ। ਨਹੀਂ ਭਾਜੀ ਮੈਨੂੰ ਪੁੱਛੋ ਜ਼ਰਾ। ਹਾਂਜੀ ਹਾਂਜੀ। ਤੁਸੀਂ ਕਿੰਨੀ ਦੇਰ ਬਾਅਦ ਨਹਾਉਂਦੇ ਸਾਜੀ? ਭਾਈਜਾਨ ਮੇਰੇ ਨਹਾਉਣ ਦਾ ਕੋਈ ਟਾਈਮ ਨਹੀਂ, ਆਹਾ, ਮੈਨੂੰ ਆਪ ਨੂੰ ਨਹੀਂ ਪਤਾ ਹੁੰਦਾ ਮੈਂ ਘੰਟੇ ਬਾਅਦ ਨਹਾਉਣਾ ਵਾ। ਮੈਂ ਕਿਹਾ ਪਤਾ ਨਹੀਂ, ਕਹਿੰਦੇ ਮੇਰੇ ਨਹਾਉਣ ਦਾ ਕੋਈ ਪਤਾ ਨਹੀਂ। ਕੋਈ ਮਤਲਬ ਕਿ ਸਾਜੀ ਫੇਰ ਵੀ ਕੋਈ ਸ਼ਡਿਊਲ ਹੁੰਦਾ ਤੇ ਹੈ ਹੁੰਦੇ ਤਾਂ ਕਿ ਮੈਂ ਸਵੇਰ ਉੱਠ ਕੇ ਨਹਾਉਣ ਦਾ ਹਾਂ ਉਹ ਸ਼ਡਿਊਲ ਹੈਗਾ ਵਾ, ਲੇਕਿਨ ਉਹ ਕੋਈ ਸ਼ਡਿਊਲ ਨਹੀਂ ਵੀ ਮਤਲਬ ਮੈਂ 4 ਮਹੀਨੇ ਬਾਅਦ ਜਾਂ ਤੇਰੀਆਂ ਮੈਂ ਫਿਕਸ ਕੀਤਾ ਵਾ। ਹੁਣ ਮੈਨੂੰ ਲਾਈਕ ਇੱਕ ਮਿਸਾਲ ਆ, ਮੈਂ ਥੋੜੀ ਦੇਰ ਬਾਹਰ ਫਿਰਿਆ, ਮੈਨੂੰ ਗਰਮੀ ਜੀ ਮਹਿਸੂਸ ਹੋਈ, ਮੈਂ ਕਹਿੰਦਾ ਚਲੋ ਯਾਰ ਨਹਾ ਲੈਨੇ ਆ। ਨਹਾਉਣਾ ਇੱਕ ਫੀਲ ਆ ਭਾਜੀ ਪੂਰੀ। ਮੇਰੀ ਨਹੀਂ ਸਮਝ ਆਉਂਦੀ ਉਸਤਾਦ ਜੀ ਕਿਹੜੀ ਫੀਲ? ਨਹਾਉਣਾ ਫੀਲ? ਤੇਰੀ ਫੀਲ ਮਰ ਗਈ ਆ। ਓਏ ਜ਼ਮੀਰ ਜਿਹਦਾ ਇਹਦਾ ਜ਼ਮੀਰ ਨਾਲ ਬੜਾ ਗਹਿਰਾ ਤਲਕ ਆ। ਪੁਆਇੰਟ ਮੇਰਾ ਵੈਸੇ ਜ਼ਮੀਰ ਨਾਲ ਬੜਾ ਗਹਿਰਾ ਤਲਕ। ਹਾਂ ਹੈਗਾ ਨਾ, ਮੇਰਾ ਦੋਸਤ ਆ। ਤੇਰਾ ਦੋਸਤ ਆ ਜ਼ਮੀਰ, ਨਹੀਂ ਜਿਹੜਾ ਤੇਰੇ ਅੰਦਰ ਜ਼ਮੀਰ ਆ ਅੱਛਾ। ਜਾਂ ਜਿਹੜਾ ਤੇਰੇ ਅੰਦਰ ਸੀ ਕਦੀ, ਹਾਂ, ਉਹਦੇ ਨਾਲ ਤੇਰਾ ਗਹਿਰਾ ਤਲਕ ਸੀ। ਉਹਦਾ ਵੀ ਉਹਦੇ ਜ਼ਿੰਦਾ ਹੋਣਾ, ਉਹਦੇ ਮਰ ਜਾਣਾ, ਉਹਦੇ ਵੀਕ ਹੋ ਜਾਣਾ ਵੀ ਨਹਾਉਣ ਦਾ ਤਲਕ ਆ। ਮਤਲਬ ਤੁਹਾਡੇ ਕਹਿਣ ਦਾ ਮਤਲਬ ਉਹ ਮਰ ਗਿਆ? ਮਰ ਨਹੀਂ ਗਿਆ ਕਿਤੇ। 4 ਤੂੰ ਤੇ ਜਿਹੜਾ ਤੇਰਾ ਲੌਂਗ ਪੀਰੀਅਡ ਇੱਕ ਗਿਆ ਉਹ 11 ਮਹੀਨੇ ਆ। ਹਾਂਜੀ। ਜ਼ਮੀਰ ਤੇ ਤੂੰ ਕਿਤੇ ਛੱਡ ਆਇਆ ਪਿੱਛੇ, ਤੇਰੇ ਅੰਦਰੋਂ ਕਿੰਨਾ ਕੁਝ ਹੀ ਮਰ ਗਿਆ। ਅੱਲਾਹ ਇਹ ਤੇ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ। ਬਾਊ ਮੇਰੀ ਗੱਲ ਸੁਣ, 11 ਮਹੀਨੇ ਬਾਅਦ ਜਦੋਂ ਤੂੰ ਨਹਾਤਾ ਉਦੋਂ ਕਿਹੜੀ ਆਫਤ ਆ ਪਈ ਸੀ ਜਿਹੜੀ ਤੈਨੂੰ ਨਹਾਉਣਾ ਪੈ ਗਿਆ? ਜਦੋਂ 11 ਮਹੀਨੇ ਲੰਘ ਗਏ ਸੀ, ਪਿੱਛੇ ਕਿੰਨੀ ਕੁ ਜ਼ਿੰਦਗੀ ਰਹਿ ਗਈ ਸੀ? ਸਾਜੀ 11 ਮਹੀਨੇ ਮੈਨੂੰ ਕੋਈ ਪ੍ਰੋਗਰਾਮ ਹੀ ਨਹੀਂ ਆਇਆ। ਮਤਲਬ ਹੁੰਦਾ ਨਾ ਕਿ ਤੂੰ ਫਲਾਣੇ ਦੀ ਸ਼ਾਦੀ ਤੇ ਛਿਲੇ ਤੋਂ ਵੀ ਕੱਟ ਗਿਆ, ਛਿਲੇ ਨੂੰ ਵੀ। ਕਹਿੰਦੇ ਫਲਾਣੇ ਦੀ ਸ਼ਾਦੀ ਸੀ, ਫਲਾਣੇ ਕੰਮ ਜਾਣਾ ਸੀ, ਇੱਧਰ ਜਾਣਾ ਸੀ। ਅੱਛਾ ਕਿਸੇ ਦੀ ਸ਼ਾਦੀ ਆ ਗਈ ਸੀ। ਪ੍ਰੋਗਰਾਮ ਨਹੀਂ ਆਇਆ ਉਹਨੂੰ, ਕੋਈ ਗਮੀ ਮਤਲਬ ਕਿ 11 ਗਮੀ ਮਹੀਨੇ ਖੁਸ਼ੀ ਨਹੀਂ ਗੁਜ਼ਰੇ ਆਈ ਨਾ, ਗਮੇ ਖੁਸ਼ੀ ਨਹੀਂ ਆਈ। ਇਹ ਕਹਿਣਾ ਅੱਛਾ ਯਾਨੀ ਤੇਰਾ ਤਲਕ ਹੈਗਾ ਵਾ ਕਿ ਕੋਈ ਗਮੀ ਇਵੈਂਟ, ਹਾਂ, ਓਕੇਜ਼ਨ ਕੋਈ ਇਵੈਂਟ ਨਹੀਂ ਆਇਆ। ਹਾਂਜੀ। ਲੇਕਿਨ ਆਏ ਆ ਉਹ ਅੰਦਰ ਖਾਤੇ ਤੋਂ ਚੋਰੀ ਕਰਦੇ ਰਹੇ ਉਸਤਾਦ ਜੀ। ਇਹ ਤਾਂ ਘਰੋਂ ਦੌੜ ਕੇ ਉਹਨਾਂ ਨੇ ਗੈਟ ਟੂਗੇਦਰ ਰੱਖ ਲਿਆ। ਇਹ ਤੋਂ ਕੰਨੀ ਭੰਨ ਰਹੀ ਹੈ ਦੀ ਫੈਮਿਲੀ, ਆਪ ਕਰਨਾ ਚਾਹੁੰਦੀ ਹੈ ਇਹਨੂੰ। ਹਲ ਦਾਗ ਉਹਨਾਂ ਤੇ ਤੈਨੂੰ ਮੈਂ ਘਰ ਤੇਰਾ ਵਾਸ਼ਰੂਮ ਤੇਰਾ ਅੱਛਾ ਬਣਾਦਾ, ਤੈਨੂੰ ਇਹ ਤਾਂ ਨਹੀਂ ਲੱਗਦਾ ਕਿ ਤੈਨੂੰ ਆਪਣੇ ਘਰ ਦਾ ਵਾਸ਼ਰੂਮ ਨਾ ਪਸੰਦ ਹੋਵੇ, ਤੂੰ ਇਸ ਤੋਂ ਨਹੀਂ ਨਹਾਉਂਦਾ, ਤੂੰ ਬਾਹਰ ਨਹਾ ਕੇ ਨਾ। ਹੁਣੇ ਤੂੰ ਗੱਲ ਕੀਤੀ ਆ ਕਿ ਘਰਦਿਆਂ ਨੂੰ ਮੈਂ ਦੱਸਦਾ ਕਿ ਅੱਜ ਮੈਂ ਨਹਾ ਆਇਆ ਵਾਂ, ਇਹਦਾ ਮਤਲਬ ਤੂੰ ਆਊਟਸਾਈਡ ਕਿਤੇ ਗੇਮ ਪਾਉਣਾ ਕੋਈ। ਮਤਲਬ ਕਿ ਜਦੋਂ ਦਿਲ ਕੀਤਾ ਵਾ ਤੇ ਮੈਂ ਘਰ ਨਹੀਂ, ਮੈਂ ਕਿਤੇ ਹੋਰਾਂ ਦੇ ਦਿਲ ਕਰਨ ਲੱਗ ਪਿਆ। ਨਹਾਉਣ ਨੂੰ। ਹੁਣ ਮੈਂ ਘਰ ਜਾਵਾਂ ਨਹਾਉਣ। ਅੱਛਾ ਤੇਰੇ ਦਿਲ ਕਰਨ ਦਾ ਚੱਕਰ ਆ, ਹਾਂਜੀ, ਤੇਰਾ ਦਿਲ ਜਦੋਂ ਕਰਦਾ ਵਾ। ਆਪਣੇ ਦਿਲ ਦੀ ਗੱਲ ਹੁੰਦੀ ਕਿ ਯਾਰ ਨਹਾਉਣਾ ਵਾ। ਹੁਣ ਬਾਜ਼ ਬੰਦੇ ਹੁੰਦੇ ਨਾ ਜੁਮੇ ਦੀ ਜੁਮੇ ਨਹਾ ਲੈਂਦੇ, ਬਾਜ਼ ਬੰਦੇ ਹੁੰਦੇ ਆ ਘੜੀ ਘੜੀ ਨਹਾਈ ਜਾਂਦੇ, ਜਿੱਦਾਂ ਇਹ ਨਹਾਉਂਦਾ ਵਾ, ਪਰ ਕੋਈ ਨਹੀਂ ਪੈਂਦਾ। ਹਾਂ ਬੜਾ ਸਲੋ ਦੇ ਲੈਦਾ ਉਸਤਾਦ। ਹਾਂਜੀ। ਮੇਰਾ ਦਿਲ ਹੀ ਨਹੀਂ ਕਰਦਾ ਨਹਾਉਣ ਨੂੰ। ਉਹ ਘਰੋਂ ਬਾਹਰ ਨੰਦਾ ਤੇ ਇਹਦੇ ਘਰ ਤੇ ਕਹਿੰਦੇ ਉਹ ਬਾਹਰ ਮੂੰਹ ਮਾਰਦਾ।
ਹਾਂ ਇਹ ਕੰਮ ਕੀ ਕਰਦੇ ਨੇ ਭਾਜੀ? ਇਹ ਭਾਜੀ ਇਹ ਕੋਈ ਵੀ ਨਹੀਂ ਕੰਮ ਕਰਦੇ ਇਹ। ਭਾਜੀ ਜਿਹੜਾ ਬੰਦਾ ਨਸ਼ਈ ਹੁੰਦਾ ਨਾ, ਨਸ਼ਈ, ਮੰਨ ਲਓ ਇਹਦੇ ਕੋਲ ਉਹ ਨਹੀਂ ਉਹ ਨਹਾਉਂਦਾ 18 12 11 ਮਹੀਨੇ ਦਾ ਪਤਾ ਕਰਾਓ, ਇਹਦਾ ਟੈਸਟ ਕਰਾਓ ਭਾਈ ਦਾ। ਮੈਨੂੰ ਕੋਈ ਸ਼ੱਕ ਯਾਰ ਲੱਗਦਾ ਇਹ ਗੱਲ ਵਾਸਤੇ ਸਹੀ ਹੈ। ਮੈਂ ਕਹਿੰਦਾ ਮਾਫੀ, ਜਿਹੜੇ ਨਸ਼ਾ ਕਰਦੇ ਨੇ ਨਾ ਉਹਨਾਂ ਦੇ ਪਾਣੀ ਪਾ ਦੋ ਤੜਪ ਜਾਂਦੇ ਤੜਫਦੇ ਆ। ਉਹਨੂੰ ਇਹ ਜਿਹੜੇ ਨੇ ਨਾ ਪੁਲਿਸ ਵਾਲੇ ਅਕਸਰ ਜਿਹੜੇ ਨਸ਼ਈ ਫੜਦੇ ਨੇ, ਠੰਡਾ ਪਾਣੀ ਸਿੱਧਾ ਪਾ ਦਿੰਦੇ ਆ। ਉਹ ਵਿਚਾਰੇ ਨੇ 800-900 ਰੁਪਇਆ ਲਾਇਆ ਹੁੰਦਾ ਆਪਣਾ, ਟੌੜ ਖਤਮ ਹੋ ਜਾਂਦੀ ਇਹਨਾਂ ਦੀ। ਉੱਥੇ ਠੰਡਾ ਪਾਣੀ ਪਾਉਂਦੇ ਆ, ਉਹਨੂੰ ਸਾਦਾ ਕਰ ਦਿੰਦੇ ਜ਼ੀਰੋ। ਉਹਨੂੰ ਸ਼ੁਰੂ ਤੋਂ ਲੈ ਆਉਂਦੇ। ਮੈਂ ਜਦੋਂ ਦੀ ਹੋਸ਼ ਸੰਭਾਲੀ ਹੈ ਨਾ, ਮੈਂ ਸਿਗਰਟ, ਨਸਵਾਰ, ਪਾਨ, ਇਹ 4-5 ਚੀਜ਼ਾਂ ਖਾਧੀਆਂ। ਮੈਂ ਨਸ਼ੇ ਦੇ ਤੇ ਲੱਗ ਹੀ ਨਹੀਂ ਗਿਆ ਮੈਂ। ਇਸ ਤੋਂ ਅੱਗੇ ਕੀ ਹੈ? ਉਹਦੇ ਕਹਿਣ ਦਾ ਮਕਸਦ ਇਹ ਹੈ ਕਿ ਵੀ ਵੀ ਨਸ਼ਾ ਜਿਹਨੂੰ ਅਸੀਂ ਨਸ਼ਾ ਕਹਿੰਦੇ ਵੀ ਹੈ, ਇਹ ਵੀ ਨਸ਼ਾ ਹੀ ਆ, ਲੇਕਿਨ ਇਹ ਜ਼ਰਾ ਥੋੜਾ ਜਿਹਾ ਰੁਟੀਨ ਵਾਲਾ ਵਾ। ਕਿ ਅੱਬੇ ਵੀ ਸਿਗਰਟ ਪੀਂਦੇ, ਅੰਮੀਆਂ ਵੀ ਕਈ ਸਿਗਰਟ ਪੀਂਦੀਆਂ ਨੇ, ਬੁੱਢੀਆਂ ਵੀ, ਹਾਂਜੀ, ਮਾਮੀਆਂ, ਚਾਚੀਆਂ। ਬੰਦਾ ਮੰਗ ਲੈਂਦਾ, ਮਤਲਬ ਉਹ ਨਸ਼ਾ ਨਹੀਂ ਉਹ ਕਿਦਾਂ ਲੱਗਦੀਆਂ ਨੇ, ਬੰਦੇ ਲਾ ਦਿੰਦੇ ਸ਼ੁਗਲ ਚ ਹਾਂਜੀ, ਕਿ ਵੀ ਪੇਟ ਖਰਾਬ ਨਾ, ਮਤਲਬ ਤੇ ਇਹ ਵੀ ਬੰਦੇ ਨੇ ਕਿਹੜਾ ਕਸ਼ ਦੋ ਖਿੱਚ ਲਾ ਪੇਟ ਸਹੀ ਹੋ ਜੂ। ਗੈਸ ਹੋਈ। ਹਾਂ ਇੰਜ ਕਰਕੇ ਨਾ ਬੁੱਢੀਆਂ ਨੂੰ ਲੱਗ ਜਾਂਦੇ ਨੇ ਸਿਗਰਟ। ਕਈ ਬੁੱਢੀਆਂ ਸਿਗਰਟ ਪੀਂਦੀਆਂ ਨੇ, ਪਾਨ ਖਾਂਦੀਆਂ ਨੇ। ਕਰਾਚੀ ਵਾਲੀ ਸਾਈਡ ਤੇ ਚਲ ਜਾਓ, ਇਹਨਾਂ ਨੇ ਬਕਸੇ ਰੱਖੇ ਮਾਈਆਂ ਨੇ, ਆਪ ਹੀ ਬਣਾਉਂਦੀਆਂ ਨੇ ਛਾਲੀਆਂ। ਵੱਡੀਆਂ ਮਤਲਬ ਲੱਗ ਲੇਕਿਨ ਇਹਨੂੰ ਆਪਣੀ ਬੁੱਢੀ ਤੋਂ ਲੱਗੇ ਆ। ਬਾਅਦ ਬੁੱਢੀਆਂ ਨੂੰ ਨਾ ਇਸ ਤਰ੍ਹਾਂ ਵੀ ਲੱਗਦਾ ਤੇ ਮੈਨੂੰ ਪਹਿਲੇ ਉਹਦੀ ਗੱਲ ਸਮਝ ਲੈਣ ਦੇ। ਸਮਝ ਲਓ ਉਹਨੇ ਗੱਲ ਉਹ ਕਰਤੀ ਹੈ ਜਿਹੜੀ ਅੱਧਾ ਘੰਟਾ ਨਹੀਂ ਮੁੱਕਣੀ। ਭਾਜੀ ਗੱਲ ਬਹੁਤ ਦੂਰ ਤੱਕ ਨਿਕਲਣੀ ਹੈ। ਉਹ ਸ਼ਬਦ ਬੰਦੇ ਲਾਉਂਦੇ ਨੇ ਆਪਣੀਆਂ ਬੁੱਢੀਆਂ ਨੂੰ, ਹਾਂਜੀ, ਤੈਨੂੰ ਲੱਗੇ ਬੁੱਢੀ ਤੋਂ। ਹਾਂਜੀ, ਉਹੀ ਗੱਲ ਮੋੜ ਕੇ ਫਿਰ ਉਹ ਤੇ ਹੀ ਆ ਗਈ। ਯਾਰ ਹਟ ਜਾ ਯਾਰ ਮੁਦੱਸਰ, ਤੂੰ ਕਿਹੜੀ ਗੱਲ। ਉਹ ਜਨਮਨ ਗੱਲ ਉਸਤਾਦ ਜੀ ਇਹ। ਯਾਰ ਘਰ ਦੀਆਂ ਗੱਲਾਂ ਨਹੀਂ ਕਰੀਦੀਆਂ। ਉਹ ਹੋਏ ਤੇ ਨਸ਼ੇ ਤੇ ਲਗਾਣਾ ਉਹਨੇ ਆਪ ਦੱਸਿਆ ਵਾ। ਤੂੰ ਇਦਾਂ ਦੀ ਗੱਲ ਵੀ ਦੱਸ ਦੇਣਾ। ਬਾਜ਼ਕਾਤ ਇਦਾਂ ਵੀ ਹੁੰਦਾ ਵਾ ਕਿ ਬੁੱਢੀਆਂ ਕਿਉਂ ਲੱਗਦੀਆਂ। ਬੁੱਢੀਆਂ ਕਿਉਂ ਲੱਗਦੀਆਂ? ਬੁੱਢੀਆਂ ਨਹੀਂ ਲੱਗਦੀਆਂ। ਸਿਗਰਟਾਂ ਤੇ। ਹਾਂ ਸਿਗਰਟਾਂ ਤੇ। ਓਕੇ ਉਹ ਕਹਿ ਰਿਹਾ ਬਾਜ਼ਕਾਤ ਪੁੱਛੋ ਵੀ ਬੁੱਢੀਆਂ ਕਿਉਂ ਲੱਗਦੀਆਂ ਨੇ ਆ ਗੱਲ ਆ। ਸਿਗਰਟਾਂ ਤੇ। ਅੱਛਾ ਬੰਦਾ ਚੌਧਰੀ ਬਣਿਆ ਹੁੰਦਾ, ਹਾਂ ਐਵੇਂ ਲੰਮੇ ਪਿਆ ਤੇ ਸਿਗਰਟ ਨੂੰ ਦਿਲ ਕੀਤਾ, ਹਾਂ, ਸਿਗਰਟ ਲਾ ਕੇ ਦੇ। ਬੁੱਢੀ ਨੂੰ ਕਹਿਣਾ। ਓਏ ਕਦੇ ਘਰ ਚੌਧਰੀ ਨੇ ਆਪ ਅੱਛਾ ਜਿਹੜੇ ਬੰਦੇ ਸਿਗਰਟ ਉਹਨੇ ਲਾਇਆ ਵਾ ਤੇ ਮੁੜ ਕੇ ਉਹ ਪਛਤਾਇਆ ਵਾ। ਹਾਂ ਮੈਂ ਤੈਨੂੰ ਉਦੋਂ ਨਾ ਕਹਿੰਦਾ, ਹਾਂ ਤੇ ਅੱਜ ਮੈਨੂੰ 200 ਦੇ ਸਿਗਰਟ 400 ਚ ਨਹੀਂ ਸੀ ਪੈਣਾ। ਅੱਛਾ ਉਹ ਫਿਰ ਇਦਾਂ ਹੁੰਦਾ ਵਾ ਵੀ ਬੰਦਾ ਇੱਕਦਮ ਕਹਿੰਦਾ ਵੀ ਸਿਗਰਟ ਲਾ ਕੇ ਦਿਓ, ਕਹਿੰਦੀ ਇੱਕੋ ਹੀ ਸੀ ਮੈਂ ਹੁਣੇ ਖਤਮ ਕੀਤਾ। ਮੌਕੇ ਨੇ ਸ਼ਰੀਫ ਜਿਹਾ ਆਦਮੀ ਹੁੰਦਾ ਨਾ ਕਈ ਬੰਦੇ, ਜਿਵੇਂ ਤੁਸੀਂ ਅਸੀਂ ਲੋਕ, ਮਤਲਬ ਕੋਈ ਅਸੀਂ ਉਹ ਨਹੀਂ ਕੋਈ ਰੰਗਬਾਜ਼ ਨਹੀਂ। ਕਿਸੇ ਟਾਈਮ ਨਾ ਕੁਛ ਐਸਾ ਟਾਈਮ ਹੁੰਦਾ ਇਹਨਾਂ ਚ ਤਮਾਸ਼ ਵੀ ਨਹੀਂ ਉਤਰੀ ਹੁੰਦੀ, ਹਾਂਜੀ, ਆਹਾ ਚੌਧਰੀ ਹਾਂਜੀ, ਹਾਂਜੀ, ਹਾਂ। ਤੇ ਉਸ ਵਕਤ ਨਾ ਐਵੇਂ ਤਬੀਅਤ ਇਧਰ ਸਿਗਰਟ ਲਾ ਤੂੰ ਲਾ ਦਰ ਉਸ ਟਾਈਮ ਕੋਈ ਰੌਲਾ ਹੀ ਨਹੀਂ ਹੈ। ਬਸ ਉਹ 2-4 ਵਾਰੀ ਲਵਾਇਆ। ਕਬੂਲੀਅਤ ਦਾ ਟਾਈਮ ਹੁੰਦਾ, ਹਾਂ ਕਿਉਂਕਿ ਇਹਦੇ ਦਿਲ ਪੈਣੇ, ਲੱਗਦਾ ਉਹ ਕਬੂਲੀਅਤ ਦਾ ਟਾਈਮ ਹੁੰਦਾ। ਮਤਲਬ ਇਹਦੇ ਦਿਲ ਪੈਣੇ। ਸਾਡੀ ਨੇ ਪਹਿਲੀ ਵਾਰੀ ਉਹ ਆਪਣੀ ਬੁੱਢੀ ਨੂੰ ਕਿਹਾ ਕਿ ਸਿਗਰਟ ਲਾ ਕੇ ਦੇ, ਉਹ ਨੱਕ ਚੋਂ ਧੂਏ ਕੱਢਦੀ ਆ। ਉਹ ਭਾਈ ਲੱਖਾਂ ਲਗਾਇਆ ਇਹਨੇ ਆਪਣੀ ਬੁੱਢੀ ਨੂੰ ਕਿਹਾ ਸਿਗਰਟ ਲਾ ਕੇ ਦੇ, ਤੇ ਉਹ ਪੂਰੇ ਤਰੀਕੇ ਨਾਲ ਨਾ ਬੁੱਢੀ ਨੂੰ ਕਿਹਾ ਸਿਗਰਟ ਲਵਾ। ਉਹ ਪੀਣ ਦਾ ਹੀ ਸੀ, ਉਹਨੂੰ ਟੋਚਣ ਲੋ। ਇਹਨੇ ਆਪਣੀ ਕਿਸ ਕਿਹਾ ਸਿਗਰਟ ਲਾ ਕੇ ਤੇ ਉਹਨੇ ਅੱਜ ਸਿਗਰਟ ਲਾਇਆ। ਆ ਲੋ ਫੜੋ। ਇਹਨੇ ਆਪਣੀ ਬੁੱਢੀ ਨੂੰ ਕਿਹਾ ਸਿਗਰਟ ਲਾ ਕੇ ਦੇ, ਉਹਨੇ ਇੰਜ ਕਰਕੇ ਕੱਢਿਆ ਵਾ, ਐ ਠੁੰਗਾ ਮਾਰਿਆ ਸਿਗਰਟ। ਅੱਛਾ ਹੈ ਰਚਨੀ ਕਾਟ ਹੈ। ਇੰਜ ਕਰਕੇ ਸਿੱਟਿਆ ਸਿਗਰਟ, ਇੰਜ ਆਇਆ ਵਾ ਉਹਦੇ ਵਿੱਚ ਤੇ ਕਰਦੀ। ਓਏ ਫਿਰ ਉਹ ਬੁੱਢੀਆਂ ਤੇ ਗੱਲ ਸ਼ੁਰੂ ਹੋ ਗਈ। ਤੂੰ ਕਾਤੋਂ ਗੱਲ ਕੀਤੀ? ਮੈਂ ਨਹੀਂ ਕੀਤੀ, ਮੈਂ ਤਾਂ ਮੁਕਾਈ ਆ, ਮੇਰਾ ਡਾਕਟਰ ਸਾਹਿਬ ਨੇ ਕੀਤੀ। ਮੈਨੂੰ ਡਾਕਟਰ ਨੂੰ ਕਿਸ ਚੱਕਰ ਚ ਕਰਨਾ ਯਾਰ? ਇਹਨੂੰ ਪਤਾ ਨਹੀਂ ਨਾ, ਇਹਨੂੰ ਪਤਾ ਸਿਰਫ ਇਹਦੀ ਫਾਰਮੇਸੀ ਹੈ। ਅੱਛਾ ਅੱਗੋਂ ਵੀ ਤੇਰਾ ਹੁਣ ਇਹੀ ਪ੍ਰੋਗਰਾਮ ਹੈ ਲਾਈਫ, ਯਾਨੀ ਤੂੰ ਪੂਰੀ ਜ਼ਿੰਦਗੀ ਦੇ ਵਿੱਚ ਕੋਈ 14-15 ਵਾਰੀ ਨਹਾਤਾ ਨੂੰ? ਜ਼ਿਆਦਾ ਹੋਇਆ ਹਾਂ ਸਹੀ ਹੈ। ਜਦੋਂ ਕਿਉਂਕਿ ਮੇਰੀ ਉਮਰ ਕੀ ਹੈ ਜੇ? ਕੁਛ ਵੀ ਨਹੀਂ, ਬਾਕੀ ਅੱਗੇ ਵੀ ਕੁਛ ਨਹੀਂ, ਪਿੱਛੇ ਵੀ ਕੁਛ ਨਹੀਂ। ਖੈਰ ਹੋਵੇ ਤੇਰੀ। ਨਾ ਨਾਤਾ ਨਾ ਸਮਾਰ ਤੇਰੇ ਸੇ ਮੈਂ ਤਾਂ ਕਹਾਂ ਆਮ ਜਿਹਾ ਬੰਦਾ ਤੂੰ। ਨਾ ਅੱਗੇ ਕੋਈ ਨਾ ਪਿੱਛੇ ਕੋਈ ਬਾਈ ਮੈਂ ਨਾ ਕਿ ਆਮ ਜਿਹਾ ਬੰਦਾ ਤੂੰ ਤੇ ਬਦਦੁਆ ਦੇ। ਬੈਠਾ ਮੈਂ ਕਿਹਾ ਪਤਾ ਨਹੀਂ ਪਰੇ ਨੂੰ ਮੂੰਹ ਕਰਕੇ ਬੈਠਾ, ਤੇਰਾ ਢਿੱਡ ਹੀ ਲੱਗ ਨਹੀਂ ਨਹੀਂ ਕੁਛ ਨਾ ਕੁਛ ਕੀਤਾ ਹੀ ਆ। ਭਾਈ ਅਸੀਂ ਨੂੰ ਤਾਂ ਲੱਗਦਾ ਜਿੱਦਾਂ ਹਲੇ ਵੀ ਘਰ ਦੇ ਨਵਾਉਂਦੇ ਇਹਨੂੰ ਤੇ। ਹਾਂ ਜੀ ਤੇ ਉਹ ਪੈਪ ਜਿਹਾ ਫੜਿਆ, ਮੈਂ ਕਿਹਾ ਰੇੜੀ ਬਾਹਰ ਖਲੋਤੀ ਚੱਲਦਾ ਹੁਣ। ਮੈਂ ਇੱਕ ਮੁਲਕ ਬਣਾਉਣਾ ਚਾਹੁੰਦਾ ਵਾਂ ਉਹਨਾਂ ਲੋਕਾਂ ਵਾਸਤੇ ਜਿਹੜੇ ਨਹਾਉਣ ਤੋਂ ਡਰਦੇ ਆ, ਠੰਡ ਤੋਂ ਡਰਦੇ ਆ ਤੇ ਬਰੀਕ ਆ, ਉਹਨਾਂ ਦੇ ਲਈ ਮੈਂ ਇੱਕ ਲਹਿਦਾ ਮੁਲਕ ਬਣਾਉਣਾ ਚਾਹੁੰਦਾ ਵਾਂ, ਮਰਾਸੀ ਲੈਂਡ।
ਪੈਸੇ ਕਿੰਨੇ ਤੇਰੇ ਕੋ? ਪੈਸਿਆਂ ਦਾ ਕੋਈ ਤਲਕ ਹੀ ਨਹੀਂ। ਯਾਰ ਉਹਨੇ ਕਿਹੜੀ ਗੱਲ ਕੀਤੀ ਆ ਵੀ ਜਿਵੇਂ ਉਹਨੇ ਕਿਹਾ ਹੋਵੇ ਕਿ ਯਾਰ ਮੈਂ ਨਾ ਇੱਕ ਘਰ ਬਣਾਉਣਾ ਵਾ, ਉਹਦੇ ਨਾਲ ਮੈਂ ਮਾਰਬਲ ਲਾਉਣਾ ਵਾ, ਉਹ ਚ ਮੈਂ ਦਰਵਾਜ਼ੇ ਸੰਦੂਕ ਬਣਾਉਣੇ, ਤੇ ਫਿਰ ਬੰਦਾ ਅੱਗੋਂ ਪੁੱਛਦਾ ਪੈਸੇ ਕਿੰਨੇ ਤੇਰੇ ਕੋਲ? ਉਹ ਕਹਿ ਰਿਹਾ ਮੈਂ ਇੱਕ ਮੁਲਕ ਬਣਾਉਣਾ, ਤੈਨੂੰ ਕਹਿੰਦਾ ਪੈਸੇ ਕਿੰਨੇ ਤੇਰੇ ਕੋਲ? ਯਾਰ ਬਾਊ ਖੁਦਾ ਦਾ ਨਾਮ ਮਾਫੀ ਦੇ ਦੇ ਯਾਰ, ਇਹ ਕਿਹੜੀ ਗੱਲ ਆ? ਇਹ ਕਿਉਂ ਪੁੱਛਿਆ ਤੂੰ? ਜਦੋਂ ਵੀ ਕੋਈ ਪ੍ਰੋਜੈਕਟ ਸ਼ੁਰੂ ਕਰਨਾ ਹੋਵੇ ਨਾ, ਪਹਿਲੇ ਬੰਦਾ ਦੇਖਦਾ ਮੇਰੇ ਕੋਲ ਪੈਸੇ ਕਿੰਨੇ ਆ। ਅੱਛਾ ਉਸ ਮੁਲਕ ਦੇ ਭਾਜੀ ਤੁਹਾਡੇ ਕੋਲ ਪੈਸੇ ਹੈਗੇ ਆ? ਆਪਾਂ ਨਵੇਂ ਬਣਾਵਾਂਗੇ ਉਸਤਾਦ ਜੀ। ਮੈਂ ਪੂਰਾ ਪਲਾਨ ਬਣਾ ਲਿਆ ਵਾ। ਓਹੋ, ਧੁੱਪੇ ਮੁਲਕ ਬਣਾਉਣਾ ਉਸਤਾਦ ਜੀ, ਤਾਂ ਕਿ ਨਿੱਘ ਰਵੇ, ਕੋਈ ਢਾਰੀ ਬਰੀਕ ਆਦਮੀ ਫਾਈਨਲ ਲਗਾਓ ਰੱਖਣ ਵਾਲਾ ਉਹ ਨਹਾਉਣ ਤੋਂ ਨਾ ਡਰੇ। ਔਰ ਉਹਦੀਆਂ ਫਸਲਾਂ 'ਚ ਸਿਰਫ ਕਰੇਲੇ, ਭਿੰਡੀ, ਕਚਨਾਰ ਇਹ ਉੱਗੇ ਬਸ। ਔਰ ਉਸਤਾਦ ਜੀ ਖੜੇ ਰੁੱਖ ਦਾ ਨੋਟ ਬਣੇ, ਉਹਦਾ ਲੰਮੇ ਰੁੱਖ ਦਾ ਨੋਟ ਨਾ ਬਣੇ। ਇਹ ਤੇ ਕੀ ਲੌਜੀਕ ਹੈ? ਉਹ ਇੰਜ ਫੜਿਆ ਜਾਂਦਾ ਵਾ ਛੇਤੀ। ਯਾਰ ਇੰਜ ਨਹੀਂ ਫੜ ਲਈਦਾ, ਖੜੇ ਮਤਲਬ ਯਾਨੀ ਨੋਟ ਜਿਹੜਾ ਨਾ ਖੜੇ ਰੋਕ ਵਾਲਾ ਬਣਾਉਣਾ। ਠੀਕ ਆ। ਉਸਤਾਦ ਜੀ ਤੁਸੀਂ ਕੋਈ ਮੈਨੂੰ ਮਸ਼ਵਰਾ ਦਿਓ, ਮੈਂ ਕੀ ਕਰਾਂ। ਮੈਂ ਤੈਨੂੰ ਦੱਸਦਾ ਵਾਂ, ਇਹਨੂੰ ਢਾ ਪੈ। ਮੈਂ ਤੈਨੂੰ ਦੱਸ ਤੇਰਾ ਮੁਲਕ ਨਹੀਂ ਬਣਦਾ। ਹਾਂ, ਇਹਨੇ ਤੇਰਾ ਘਰ ਵੀ ਨਹੀਂ ਬਣਨ ਦੇਣਾ। ਦਿਲ ਕਰੇ ਕੋਈ ਮਿਸਲਾ ਕਮਰਾ ਰਹਿਣ ਦੇ, ਕਮੀ ਬਣਾਇਆ ਬਹੁਤ ਬੁਰਾ ਲੱਗਦਾ। ਨਹੀਂ ਮੈਂ ਹੁਣ ਅੱਗੇ ਰਹਿਣਾ, ਪਿੱਛੇ ਖਾਲੀ ਹੈ। ਕਿੰਨਾ ਇਹਨੇ ਤੇਰਾ ਘਰ ਵੀ ਨਹੀਂ ਮੜ ਦੇਣਾ, ਇਹਨੇ ਕਹਿਣਾ ਪਿਛਲਾ ਕਮਰਾ ਰਹਿਣ ਦੇ, ਮੈਂ ਵੀ ਬਣਾਇਆ ਬਹੁਤ ਬੁਰਾ ਲੱਗਦਾ। ਤੇ ਮੈਂ ਹੁਣ ਅੱਗੇ ਰਹਿਣਾ, ਪਿੱਛੋਂ ਖਾਲੀ ਹੈ। ਉਹ ਤੇਰੇ ਕੋਲ ਨਹੀਂ ਸਹੀ ਬਣਿਆ ਮਾਰੇ, ਉਹਨੂੰ ਦੱਸ ਕੇ ਇਦਾਂ ਨਹੀਂ ਇਦਾਂ ਬਣਾ ਲਾ। ਭਾਜੀ ਤੁਸੀਂ ਮਸ਼ਵਰਾ ਹੀ ਚੰਗਾ ਦੇ ਦਿਓ, ਮੂੰਹ ਨਹੀਂ ਚੰਗਾ, ਮਸ਼ਵਰਾ ਤੇ ਚੰਗਾ ਦੇਵੇ ਬੰਦਾ। ਕਿਉਂ ਭਾਜੀ? ਜਿੱਦਾਂ ਤੂੰ ਛੋਟੀ ਕਰਦਾ ਤੇਰੇ ਕੋਲ ਨਿਕਲ ਜਾਣੀ ਹੈ। ਨਹੀਂ ਵੱਜਦੀ ਕਿਤੇ ਨਹੀਂ ਵੱਜਦੀ। ਨਹੀਂ ਵੱਜਦੀ। ਤੇਰੇ ਵਰਗਾ ਬੰਦਾ ਕਰਨਾ ਯਾਰ ਸੌਰੀ ਹੈ। ਮੈਂ ਨੀ ਜਾਣ ਕੇ ਨਹੀਂ ਮੈਂ ਮਾਰ ਅਗਲੇ ਦੀ। ਬਈ ਉਹ ਇੰਜ ਕਰਦੇ ਕਰਦੇ ਨਿਕਲ ਜਾਂਦੀ। ਇਹ 8-10-100 ਪ੍ਰੋਗਰਾਮ ਚ ਚੱਲੀ ਹੈ ਭਾਜੀ, ਇਹਨੂੰ ਕੁਝ ਵੀ ਨਹੀਂ ਹੁੰਦਾ। ਦੇਖੋ ਇਹ ਸੋਟੀ ਵੀ ਭਾਜੀ ਪੂਰਾ, ਇਹ ਬੱਤਾਂ ਵਾਲੀ ਭਾਗਾਂ ਵਾਲੀ ਜਿਹਨੂੰ ਵੱਜ ਜਾਂਦੀ ਉਹ ਸਟਾਰ ਬਣ ਜਾਂਦਾ। ਮੈਂ ਇਹੀ ਮਾਰ ਮਾਰ ਕੇ ਰਾਤ ਕੱਲਾ ਬੈਠਾ ਮਾਰਦਾ ਰਹਿੰਦਾ ਬਸ। ਤੇ ਉਹ ਸਟਾਰ ਬਣ ਜਾਂਦਾ। ਅੱਛਾ ਜੀ, ਫੇਰ ਮੁਲਕ ਬਣਾਉਣਾ ਤੁਸੀਂ? ਮੁਲਕ ਦਾ ਉਸਤਾਦ ਜੀ ਕੋਈ ਮੈਨੂੰ ਨਾਮ ਦੱਸੋ ਕਿ ਕੀ ਰੱਖੀਏ ਉਹ ਫਨਕਾਰ ਲੋਕਾਂ ਲਈ। ਖਾਨ ਸਾਹਿਬਾਂ ਸੇ ਹਾਂਜੀ। ਬੇਸਿਕਲੀ ਤੂੰ ਚਾਹ ਰਿਹਾ ਕਿ ਖਾਨ ਸਾਹਿਬਾਂ ਵਾਸਤੇ ਇਹਨੇ ਬਰੀਕ ਜ਼ੇਨ ਦੇ ਲੋਕਾਂ ਵਾਸਤੇ, ਹਾਂਜੀ। ਖਾਨ ਸਾਹਿਬ ਨਹੀਂ, ਨਹੀਂ ਸਾਹਿਬ। ਆਰਟਿਸਟ ਮਾਈਂਡ, ਚਾਹੇ ਉਹ ਕਿਸੇ ਵੀ ਬਰਾਦਰੀ ਦਾ ਵਾ, ਉਹਨਾਂ ਵਾਸਤੇ ਹੋਵੇ ਮੁਲਕ। ਵਾਹ। ਉਹਨਾਂ ਨੂੰ ਮਤਲਬ ਕਿ ਤਰਤੀਬ 'ਚ ਲੱਗੀਆਂ ਚੀਜ਼ਾਂ ਮਿਲਣ, ਉਹਨਾਂ ਦੇ ਹਿਸਾਬ ਦੀ ਹਰ ਗੱਲਬਾਤ ਹੋਵੇ, ਝੰਡੇ ਦੇ ਵਿੱਚ ਢੋਲਕ ਦਾ ਨਿਸ਼ਾਨ ਹੋਵੇ। ਅੱਛਾ, ਕਰਿਆਨੇ ਵਾਲੇ ਕੋਲ ਲੱਗੇ ਸਿਗਰਟ ਮਿਲਣ, ਹਾਏ ਹਾਏ। ਲੱਗੇ ਹੋਏ ਭਾਜੀ ਆ 2 ਸਿਗਰਟ ਦੇਈਂ, ਲੱਗੇ ਦਵੇ ਤੁਹਾਨੂੰ, ਆਲੋ ਭਾਜੀ ਆਓ। ਨਹੀਂ ਇੱਕ ਲੱਗਾ ਮਿਲੇ ਫਿਰ। ਹਰ ਤੁਹਾਡੀ ਰੂਹ ਦੇ ਮੁਤਾਬਕ ਕੰਮ ਹੋਵੇ। ਤੁਸੀਂ ਪਾਣੀ ਪੀਣਾ, ਤੁਹਾਨੂੰ ਹਲਕਾ ਜਿਹਾ ਨਿੱਘਾ ਮਿਲੇ। ਪੂਰੇ ਮੁਲਕ ਦੇ ਵਿੱਚ ਬਰਫ਼ ਵਾਲੀ ਲੱਸੀ ਨਹੀਂ ਲੱਭ ਰਹੀ। ਤੇ ਅਸੀਂ ਕਿੱਧਰ ਜਾਵਾਂਗੇ? ਅਸੀਂ ਕਿੱਥੇ ਜਾਵਾਂਗੇ? ਤੁਸੀਂ ਉਸ ਮੁਲਕ ਤੁਹਾਡਾ ਵੀਜ਼ਾ ਨਹੀਂ ਮੰਗਾ ਲਾਂਗੇ। ਸਾਡੀ ਕਹਿੰਦੇ ਤੁਹਾਡਾ ਵੀਜ਼ਾ ਨਹੀਂ ਲੱਗਣਾ। ਉਹ ਅਸੀਂ ਕਿੱਥੇ ਜਾਣਾ? ਅਸੀਂ ਤਾਂ ਬਰੀਕ ਆ। ਮੈਂ ਤੁਹਾਨੂੰ ਤੁਸੀਂ ਉੱਥੇ ਮਤਲਬ ਚੱਲ ਜਿਓ। ਜਿੱਦਾਂ ਪਾਕਿਸਤਾਨੀ ਪਾਸਪੋਰਟ ਤੇ ਲਿਖਿਆ ਨਾ ਕਿ ਇਸਰਾਈਲ ਤੋਂ ਇਲਾਵਾ ਇਹ ਪੂਰੀ ਦੁਨੀਆ ਦੇ ਮੁਲਕਾਂ ਵਾਸਤੇ ਘਰ ਕਾਰਾਮਦ ਆ, ਇਦਾਂ ਹੀ ਜਿਹੜਾ ਇਹਦਾ ਮੁਲਕ ਹੋਣਾ ਨਾ, ਉਹਦੇ ਪਾਸਪੋਰਟ ਤੇ ਲਿਖਿਆ ਹੋਣਾ ਕਿ ਹਰ ਠੰਡੀ ਸ਼ੈ ਨੂੰ ਪਸੰਦ ਕਰਨ ਵਾਲੇ ਬੰਦੇ ਤੋਂ ਇਲਾਵਾ ਇੱਥੇ ਕੋਈ ਵੀ ਆ ਸਕਦਾ। ਕਿ ਵੀ ਠੰਡਾ ਪਾਣੀ, ਠੰਡੀ ਲੱਸੀ, ਬਰਫ਼, ਆਈਸਕ੍ਰੀਮ, ਕੁਲਫੀ, ਏਸੀ ਇਦਾਂ ਦੇ ਬੰਦਿਆਂ ਦੇ ਬੈਨ ਇਸ ਮੁਲਕ 'ਚ ਨਹੀਂ ਆ ਸਕਦਾ। ਹਾਂਜੀ। ਹਾਂ। ਛੁਹਾਰੇ ਇੰਨੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਮੌਸਮ 'ਚ ਵੀ ਅੱਗੋਂ ਫਰਾਹਮੀ ਕਰਨ ਗਰਮੀ ਦੀ। ਹਾਂ ਹਰ ਸ਼ੈ ਸਟਾਜੀ ਉਹਨਾਂ ਦੇ ਹਰ ਦੁਕਾਨ ਤੇ ਪਾਰਲੀਮੈਂਟ 'ਚ ਜਿਹੜੇ ਬੈਠੇ ਇੱਥੋਂ ਤੱਕ ਤਰੀਜ਼ਾਂ ਲੈ ਤੇ ਸੂਟ ਪਾਏ ਨੇ ਸਾਰੇ ਖਲੋ ਕੇ, ਥੋੜ੍ਹੇ ਪਾਣ ਮੂੰਹ 'ਚ ਪਾਏ ਇਹ ਸਪੀਕਰ ਸਾਹਿਬ ਹੈ ਦੇਖਾ ਚਾਮੋ ਜ਼ਰਾ। ਮੁਲਕ ਦਾ ਨਾਮ ਰੱਖ ਲੈਂਦੇ ਆ ਖੈਰ ਹੋਜੇਸਤਾਨ। ਖੈਰ ਹੋਵੇਸਤਾਨ। ਇੱਕੋ ਹੀ ਆ। ਸਾਜੀ ਇੰਜ ਦਾ ਕੋਈ ਨਾਮ। ਮੈਂ ਕਹਿੰਦਾ ਉਹਦਾ ਨਾਂ ਰੱਖ ਮੰਗਸਟ੍ਰੇਲੀਆ। ਮੰਗਸਟ੍ਰੇਲੀਆ। ਆਸਟ੍ਰੇਲੀਆ। ਯੂਕੇ ਦੇ ਮੁਕਾਬਲੇ ਤੇ ਰੱਖ ਯੂ ਦੇ। ਆਹੋ। ਯੂ ਦੇ। ਹਾਂ ਟਾੜੀਕਾ। ਅਮਰੀਕਾ। ਬਸ ਕਰ ਦਿਓ। ਵਾਹ ਨਾ ਸਹੀ। ਬਸ ਕਰ ਦਿਓ। ਅਮਰੀਕਾ ਦੇ ਮੁਕਾਬਲੇ ਤੇ ਅਮਰੀਕਾ ਟਾੜੀਕਾ। ਹਾਂ। ਟਾੜੀਕਾ ਉੱਥੋਂ ਯਾਰ ਟਾੜੀਕਾ ਆ ਬਾਜੀ ਆ ਵਾ ਨਾ। ਸਲਾਮੀ ਜਮਹੂਰੀਆ, ਸਲਾਮੀ ਨਹੀਂ ਹੁੰਦੀ। ਯਾਰ ਕਿਆ ਕਹਿੰਦੇ ਏਦਾਂ ਕਰਕੇ ਹਾਂ ਸਲਾਮੀ। ਨਹੀਂ ਉਹ ਜਿਹੜੀ ਐ ਕਰਕੇ ਐ ਨਹੀਂ ਕਰਦੇ ਸਲਾਮੀ, ਉਹ ਉਹ ਸਲਾਮੀ। ਜਿਹੜੀ ਵਿਆਹਾਂ ਤੇ ਲਾਈਦੀ ਹੈ। ਹਾਂ ਆ ਸਟਿਕ। ਹਾਂ ਇੰਗਲਿਸ਼ 'ਚ ਨਾਮ ਰੱਖ ਲਈਏ ਹਾਂ ਸਾਊਥ ਵੇਲਸ। ਹਾਂ ਸਾਊਥ ਵੇਲ। ਹਾਂ ਸਹੀ ਗੱਲ। ਉਹਨੂੰ ਮਹੱਲਿਆਂ ਦੇ ਨਾਂ ਹੋਣ
ਹਾਂ। ਸਿਰਾਗਾਨਾ ਟਾਊਨ ਹੈ ਨਾ, ਇਹ ਢੋਲਕਪੁਰਾ, ਇਹ ਹਾਜੀ ਸਾਹਿਬ ਕਲੋਨੀ। ਹਾਜੀ ਸਾਹਿਬ, ਇਹ ਹਾਜੀ ਸਾਹਿਬ ਕਲੋਨੀ। ਹਾਂ, ਇਹ ਖੈਰ ਹੋਵੇ ਦਾਇਆ ਸਟਾਪ ਬਾਇਆ ਸਟਾਪ। ਮੇਰੀ ਭਾਗ ਲੱਗੇ ਰਹਿਣ ਚਲਾ ਦੇ। ਸਾਰੇ ਗਾਮਾ ਟਾਊਨ। ਆ ਸਾਰੇ ਕੰਮ ਟਾਉਣ। ਆਹੋ ਯਾਰ, ਬੜਾ ਮਜ਼ੇਦਾਰ ਕੰਮ ਹੋ ਸਕਦਾ। ਲੈ ਭਾਜੀ ਕੰਮ ਦੁਨੀਆ ਦੇ ਖਿੱਤੇ ਤੇ ਨਹੀਂ ਹੋਣਾ। ਤੇ ਸੋਚ ਤੈਨੂੰ ਕਿਹਨੇ ਦੱਸੀ ਹੈ? ਸ਼ਾਬਾਸ਼। ਇਹ ਮੇਰਾ ਸੋਚਣ ਵਾਲਾ ਆਦਮੀ ਹੈ, ਲੱਗਦਾ ਇਦਾਂ ਦਾ। ਉੱਥੇ ਉਸਤਾਦ ਜੀ ਕੋਈ ਉਹਨੂੰ ਡੀਗ੍ਰੇਡ ਨਹੀਂ ਕਰੇਗਾ। ਓਏ ਮਰਾਸੀ, ਓਏ ਜੁਗਤਬਾਜ਼, ਐ ਨਹੀਂ ਹੋਏਗਾ। ਉਹ ਭੰਡ। ਇਹ ਉਹਦਾ ਮੁਲਕ, ਇੱਕ ਜੈਸਾ ਮੈਂ ਕਹਿੰਦਾ ਪੂਰੀ ਦੁਨੀਆ 'ਚ ਲੋਕਾਂ ਨੇ ਸਿਰਫ ਵਿਜ਼ਿਟ ਵਾਸਤੇ ਉੱਥੇ ਆਉਣਾ। ਉੱਥੇ ਆਣਾ। ਉਹਦਾ ਵੀਜ਼ਾ ਨਾ ਲੱਭੇ। ਆ ਜਿੰਨੇ ਲੋਕੀ ਇਹ ਮੁਖਾਲ ਉਡਾਉਂਦੇ ਇਹਨਾਂ ਨੂੰ ਲੱਗੇ ਪਤਾ। ਦੁਨੀਆ 'ਚੋਂ ਯਾਨੀ ਸਾਰੇ ਦੁਨੀਆ ਦੇ ਜਿਹੜੇ ਬਰੀਕ ਨਾ ਅੱਛੀ ਗੱਲ ਕਰਨ ਵਾਲੇ ਉੱਥੇ ਇਕੱਠੇ ਕਰ ਲਓ। ਉਸ ਤੋਂ ਬਾਅਦ ਦੁਨੀਆ ਪਿੱਛੇ ਫਿੱਕੀ ਰਹਿ ਜੇ ਸਾਰੀ। ਸਾਰਾ ਯਾਨੀ ਮਵਾਦ ਕੱਢ ਕੇ ਇੱਕ ਸਾਈਡ ਤੇ ਕਰਤਾ। ਹਾਂ, ਤਰਾਨਾ ਹੀ ਐਸਾ ਸੁਰੀਲਾ ਬਣਾ ਦੇਣਾ ਕਿ ਮੌਤਾਂ ਪਾ ਦੇ। ਓਏ ਬਾਊ ਉੱਥੇ ਹੋਏਗਾ, ਬਾਊ ਜਾਏਗਾ ਉੱਥੇ, ਹਾਂਜੀ ਤੇਰਾ ਉੱਥੇ ਹੀ ਰਹੇਗਾ। ਤਾਂ ਕਿਉਂਕਿ ਉੱਥੇ ਇਦਾਂ ਹੀ ਆ। ਉੱਥੇ ਤੇਰੇ ਵਰਗੇ ਜਿਹੜੇ 8 ਮਹੀਨੇ ਬਾਅਦ ਨਹਾ ਰਹੇ, 7 ਮਹੀਨੇ ਬਾਅਦ ਨਹਾ ਰਹੇ, ਸਾਰੇ ਇੱਕੋ ਜਿਹੇ ਤੇ ਆਮ ਹੈਗੇ ਆ। ਆਮ ਸਾਰੇ ਉਹੀ ਹੋਣੇ ਆ। ਐਲੀਟ ਕਲਾਸ ਚ ਹੋਣਾ ਤੂੰ ਉੱਥੇ। ਹਾਂ, ਉਹਦੇ ਵਿੱਚ ਵੀ ਕੈਟਾਗਰੀਜ਼ ਹੋਣਗੀਆਂ। ਇਹ ਲੋ ਲੈਵਲ ਵਾਲੇ, ਇਹ ਦਰ ਅੱਛੇ ਲੈਵਲ ਵਾਲੇ, ਅੱਛੇ ਕਾਰੋਬਾਰ ਹੋਏਗਾ, ਵਿੱਚ ਅਮੀਰ ਹੋਣਗੇ, ਗਰੀਬ ਹੋਣਗੇ, ਮਿਡਲ ਤਬਕਾ ਹੋਏਗਾ, ਲੇਕਿਨ ਹੋਣ ਸਾਰੇ ਹੀ ਉਹੀ। ਮਤਲਬ ਕੋਈ ਕੱਚਾ ਬੰਦਾ ਨਹੀਂ ਹੋਏਗਾ। ਕੱਚਾ ਬੰਦਾ ਕੋਈ ਨਹੀਂ। ਕੱਚੇ ਨੂੰ ਡਿਪੋਰਟ ਕੀਤਾ ਜਾਏਗਾ। ਕੱਚਾ ਤੁਸੀਂ ਹੋਣਾ ਇੱਥੇ ਹੀ ਰਹਿਣਾ। ਜਿੰਨੇ ਪਤਾ ਲੱਗਾ ਭਾਜੀ ਉਹ ਚੌਂਕ 'ਚ 2 ਬੰਦੇ ਨੇ ਫਿੱਕੀਆਂ ਜੁਗਤਾਂ ਕੀਤੀਆਂ, ਉਹਦਾ ਪਾਸਪੋਰਟ ਕੈਨਸਲ, ਜ਼ਬਤ, ਉਹਨੂੰ ਬਾਹਰ। ਮਤਲਬ ਕੁੱਟ ਵੀ ਪੈ ਸਕਦਾ। ਮੈਂ ਕਹਿੰਦਾ ਸਾਰਾ ਕੁਝ। ਇੱਕ ਫਿੱਕੀ ਜੁਗਤ 2 ਮਹੀਨੇ ਸਜ਼ਾ, 10,000 ਜੁਰਮਾਨਾ, ਹਾਂ ਔਰ ਸਜ਼ਾਏ ਮੌਤ ਇੱਕ ਜੁਗਤ ਤੇ ਹੋਏਗੀ। ਇਹਨੂੰ ਕੋਈ ਘਰੋਂ ਦੂਜੀ ਵਾਰੀ ਸਾਲਣ ਨਹੀਂ ਦਿੰਦਾ। ਇਹਦੇ ਤੇ ਜਿਹੜਾ ਇਹ ਕਰੇਗਾ ਉਹਨੂੰ ਸਜ਼ਾਏ ਮੌਤ ਹੋਏਗੀ। ਸਿੱਧੀ ਫਾਂਸੀ ਖਿਲਾਰ ਕੇ ਠਾ ਚੌਂਕ ਚ। ਚੌਂਕ 'ਚ। ਔਰ ਉਮਰ ਕੈਦ 25 ਸਾਲ ਉਮਰ ਕੈਦ ਨੂੰ ਹੋਏਗੀ, ਜਿਹੜਾ ਕਹਿੰਦਾ ਖੋਤਾ ਆਪ ਕਹਿੰਦੇ ਆ। ਉਹਨੂੰ ਕਹਿੰਦੇ ਇਹ 2 ਜੁਗਤਾਂ ਤੇ 25 ਸਾਲ 25 ਸਾਲ ਸਜ਼ਾ। ਇਹ ਉਸਤਾਦ ਜੀ ਮੁਲਕ ਉਹ ਬਣਾ ਰਿਹਾ। ਹਾਂਜੀ, ਮੁਲਕ ਉਹ ਬਣਾ ਰਿਹਾ, ਲੇਕਿਨ ਇਹ ਆ ਕਿ ਵੀ ਜਿਹੜਾ ਸਕ੍ਰਿਪਟ ਮੈਂ ਲਿਖ ਰਿਹਾ ਵੀ ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀ। ਮੈਂ ਆਪ ਵੇਖਦੇ ਬਣਾਣਾ ਇਹਨਾਂ ਨੇ। ਹਾਂ ਆਹੋ ਸ਼ਾਹੀ ਨਿਜ਼ਾਮ ਹੋਏਗਾ ਉੱਥੇ। ਹਾਂ। ਮੱਲੇ ਵੀ ਤੁਸੀਂ ਬਾਹਰ ਜਾਂਦੇ ਹੋ, ਗਲੀਆਂ ਮਹੱਲਿਆਂ ਦੇ ਵਿੱਚ ਵਾਜਾ ਤਬਲਾ ਪਿਆ, ਉੱਥੇ ਚੌਂਕ 'ਚ 4 ਜਣੇ ਬੈਠੇ, ਗਜ਼ਲ ਸ਼ੁਰੂ ਕੀਤੀ, ਤੁਸੀਂ ਇੰਜ ਕਰਕੇ ਮੁੜੇ ਹੋ, ਸਾਹਮਣੇ ਇੱਕ ਢੋਲਕ ਪਈ। ਢੋਲਕ ਦੇ ਨਾਲ ਇੱਕ ਮਾਈਕ ਆ ਰਹੀ ਹੈ, ਤੁਸੀਂ ਥੋੜਾ ਪਰੇ ਨੂੰ ਕੋਈ ਚੌਂਕ 'ਚ 4 ਜਣੇ 6 ਜਣੇ ਬੈਠੇ ਕਵਾਲੀ ਸੁਣ ਰਹੇ ਨੇ ਲਾਈਵ, ਤੇ ਕੋਈ ਏਡਾ ਨਹੀਂ ਵੀ ਆ ਜਾ ਇੱਧਰ ਲੱਗੇ ਨੇ ਬਸ ਕਿਆ ਕਹਿੰਦੇ ਕਿਆ ਜਗ੍ਹਾ ਕਹੀ ਆ, ਵਾਹ ਵਾਹ ਜ਼ਬਰਦਸਤ, ਇੰਜ ਦਾ ਹਿਸਾਬ। ਯਾਨੀ ਸੁਰ ਦੇ ਨਾਲ ਰਚਿਆ ਹੋਵੇ ਮੁਲਕ ਸਾਰਾ। ਔਰ ਰਾਤ ਦੇ 3 ਵਜੇ ਆ ਤੇ ਕੋਈ ਕਿਸੇ ਨੂੰ ਮਨਾ ਨਹੀਂ ਕਰ ਰਿਹਾ ਵੀ ਤੂੰ ਯਾਰਾ ਕਿਹੜਾ ਕੰਮ ਸੌਣ ਦੇ। ਹਾਂ, ਸੌਣ ਦੇ ਆ। ਮੇਰਾ ਪਤਾ ਲੱਗੇ ਰਾਤ ਨੂੰ ਤੁਸੀਂ ਮੰਜੀ ਕੋਠੇ ਤੇ ਰੱਖ ਕੇ ਸੁੱਤੇ ਹੋ, ਤੁਹਾਨੂੰ ਵਾਹ ਦੂਰੋਂ ਮਤਲਬ ਇਹ ਰਾਗ ਏਮਨ ਦੀ ਹਲਕੀ ਜੀ ਸ਼ਕਲ ਆ ਰਹੀ ਹੈ, ਤੁਹਾਡੀ ਆ ਰਿਹਾ ਨੀਂਦ ਨਹੀਂ ਪੂਰੀ ਹੋ ਰਹੀ ਤੇ ਤੁਸੀਂ ਕਹਿੰਦੇ ਸੁਭਾਨ ਅੱਲਾ ਯਾਰ ਕਿਆ ਕਹਿੰਦੇ। ਇਹ ਠੀਕ ਆ ਯਾਰ, ਖਾਣ ਪੀਣ ਦਾ ਵੀ ਹਿਸਾਬ ਕਿਤਾਬ। ਹਿਸਾਬ ਉਹਨਾਂ ਦੇ ਹਿਸਾਬ ਦਾ ਹੋਏਗਾ। ਹਾਂ, ਮਤਲਬ ਕਰੇਲੇ ਕੌਮੀ ਸਬਜ਼ੀ ਬਣ ਜਾਏਗੀ। ਉੱਥੇ ਦੀ ਕਰੇਲੇ ਕੌਮੀ ਸਬਜ਼ੀ, ਕੀਮਾ, ਛੋਟਾ ਕੀਮਾ। ਢੋਲਕ ਜਿਹੜੀ ਹੈ ਨਾ, ਇਹ ਸਾਡਾ ਕੌਮੀ ਨਿਸ਼ਾਨ ਹੋਏਗਾ, ਝੰਡੇ ਦੇ ਵਿੱਚ ਵੀ ਬਣਿਆ ਹੋਏਗਾ। ਹਾਂ ਹਾਂ, ਹਾਏ ਹਾਏ ਹਾਏ। ਤਾਨਪੁਰਾ 4-5 ਸਾਜ਼ ਬਣੇ ਹੋਣ, ਇੱਕ ਤਸਵੀਰ ਬਣੇ ਇੰਜ ਕਰਕੇ ਤਾਨਪੁਰਾ, ਥੱਲੇ ਵਾਜਾ ਪਿਆ, ਅੱਗੇ ਢੋਲਕ ਪਈ। ਵਾਜਾ ਜ਼ਰੂਰੀ ਹੈ। ਹਾਂ, ਇਹ 4-5 ਚੀਜ਼ਾਂ ਰੱਖ ਕੇ ਇਹ ਹਿਸਾਬ ਕਿਤਾਬ। ਉਹਦਾ ਅਸੀਂ ਪਾਰਲੀਮੈਂਟ ਹਾਊਸ ਭਲਾ ਕਿਹੜਾ ਬਣਾਉਣਾ? ਕਿਹੜਾ? ਨੁਸਰਤ ਫਤਿਹ ਅਲੀ ਖਾਨ ਆਡੀਟੋਰੀਅਮ। ਹਾਂ, ਸਾਜੀ ਉਹ ਤੁਸੀਂ ਗੱਲ ਕਰ। ਪਾਰਲੀਮੈਂਟ ਹਾਊਸ। ਮਤਲਬ ਕਿਤੇ ਇੱਥੇ ਲਾਗੇ ਚਾਗੇ ਕੱਟੇ ਇੱਥੋਂ 50 ਰੁਪਏ ਲੈਂਦਾ ਉਹਦਾ ਰੱਖਿਆ ਖਪਾਉਣ ਡਿਆ। ਸਟੇਡੀਅਮ ਦੇ ਸਟੇਡੀਅਮ ਦੇ ਕੋਲ ਆ। ਬਾਅਦ ਚ ਪਤਾ ਲੱਗਦਾ ਇਹਦੀ 30 ਮਰਲੇ ਜਗ੍ਹਾ ਉੱਥੇ ਦਿਲੋਂ ਲੈ ਗਏ ਭਾਜੀ ਜਦੋਂ ਇਹਨੇ ਇੱਧਰ ਤੱਕ ਲਾਗੇ ਸ਼ਾਗੀ ਦੀ। ਮੈਂ ਕਿਹਾ ਪਤਾ ਨਹੀਂ ਕਿਤੇ ਬਹੁਤ ਕਿਤੇ ਵੱਡਾ ਕਿਤੇ ਨਾ। ਹਾਂਜੀ ਹਾਂਜੀ, ਤੁਸੀਂ ਕੈਨਸਲ ਕਰ ਦਿਓ ਸਾਰਾ ਆਪਣਾ। ਤੁਸੀਂ ਉੱਥੇ ਦੇ ਬਾਦਸ਼ਾਹ ਹੋ। ਅੱਛਾ ਮੁਦੱਸਰ ਨੂੰ ਲਾਣਾ ਉੱਥੇ, ਕੀ ਲਾਉਣਾ ਇਹਨੂੰ? ਮੁਦੱਸਰ ਉਸਤਾਦ ਜੀ ਇਹ ਸਾਰੇ ਜੁਗਤਮਾਦ ਜਿਹੜੇ ਦੇ ਮੁੰਡੇ ਇਕੱਠੇ ਕਰਕੇ ਉਹਨਾਂ ਦਾ ਸਰਬਰਾਹ ਬਣੇਗਾ। ਜਿੰਨੀਆਂ ਜੁਗਤਾਂ ਹੋਣਗੇ ਨਹੀਂ ਹੋਣਗੇ। ਆ ਲੋਕੀ ਮੈਨੂੰ ਕਹਿੰਦੇ ਨਾ, ਲੋਕੀ ਮੈਨੂੰ ਕਹਿੰਦੇ ਕਿ ਸਾਰੇ ਉਹਨੂੰ ਜੁਗਤਾਂ ਤੇ ਲਾ ਕੇ ਤੇ ਆਪ ਚੋਰੀ ਸਾਹਿਬ ਐਵੇਂ। ਅਸਲ ਇਹ ਫਸਾਦ ਦੀ ਜੜ ਇਹ ਆ, ਆਪ ਡਾਕਟਰ ਹੀ ਹਾਲੇ ਤੱਕ, ਆਪ ਡਾਕਟਰ ਹੀ ਆ। ਕੈਸਾ ਪ੍ਰਮੋਟਰ ਬਣਿਆ ਮਹੱਲੇ 'ਚ, ਓਏ ਤੂੰ ਅੱਛੀ ਗੱਲ ਕਰਦਾ, ਤੇਰੇ ਮੈਂ ਲੈ ਕੇ ਜਾਵਾਂ। ਆਪ ਆਰਾਮ ਨਾਲ ਮੈਡੀਕਲ ਸਟੋਰ ਤੇ, ਉਹ ਪੂਰੇ ਮੁਆਸ਼ਰੇ ਦੇ ਵਿੱਚ ਵਿਚਾਰਾ ਮਾੜੀ ਟਾਈਮ ਮਸ਼ਹੂਰ ਹੋ ਜਾਂਦਾ, ਤੇ ਆਪ ਠੀਕ ਆ ਫੇਰ, ਆਪ ਰਾਣਾ ਫੇਰ ਰਾਣਾ ਉੱਥੇ ਹੀ ਆ ਫੇਰ। ਉਦੋਂ ਦਾ ਹੈਲਮਟ ਲਿਆ ਹੋਇਆ। ਆਹੋ ਉਸਤਾਦ ਜੀ ਅੱਜ ਅੰਦਰ ਮੋਟਰਸਾਈਕਲ ਕੀਤੀ ਤੇ ਮੈਨੂੰ ਵੜਦਾ ਹੀ ਕਹਿੰਦਾ ਅਖੀਰ ਫਿਰ ਰਾਣਾ ਹੀ ਕੰਮ ਆ। ਆਹੋ ਆਹੋ, ਸਹੀ ਗੱਲ। ਆਹੋ
ਨਹੀਂ ਇਹ ਤੇ ਸ਼ੁਰੂ ਵੀ ਰਾਣੇ ਨੇ ਕੀਤਾ ਸੀ। ਐਂਡ ਵੀ ਰਾਣਾ ਹੀ ਕਰੇ। ਆਹੋ ਚਲੋ ਜੀ ਚਲੋ। ਮੈਂ ਉੱਥੇ ਕੀ ਬਣ ਜਾਣਾ ਜਿਹੜੀ ਇਹਨੇ ਬਣਾਈ ਨਾ, ਉੱਥੇ ਮੈਂ ਕਲਾਟ ਨਾਲ ਦਵਾਈਆਂ ਪੀਸੀਆਂ ਕਰਨੀਆਂ ਹਾਂ ਇਹ ਵੀ ਗੱਲ ਠੀਕ ਹੈ। ਫਨ ਦੀ ਖਿਦਮਤ ਯਾਰ ਇਹ ਵੀ ਬਾਜੇ ਵਾਲੀਆਂ ਦੁਕਾਨਾਂ ਨੇ, ਹਾਂ ਕੋਈ ਇਹ ਨਹੀਂ ਕਹਿ ਰਿਹਾ ਕਿ ਯਾਰ ਆ ਕੇ ਮਰਾਸੀਆਂ ਵਾਲੇ ਕੰਮ, ਨਾ 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 ਨਾ, ਇਹ ਲਫ਼ਜ਼ ਹੈ ਹੀ ਨਹੀਂ। ਘਰ ਦੇ ਬਾਹਰ ਬੈਠੇ ਇੱਕ ਬਾਬਾ ਜੀ ਫਲੂਟ ਵਜਾ ਰਹੇ ਨੇ, ਨਾਲ ਚਾਹ ਨੌ ਦੇ ਗਈ, ਉੱਥੇ ਪੀ ਰਹੇ ਨੇ। ਸਾਹਮਣੇ ਇੱਕ ਬੰਦੇ ਨੇ ਢੋਲਕ ਕੱਢੀ, ਉਹਨੇ ਕਿਹਾ ਬਾਬਾ ਫਲੂਟ ਲੈ, ਮੈਂ ਢੋਲਕ ਲੈ ਕੇ ਆਉਣਾ। ਗਲੀ ਦੇ ਵਿੱਚ ਹੀ ਉਹਨੇ ਢੋਲਕ ਲੈਣ ਦੀ। ਦੂਜੇ ਨੇ ਕਿਹਾ ਯਾਰ ਕੀ ਫਲੂਟ ਤੇ ਢੋਲਕ, ਮੈਂ ਤੇਰਾ ਕਾਰਡ ਰੱਖਦਾ ਹੂੰ, ਆਪਣਾ ਵਾਜਾ ਲਿਆ। ਉਸ ਘਰ ਵਾਲੇ ਨੇ ਵਾਜਾ ਰੱਖਿਆ, ਬਾਹਰ ਨਾਲ ਚਾਹਾਂ ਪੀ ਰਹੇ ਨੇ। ਕੋਈ ਕਿਸੇ ਨੇ ਨਹੀਂ ਕਹਿ ਰਿਹਾ ਵੀ ਇਹ ਖਾਨ ਸਾਹਿਬ ਸੁਰ ਰਚਿਆ ਪਿਆ। ਹਾਂ ਹਾਂ ਔਰ ਥਾਣੇ ਜਿਹੜੇ ਨੇ ਥਾਣਿਆਂ 'ਚ ਸਜ਼ਾਵਾਂ ਉਹਨਾਂ ਦੇ ਹਿਸਾਬ ਦੀਆਂ ਨੇ। ਮੈਂ ਵੀ ਮੁਲਜ਼ਮ ਨੂੰ ਕਹੀ ਜਾ ਰਿਹਾ ਮਰੇ ਤੂੰ। ਇਹ ਨਾ ਜਿਹੜਾ ਇਹ ਸੀਨ ਹੈਗਾ ਵਾ ਜਨਮਨ ਸਾਡੇ ਉੱਤੇ ਡੀ ਟੈਪ ਨਾ, ਪੱਪੂ ਖਾਨ ਸਾਹਿਬ ਦੀ ਗਰਾਊਂਡ ਨਾ ਜਿਹੜੀ, ਉਹਦੇ ਆਲੇ ਦੁਆਲੇ ਸਾਰੇ ਖਾਨ ਸਾਹਿਬ ਬਰੀਕ ਲੋਕ ਰਹਿੰਦੇ। ਪੱਪੂ ਖਾਨ ਸਾਹਿਬ ਵੀ ਆਪਾਂ ਸ਼ੋਅ ਵੀ ਕੀਤਾ ਸੀ ਉਹਨਾਂ ਦੀ ਦੁਕਾਨ। ਔਰ ਰਾਤ ਨੂੰ ਤੁਸੀਂ 3 ਵਜੇ ਵੀ ਢੋਲਕ ਕੱਢੋਗੇ ਨਾ, ਤੇ ਉਹ ਕੋਈ ਗਾਉਣ ਵਾਲਾ ਉਧਰੋਂ ਆ ਰਿਹਾ ਵਾ, ਕੋਈ ਵਜਾਉਣ ਵਾਲਾ ਆ ਰਿਹਾ ਵਾ, ਕੋਈ ਉਹਦੇ ਢੋਲਕ ਸੈੱਟ ਕਰਨ ਆ ਰਿਹਾ ਵਾ, ਕੋਈ ਉਹਨੂੰ ਦੱਸਣ ਆ ਰਿਹਾ ਕਿ ਆ ਕੇ ਬੇਟਾਈਮੀ ਗਲਤ ਵਜਾਈ ਜਾ ਰਿਹਾ। ਉਹ ਯਾਨੀ ਕਿ ਕੋਈ ਬੰਦਾ ਗੁੱਸਾ ਨਹੀਂ ਕਰੇਗਾ, ਹਲਕਾ ਉਹਦਾ ਹੀ ਸੌਦਾ ਮਾਰ ਲਾ ਮਹੱਲੇ ਦਾ। ਉਸ ਬੰਦੇ ਗਰਾਊਂਡ ਹੈਗੀ ਆ ਨਾ, ਇੱਕ ਗਰਾਊਂਡ ਹੈਗੀ ਆ, ਉਹਦੇ 4 ਸਾਈਡਾਂ ਬਣਦੀਆਂ, 1 2 ਤੇ ਮੈਂ ਕਿਹਾ ਉਹਦਾ ਹੀ ਸੌਦਾ ਮਾਰ ਲਾ। ਹਾਂ ਉਹ ਹੀ ਕਰ ਲੈਣਾ। ਬੜੇ ਚੇਂਜ ਕਰ ਲਾ ਉਹਨਾਂ ਨਾਲ ਜਗ੍ਹਾ। ਲੈ ਕੇ ਉਹਨੂੰ ਆਪਣੇ ਹਿਸਾਬ ਦਾ ਸੈਟਿੰਗ ਕਰ ਲਾ। ਠੀਕ ਹੋ ਗਿਆ ਉਸਤਾਦ। ਤੈਨੂੰ ਆਵਾਮ ਦੀ ਜ਼ਰੂਰਤ ਹੀ ਨਹੀਂ, ਆਵਾਮ ਤੇਰੇ ਕੋਲ ਉੱਥੇ ਆ। ਦੇਖ ਨਾ ਸਾਰੀ ਦਿਹਾੜੀ ਪੁਲਿਸ ਉਹਨਾਂ ਦੇ ਥਾਣੇ 'ਚ ਕੇਸ ਇਹ ਜਾ ਰਹੇ ਨੇ, ਭਾਜੀ ਨੇ ਮੇਰੀ ਤਰਫ ਚੋਰੀ ਕਰ ਲਈ, ਹਾਂ ਆਹੋ ਭਾਜੀ ਉੱਥੇ ਬਹਿਰਵੀਂ ਗਾ ਰਿਹਾ ਸੀ, ਵਿੱਚ ਦੂਸਰੇ ਸੁਰ ਵੀ ਲਾਈ ਜਾ ਰਹੇ ਆ। ਇਹ ਸਾਨੂੰ ਵਰਗਲਾ ਰਹੇ ਨੇ, ਸਾਨੂੰ ਕਿਹਾ ਬਹਿਰਵੀਂ ਸੁਰ ਵਿੱਚ ਨੋਟ ਦੂਜੇ ਲਾਈ ਜਾ ਰਹੇ। ਉੱਥੇ ਭਾਜੀ 4 ਬੰਦੇ ਬੈਠੇ ਨੇ, ਇੱਕ ਮੁੰਡਾ ਉਹਨੇ ਕੱਲ ਵੀ ਉਹ ਜੁਗਤਾ ਤੇ ਅੱਜ ਫਿਰ ਉਹੀ ਕਰੀ ਜਾ ਰਿਹਾ, ਰਿਪੀਟ ਕਰ ਰਿਹਾ ਜੁਗਤਾ। ਇੰਜ ਦੇ ਮੁਕੱਦਮਾ ਦਰਜ ਹੋਏ ਨੇ। ਹਾਂ ਸਾਜੀ ਉੱਥੇ ਸਜ਼ਾਵਾਂ ਵੀ ਇਸ ਹਿਸਾਬ ਦੀਆਂ ਹੋਣੀਆਂ ਨੇ। ਕਿਸੇ ਨੇ ਜੁਰਮ ਕੀਤਾ ਤੇ ਉਹਦੀ ਭਲਾ ਕੀ ਸਜ਼ਾ, ਉਹ ਵੇਠ ਬਸ ਨਹੀਂ 3 ਮਹੀਨੇ ਤੈਨੂੰ ਫਿੱਟ ਕਰਨਾ। ਹਾਂ ਨਹੀਂ ਉਹਨੂੰ ਇੱਕ ਜੇਲ੍ਹ 'ਚ ਰੱਖਿਆ ਵਾ, ਤੇ ਰੋਜ਼ ਸਵੇਰ ਆ ਕੇ ਨਾ ਹਰ ਪੁਲਿਸ ਵਾਲਾ ਲਾਣਾ 3 ਮਹੀਨੇ ਰਹਿਣਾ ਸੁਣ। ਉਹਨੇ ਚੋਰੀ 3 ਮਹੀਨੇ ਨੂੰ ਸਜ਼ਾ ਹੋ ਗਈ, ਇਹਨੂੰ ਬੇਸ਼ੁਮਾਰ ਕਰਨਾ। इसको 3 महीने के लिए बेशुमार कहा जाए। बेशुमार ਇਹਨੂੰ बेटा ਬੰਦ ਕਰ ਦਿਓ, 2 ਬੰਦੇ ਨੂੰ ਬੇਸ਼ੁਮਾਰ ਕਹੀ ਹੋ ਜਾਏ। 2 पुत्र बेशुमार जरा अक गया। कैसी सजा वा यार। जल्लाद कौन होएगा इस मुल्क च? ਹੈ चाहत फतेह अली खान। ਉਹਨੇ ਕਿਹਾ ਜੀ ਇਹਨੂੰ ਸਜ਼ਾ ਵਾ, ਇਹਨੂੰ 2 ਗਾਣੇ ਦੇ ਸੁਣਾ ਵੀ ਉਹ ਸਰੀਲਾ ਢਾੜੀ ਹੋਵੇ, ਹਾਂ ਜੇਲ੍ਹ ਚੋਂ ਇੰਜ ਕਰਦਾ ਹੋਵੇ, ਉਹ ਬਸ ਕਰ ਦਿਓ, ਮੈਨੂੰ ਮਾਰ ਦਿਓ, ਇਹਦੇ ਨਾਲੋਂ ਚੰਗਾ ਉਹਨੂੰ ਬਾਹਰ ਖਲੋ ਕੇ ਆਵੇ ਜੋ ਗਾੜੀ ਹੈ ਤੇ ਢਾੜੀ ਮਰ ਗਿਆ ਅੰਦਰ। ਉਹਨੇ ਕਿਹਾ ਮੈਂ ਕਿਹੜੀ ਸਜ਼ਾ ਦੇ जेल से लिखा हुआ नफरत इंसान से नहीं चाहत फतेह। ਸਾਜੀ ਲਾੜੇ ਦੇ ਪਿਓ ਨੂੰ ਵਜ਼ੀਰ ਆਜ਼ਮ ਬਣਾ ਦਾਂਗੇ। ਹਾਂ ਉਹੀ ਸਭ ਤੋਂ ਕਾਬਲ ਬੰਦਾ ਹੁੰਦਾ। ਤੇ ਮੱਖੀਆਂ ਬਹਿੰਦੀਆਂ ਪਹਿਲੇ ਇਹ ਤੇ ਡਾਲਾ। ਇਹ ਮੱਖੀਆਂ ਦੇ ਕਰਕੇ ਤੇ ਮੈਂ ਮੁਲਕ ਬਣਾਉਣ ਲੱਗਾ। ਸਾਜੀ ਇਹਨਾਂ ਚੀਜ਼ਾਂ ਨੂੰ ਇੱਥੇ ਛੱਡ ਜਾਣਾ ਮੈਂ। ਅੱਛਾ ਤੇ ਇੱਕ ਮਸਾਲਾ ਉੱਥੇ ਜ਼ਾਹਰੀਬਾਦ ਦਾ 1122 ਵੀ ਹੋਏਗੀ। ਸਾਰੀਆਂ ਚੀਜ਼ਾਂ 84 ਹੈਲਪਲਾਈਨ ਨੰਬਰ 84 ਹੈਲਪ ਨੇ ਕੰਮ 84 ਤੇ ਕਾਲ ਕਰੋ। ਅੱਛਾ ਤੇ ਇੱਕ ਮਸਾਲਾ ਹੁਣ 1122 ਹੋ ਗਈ ਉਸ ਟਾਈਪ ਦੀ, ਹਾਂਜੀ ਐਮਰਜੈਂਸੀ ਸਰਵਿਸ ਹੋ ਗਈ, ਪੁਲਿਸ ਹੋ ਫਾਇਰ ਗਈ, ਬ੍ਰਿਗੇਡ ਬਣਾਵਾਂਗੇ। ਫਾਇਰ ਬ੍ਰਿਗੇਡ। ਹਾਂ ਉਹ ਫਾਇਰ ਬ੍ਰਿਗੇਡ ਜਾਏਗੀ, ਉਹਨਾਂ ਦਾ ਦਿਲ ਕਰੇ ਸੇਕ ਲੇਗੀ, ਦਿਲ ਕਰੇ ਬੁਝਾ ਦੇਗੀ। ਮਤਲਬ ਫਾਈਬਰ ਗੇਟ ਵਾਲਿਆਂ ਨੇ ਅੱਗ ਬੁਝਾਉਣੀ ਹੈ ਨਾ, ਤੇ ਉਹਨਾਂ ਨੇ ਉਹ ਕੱਢ ਲੈਣਾ ਜਿਹਦੇ ਉੱਤੇ ਨਹੀਂ ਉਹ ਲੱਗਾ ਹੁੰਦਾ, ਉਹ ਬੈਂਡ ਵਾਲਿਆਂ ਕੋ ਛੋਟੀ ਜਿਹੀ ਦੇ ਉੱਤੇ ਉਹ ਕਰਤਾ ਹੁਣ। ਕੀ ਕਰਦੇ ਨੇ ਜਿਹੜਾ ਇੰਜ ਘੁਮਾਉਂਦੇ ਨਹੀਂ ਫਾਇਰ ਬ੍ਰਿਗੇਡ ਵਾਲੇ ਸਰਦੀਆਂ 'ਚ ਉਹਨਾਂ ਨੂੰ ਫੋਨ ਆਇਆ ਵੀ ਫਲਾ ਜਗ੍ਹਾ ਅੱਗ ਲੱਗੀ ਤੇ ਖੁਸ਼ੀ ਨਾਲ ਸਾਰੇ ਗੱਡੀਆਂ ਲੈ ਕੇ ਤੁਹਾਡੇ ਦੇ ਸਾਈਡ ਤੇ ਲਾ ਕੇ ਤੇ ਸਿਰ ਸੇਕ ਰਹੇ ਨੇ। ਹਾਂ ਕਿਆ ਕਹਿੰਦੇ ਯਾਰ। ਔਰ ਕਿ ਯਾਰ ਫਾਈਬਰ ਗੇਟ ਵਾਲਿਆਂ ਨੇ ਸਾਰੀ ਸੇਕ ਲਈ। ਕਿਸੇ ਨੇ ਬੁਝਾਤੀ। ਅੱਛਾ ਤੇ ਹੁਣ ਪਾਣੀ ਲੈ ਕੇ ਨੇ ਤੇ ਡਰ ਵੀ ਰਹੇ ਨੇ ਪਾਣੀ ਤੋਂ। ਹਾਏ ਹਾਏ ਡੋਲੇ ਨਾ ਜਾਵੇ ਸਾਨੂੰ। ਤੇ ਆਪ ਤੇ ਨਹੀਂ ਪਾਣੀ ਤੋਂ ਤਾਂ ਡਰਦੇ ਨੇ ਤੇ ਸਾਦੇ ਹੀ ਗਏ ਨੇ ਮੋਟਰਸਾਈਕਲ ਤੇ ਦੌੜ ਕੇ 10-15 ਨੇ ਲੈਣ 'ਚ ਰੋਕ ਕੇ ਤੇ ਅੱਗ ਗੱਲ ਕਰ ਰਹੇ ਨੇ। ਰੇਤਾ ਦੀ ਭਰ ਭਰ ਕੇ ਬਾਹਰ ਦੂਰ ਖਲੋ ਕੇ ਖੇਸ ਮਾਰੀ ਜਾਂਦੇ ਅੱਗ ਨੂੰ ਹਵਾ ਨੂੰ ਮੁਝੇ ਪਾਣੀ ਤੇ ਹੈ ਨਹੀਂ। ਦੂਰ ਖਲੋ ਕੇ ਖੇਸ ਮਾਰ ਰਹੇ ਨੇ। ਆਹ ਬਿਸਤਰੇ ਘੁਮਾਈ ਜਾ ਰਹੇ ਹਨ। ਉਹ ਯਾਰ ਉਹਨਾਂ ਨੇ ਰਾਗ ਦੀਪਕ ਗਾਇਆ ਵਾ। ਹਾਂ ਜੀ ਰਾਗ ਦੀਪਕ ਅੱਛਾ ਤੇ ਅੱਗ ਲੱਗ ਗਈ ਆ, ਲੇਕਿਨ ਦੀਪਕ ਜਦੋਂ ਗਾ ਰਹੇ ਸੀ ਨਾਲ ਸਿਗਰਟ ਐਸਟਰੇ ਚੋਂ ਥੱਲੇ ਡਿੱਗ ਪਿਆ। ਆਹ ਦੀਪਕ ਨੂੰ ਲੱਗ ਗਿਆ। ਨਹੀਂ ਉਹ ਕਾਰਪੇਟ ਤੇ ਗਿਆ, ਕਾਰਪੇਟ ਤੋਂ ਪਰਦੇ ਨੂੰ ਲੱਗਾ, ਉਹ ਰਾਗ ਗਾਈ ਜਾ ਰਹੇ ਤੇ ਉਹਨਾਂ ਦੇ ਨਾਵੇਂ ਲੱਗ ਗਿਆ ਵੀ ਰਾਗ। ਦੀਪਕ ਗਾ ਕੇ ਅੱਗ ਲਵਾਤੀ। ਇਹ ਨਹੀਂ ਪਤਾ ਭਾਜੀ ਉਹਨਾਂ ਨੇ ਸਿਗਰਟ ਥੱਲੇ ਭਜਾ ਬੈਠੇ ਨੇ। ਮਤਲਬ ਉਹਨਾਂ ਲੋਕਾਂ ਨੇ ਦਾਤ ਇਦਾਂ ਦਿੱਤੀ ਆ ਕੀ ਰਾਗ ਗਾਇਆ। ਹਾਂ ਰਾਗ ਸਾਜੀ ਕਰਦੀ ਮੁਦੱਸਰ ਚੂੰ ਕੇ ਇੱਕ
ਇਮਾਨਦਾਰ ਆਦਮੀ ਹੈ, ਇਹਨੂੰ ਵਜ਼ੀਰੇ ਬਖਰਾ ਬਣਾਇਆ ਜਾਏ। ਹਾਂ ਵਜ਼ੀਰ ਬਕਰਾ, ਯਾਨੀ ਜਿਹਨੇ ਪੈਸੇ ਵੰਡਣੇ ਕਿ ਤੇਰੇ ਇੰਨੇ ਬਣੇ, ਤੇਰੇ ਇੰਨੇ ਹਿੱਸੇ। ਬਖਰਾ ਕਰਨਾ ਪੂਰਾ। ਬਖਰਾ ਕਰਨਾ। ਮਾਲੀਆਤੀ ਅਦਾਰਾ ਬਣਾਇਆ ਜਾਏਗਾ ਜਿੱਦਾਂ ਪਾਕਿਸਤਾਨ ਦਾ ਸਟੇਟ। ਨਹੀਂ ਇਹ ਮੈਡੀਕਲ ਸਟੋਰ ਦੀ ਲੋੜ ਨਹੀਂ ਪੈਣੀ। ਹਾਂ ਬਿਮਾਰ ਨਹੀਂ ਉਹਨਾਂ ਨੇ ਹੋਣਾ, ਇਹਦਾ ਮੈਡੀਕਲ ਸਟੋਰ ਹੋਏਗਾ ਔਰ ਦਵਾਈਆਂ ਦੇ ਨਾਮ ਵੀ ਉਦਾਂ ਦੇ ਰੱਖਣੇ, ਦਵਾਈ ਆਪਣੇ ਮੁਲਕ ਦੀ ਬਣੇਗੀ। ਹਾਂਜੀ ਉੱਥੇ ਤੇ ਆ ਹਾਂ ਨਾਮ ਹੋਏਗਾ ਪੈਨਾਡੋਲ। ਹਾਂਜੀ ਪੈਨਾਡੋਲ, ਅੱਛਾ ਪੈਨਾਡੋਲ ਦੇ ਤਾਲ ਮਾਰਕਾ, ਤਲਵਾਰ ਮਾਰਕਾ ਹੁੰਦੀ ਨਾ, ਹਾਂਜੀ ਉਹ ਤਾਲ ਤਾਲ ਮਾਰਕਾ, ਤਾਲ ਮਾਰਕਾ ਦੇ ਦੇ ਯਾਰ। ਆ ਤਲਵਾਰ ਮਾਰਕਾ ਨਹੀਂ, ਆ 2 ਤਾਲ ਮਾਰਕਾ ਦੇ ਆਹੋ। ਕੈਸਾ ਮੁੜ ਅੱਛਾ ਬਰੂ ਫਨ, ਹਾਂ ਫਨ ਹੈ ਨਾ, ਬਰੂ ਫਨ। ਕਿਆ ਹਾਂ ਬਾਤ। ਬਰੂ ਫਨ। ਸਾਜੀ ਵਜ੍ਹਾ ਨਹੀਂ ਦੱਸੀ, ਤੁਸੀਂ ਦੇਖ ਲਓ ਕਾਦੀ ਕੀ ਵਜ੍ਹਾ ਕੀ ਬਣੀ ਆ, ਕਿਉਂ Pharmacy ਸਾਰਾ ਮਾਮਲਾ ਬਣਾਉਣ ਫਾਰਮੇਸੀ ਬਣਾਉਂਦੀ? ਨਹੀਂ ਕਾਦੀ ਵਜ੍ਹਾ? ਆ ਟੀ ਟਾਈਮ ਬੰਦ ਤੇ ਨਹੀਂ ਯਾਰ ਮੈਂ ਤੈਨੂੰ ਵਜ੍ਹਾ ਮੈਂ ਸਾਰਿਆਂ ਨੂੰ ਦੱਸੀ ਆ ਕਿ ਵਜ੍ਹਾ ਇਹ ਆ ਕਿ ਪਹਿਲੇ ਤੇ ਮਾਸ਼ਾਅੱਲਾ ਮੈਂ ਕਹਿ ਲੋ ਕਿ ਯਾਰ ਮੈਂ ਨਾ, ਮੈਨੂੰ ਕੋਈ ਰੌਲਾ ਨਹੀਂ ਕਿਸੇ ਨਾਲ ਵੀ, ਨਾ ਮਿੱਠੇ ਨਾ ਫੈਸਲ ਨਾ ਕਿਸੇ ਨਾਲ ਕੋਈ ਰੌਲਾ ਨਹੀਂ, ਕਸਮ ਵਾਲੀ ਗੱਲ ਆ। ਕੋਈ ਮੈਨੂੰ ਕੋਈ ਰੌਲਾ ਨਹੀਂ, ਮੈਂ ਬਸ ਨਾ ਥੋੜਾ ਜਿਹਾ ਕੁਝ ਕਰਨਾ ਚਾਹ ਰਿਹਾ, ਉਹ ਇਨਸ਼ਾਅੱਲਾ ਤਾਲਾ ਉਹਦੇ ਤੇ ਮੈਂ ਵਰਕਿੰਗ ਕਰ ਰਿਹਾ। ਹੁਣ ਮੈਂ ਬਹਿ ਗਿਆ ਕਿ ਯਾਰ ਵਿਚਾਰੇ ਹੁਣ ਇੰਨੀ ਦੇਰ ਵੀ ਕੀ ਕਰਨਾ ਹੁਣ, ਤੇ ਚਲੋ ਆਪਾਂ ਰੋਜ਼ ਬਹਿ ਜਾ ਕਰਾਂਗੇ, ਕੱਲ ਫੇਰ ਅੱਜ ਬਹੂ ਆਪਾਂ ਕੱਲ ਫੇਰ ਬਹਿ ਜਾਾਂਗੇ, ਠੀਕ ਹੈ ਜੀ, ਤੇ ਕਰਦੇ ਰਵਾਂਗੇ ਇਹਨੂੰ। ਲੇਕਿਨ ਬੇਸਿਕਲੀ ਜਿਹੜਾ ਇੱਕ ਬਣ ਗਿਆ ਸੀ ਨਾ ਇੱਕ ਟੀਮ ਤੇ ਫਲਾਣਾ ਤੇ ਢਿੰਗੜਾ, ਇੱਕ ਕਲਾਸ। ਮੈਂ ਤੁਹਾਨੂੰ ਦੱਸਾਂ ਨਾ, ਤੁਹਾਨੂੰ ਸਮਝ ਨਹੀਂ ਆਉਣੀ ਕਿ ਥੋੜਾ ਜੁਗਤਬਾਜ਼ੀ ਲੋ ਲੈਵਲ ਥੋੜੀ ਗੱਲਬਾਤ ਹੋ ਗਈ ਸੀ। ਯਾਨੀ ਕਿ ਠੀਕ ਹੈ ਸ਼ੁਗਲ ਮਿਲ ਆਪਣੀ ਜਗ੍ਹਾ, ਹੱਸਦੇ ਖੇਡਦੇ ਸਾਰਾ ਕੁਝ ਆਪਣੀ ਜਗ੍ਹਾ, ਲੇਕਿਨ ਇੱਕ ਜੁਗਤ ਵਾਲੇ ਚੱਕਰ ਚੋਂ ਮੈਂ ਨਿਕਲਣਾ ਚਾਹ ਰਿਹਾ ਕਿ ਯਾਰ ਉਹ ਦੇਖਣਾ ਮਾਸ਼ਾਅੱਲਾ ਇੰਨੀ ਉਮਰ ਹੋ ਗਈ ਆ, ਬਾਹਰ ਖਲੋਤਾ ਇੱਕ ਬੰਦਾ ਕਹਿੰਦਾ ਉਹ ਜੋਤਾਂ ਲਈ, ਉਹ ਮੈਨੂੰ ਨੋ ਡਾਊਟ ਇਹਦੇ ਤੋਂ ਮੈਨੂੰ ਸ਼ੋਹਰਤ ਵੀ ਇਹਦੇ ਤੋਂ ਮਿਲੀ ਹੈ, ਸਾਰਾ ਕੁਝ ਇਹਦੇ ਤੋਂ ਮਿਲਿਆ, ਪੈਸਾ ਵੀ ਮੈਂ ਬੜਾ ਕਮਾਇਆ ਇਸ ਜੁਗਤ ਤੋਂ, ਹਰ ਚੀਜ਼। ਲੇਕਿਨ ਇੱਕ ਟਾਈਮ ਐਸਾ ਆ ਜਾਂਦਾ ਬੰਦੇ ਦਾ ਕਿ ਬੰਦਾ ਕਹਿੰਦਾ ਕਿ ਯਾਰ ਬੜੇ ਵੱਡੇ ਚੇਂਜ ਕਰਨਾ ਦੇਖਣਾ। ਲਤਾ ਮੰਗेशकर ਨੇ ਕਹਿਤਾ ਕਿ ਅਗਰ ਮੈਂ ਦੂਸਰਾ ਜਨਮ ਮਿਲਾ ਮੁਝੇ तो मैं लता मंगेशकर नहीं बनना चाहूंगी। ਉਹ ਕਿੰਨੀ ਇੱਜ਼ਤ ਕਮਾਈ ਉਹਨੇ। ਹੁਣ ਤਾਂ ਚਾਹੀਦਾ ਮੈਂ ਜਦੋਂ ਵੀ ਬਣਾ ਮੈਂ ਲਤਾ ਮੰਗेशकर ਬਣਾ, ਲੇਕਿਨ ਕਹਿੰਦੀ ਕਿ ਨਹੀਂ ਉਹ ਮੈਨੂੰ ਪਤਾ ਵਾ ਕਿ ਉਹ ਕੀ ਉਹਨੇ ਝੱਲਿਆ। ਤੇ ਉਹ ਬੜਾ ਉਹ ਇਸ ਤਰ੍ਹਾਂ ਬੜੇ ਆਰਟਿਸਟਾਂ ਨੇ ਕਿਹਾ। ਰੌਨੀ ਨੇ ਕਹਿਤਾ ਯਾਰ, ਰੌਨੀ ਨਹੀਂ ਸਨੋਕਰ, ਕਿੱਡਾ ਵੱਡਾ ਪਲੇਅਰ ਆ ਦੁਨੀਆ ਦਾ, ਰੋਨੀਓ ਉਹਨੇ ਕਿਹਾ ਟਾਈਮ ਦੀ ਬਰਬਾਦੀ ਹੈ। ਹੁਣ ਆ ਕੇ ਉਹਨੇ ਕਿਹਾ ਟਾਈਮ ਵੇਸਟਿੰਗ ਹੈ, ਹਰ ਦਫਾ ਚੈਂਪੀਅਨ ਹੋ, ਹਰ ਦਫਾ ਚੈਂਪੀਅਨ। ਉਹਨੇ ਕਿਹਾ ਟਾਈਮ ਵੇਸਟਿੰਗ। ਕੁਛ ਤੁਹਾਡਾ ਏਜ ਕੋਈ ਸੋਚ ਚੇਂਜ ਹੁੰਦੀ ਰਹਿੰਦੀ ਇਨਸਾਨ ਦੀ। ਕੁਝ ਦਿਨ ਪਹਿਲੇ ਤੁਸੀਂ ਲੜ ਥੜ ਕੇ ਇੱਕ ਕੰਮ ਕਰਦੇ ਹੋ, ਪੂਰੀ ਦੁਨੀਆ ਯਾਰ ਕਿੰਨੀ ਮਿਹਨਤ ਕਰ ਰਿਹਾ, ਉਹੀ ਕੰਮ ਸਾਰਾ ਕੁਝ ਜਦੋਂ ਚੱਲਦਾ ਵਾ ਤੁਸੀਂ ਉੱਤੋਂ ਬੇਜ਼ਾਰ ਹੋ ਜਾਂਦੇ ਹੋ। ਇਹ ਇਨਸਾਨ ਇਹਦੀ ਗੱਲਬਾਤ ਬੈਠਾਂਗਾ ਗੱਲਬਾਤ ਕਰਾਂਗਾ, ਲੇਕਿਨ ਉਹ ਚੱਕਰ ਨਹੀਂ। ਬਾਕੀ ਉਹ ਮਿੱਠਾ ਹੋ ਗਿਆ, ਫੈਸਲ ਹੋ ਗਿਆ, ਜਾਂ ਤੂੰ ਹੋ ਗਿਆ, ਜਾਂ ਜਿਹੜੇ ਉਹ ਮੈਂ ਕਹਿ ਰਿਹਾ ਕਿ ਯਾਰ ਉਹ ਆਪਣਾ ਹੁਣ ਦੇਖ ਨਾ ਮਾਸ਼ਾਅੱਲਾ ਉਹ ਕਰ ਸਕਦੇ ਨੇ, ਫੈਸਲ ਕਰ ਰਿਹਾ ਆਪਣਾ ਕੰਮ, ਤਲਕ ਰਹੇਗਾ, ਆਉਣ ਜਾਣ ਰਹਿਣ, ਗੱਲਬਾਤ ਰਹਿਣ, ਕਿਸੇ ਸ਼ੋਅ 'ਚ ਆ ਵੀ ਗਏ ਨੋ ਪ੍ਰੋਬਲਮ। ਲੇਕਿਨ ਉਹ ਜਿਹੜਾ ਇੱਕ ਨਾ ਹਿਸਾਬ ਕਿਤਾਬ ਉਹ ਮੈਂ ਤੁਹਾਨੂੰ ਕਰਕੇ ਦਿਖਾ ਦਾਂਗਾ ਯਾਰ, ਤੁਸੀਂ ਦੇਖ ਲੈਣਾ ਕਿ ਨਾ ਸਹੀ ਹੋਇਆ ਵਾਪਸ ਆ ਜਾਏਗਾ। ਇਹ 'ਚ ਕਿਹੜੀ ਗੱਲ ਆ ਯਾਰ, ਮੈਨੂੰ ਕੁਝ ਕਰਨ ਤੇ ਦਿਓ ਨਾ ਯਾਰ, ਕੋ ਥੋੜਾ ਕਲਾਸ ਚੇਂਜ ਹੋਣੀ ਚਾਹੀਦੀ ਯਾਰ। ਮੈਂ ਵੀ ਸਮਝਦਾ ਵਾਂ ਕਿ ਹੋਣੀ ਚਾਹੀਦੀ ਇਹ ਕਲਾਸ ਥੋੜੀ ਚੇਂਜ ਹੋਣੀ ਚਾਹੀਦੀ। ਹਾਂ ਉਹਦੇ ਚ ਬੰਦਾ ਪੈਸਾ ਤੇ ਕਮਾ ਲਿਆ, ਸਾਰਾ ਕੁਝ ਹੋ ਗਿਆ। ਅੱਛਾ ਇਹ ਨਹੀਂ ਕਿ ਸਾਰੇ ਮਾੜੇ ਨੇ ਜਾਂ ਹਰ ਕੋਈ ਬਦਤਮੀਜ਼ੀ ਕਰਦਾ, ਬਹੁਤ ਰਿਸਪੈਕਟ ਵਾਲੇ ਨੇ, ਬਹੁਤ ਰਿਸਪੈਕਟ ਵਾਲੇ ਨੇ। ਲੇਕਿਨ ਮੈਂ ਇੱਕ ਗੱਲ ਕਹਿਣਾ ਹੁੰਦਾ ਨਾ ਸਾਜ ਜੀ, ਕਿ ਤੁਸੀਂ ਅਗਰ 1000 ਬੰਦੇ 'ਚ ਸ਼ੋਅ ਕਰਦੇ ਪਏ ਹੋ ਨਾ, ਤੂੰ ਗਾਣਾ ਗਾ ਰਿਹਾ ਜਾਂ ਪਰਫਾਰਮ ਕਰ ਰਿਹਾ, 1000 ਬੰਦਾ, ਇੱਕ ਨੇ ਤੈਨੂੰ ਗਾਲ ਕੱਢਤੀ ਨਾ ਮਾਂ ਦੀ ਜਾਂ ਭੈਣ ਦੀ, ਬਾਕੀ 999 ਤਾਰੀਫ ਕਰ ਰਹੇ ਆ, ਤੈਨੂੰ ਉਹ ਗਾਲ ਉਹ ਤਾਰੀਫ ਭੁੱਲ ਜਾਣੀ, ਉਹ ਤੇਰੇ ਦਿਮਾਗ 'ਚ ਖਾ ਜਾਣੇ, ਉਹ ਘੁੰਮੀ ਜਾਣੀ, ਉਹ ਤੈਨੂੰ ਖਾ ਜਾਣੀ ਉਹਨੇ। ਉਹ ਤੂੰ ਇਗਨੋਰ ਕਰ ਦੇਗਾ ਕਿ ਚੱਲ ਯਾਰ ਲਾਂਘ ਭੇਜੋ ਇਸ ਬੰਦੇ ਤੇ, ਮੈਂ ਬਾਕੀ ਨਾ। ਲੇਕਿਨ ਦੂਜੀ ਵਾਰੀ ਫੇਰ, ਤੀਜੀ ਵਾਰੀ ਫੇਰ, ਕਿਤੇ ਨਾ ਕਿਤੇ 2 ਸਾਲ 4 ਸਾਲ 5 ਸਾਲ ਬਾਅਦ ਤੂੰ ਸੋਚੇਗਾ ਕਿ ਨਹੀਂ ਯਾਰ ਮੇਰੇ ਕੋਲ ਹੁਣ ਬਰਦਾਸ਼ਤ ਨਹੀਂ ਹੁੰਦਾ, ਭਾਵੇਂ ਇੱਕ ਬੰਦਾ ਵੀ ਕਰਦਾ। ਤੇ ਉਹ ਮੇਰੇ ਨਾਲ ਅਕਸਰ ਹੁੰਦਾ ਇਦਾਂ ਹਿਸਾਬ ਕਿਤਾਬ। ਤੇ ਬੇਸਿਕ ਮੇਨ ਵਜ੍ਹਾ ਵੀ ਇਹ ਨਹੀਂ ਹੈਗੀ ਕਿ ਇਸੇ ਵਜ੍ਹਾ ਤੋਂ, ਯਾਨੀ ਇਹ ਕਹਿ ਲਓ ਕਿ ਨਾਲ ਕੜੀ ਮੈਂ ਮਿਲਾ ਰਿਹਾ ਕਿ ਇੱਕ ਕੜੀ ਇਹ ਵੀ ਥੋੜੀ ਜਿਹੀ ਹੈਗੀ। ਮੈਂ ਚਾਹ ਰਿਹਾ ਮੈਂ ਥੋੜਾ ਫੈਮਿਲੀ ਵਾਲੇ ਪਾਸੇ ਜਾਵਾਂ, ਥੋੜੀ ਕਲਾਸ ਉੱਚੀ ਕਰਾਂ, ਥੋੜਾ ਜੁਗਤ ਚੋਂ ਨਿਕਲਣਾ, ਕਾਮੇਡੀ ਕਰਾਂ, ਸਿਚੁਏਸ਼ਨਲ ਕਾਮੇਡੀ ਕਰਾਂ, ਉਹਦੇ 'ਚ ਕੋਈ ਸਿਚੁਏਸ਼ਨ ਮੈਂ ਬਣਾਵਾਂ। ਜਿਵੇਂ ਮੈਂ ਗੇਮ ਸ਼ੋਅ ਕਰ ਰਿਹਾ ਸ਼ੁਰੂ, ਮੈਂ ਉਹ ਤਜਰਬਾ ਹੀ ਕਰ ਰਿਹਾ ਨਾ, ਉਹਨੂੰ ਲਾਈਕ ਐਕਸਪੈਰੀਮੈਂਟ ਕਰ ਰਿਹਾ। ਨਾ ਚੱਲਿਆ ਤੇ ਨਾ ਪ੍ਰੋਬਲਮ ਯਾਰ, ਮੈਂ ਕੋਸ਼ਿਸ਼ ਤੇ ਕਰੀਏ ਨਾ। ਟੀ ਟਾਈਮ ਕਰ ਕਰਕੇ ਕੁਝ ਵੀ ਨਹੀਂ ਸੀ ਹੋ ਰਿਹਾ, ਸਹੀ ਗੱਲ, ਕੁਝ ਵੀ ਨਹੀਂ ਸੀ ਹੋ ਰਿਹਾ। ਸਾਰੀ ਦਿਨ ਮੈਂ ਇਸੇ ਚੱਕਰ 'ਚ ਲੱਗਾ ਰਹਿਣਾ ਸਾ, ਉਹ ਨਹੀਂ ਆਇਆ, ਉਹ ਨਹੀਂ ਆਇਆ, ਉਹ ਨਹੀਂ, ਜੋ ਬਾਸ
ਦਾ ਮਾਮਲਾ ਚੱਲਿਆ, ਨੋਨੀ ਆ ਉਹਦੇ ਮਗਰ ਸਾਰੇ ਹਿਸਾਬ ਕਿਤਾਬ, ਜਾਂ ਕੋਈ ਵੀ ਕਦੀ ਉਹ ਨਹੀਂ ਆ ਰਿਹਾ, ਕਦੀ ਉਹ ਹੀ ਨਹੀਂ ਕਰ ਰਿਹਾ, ਮਿੱਠਾ ਤੂੰ ਹੋ ਗਿਆ, ਮਿੱਠਾ ਹੋ ਗਿਆ, ਇਹ ਟਾਈਮ ਸਿਰ ਆ ਰਹੇ ਨੇ 2 ਬੰਦੇ। ਕਿਸ ਟਾਈਮ ਇੱਦਾਂ ਹੋਇਆ ਸੀ, ਇੱਕ ਬੰਦੇ ਦੇ 4 ਘੰਟੇ ਬੈਠੇ, ਮੇਰਾ ਵਕਤ ਬਹੁਤ ਜ਼ਾਇਆ ਹੋ ਰਿਹਾ ਸੀ। ਉਹ ਨੋ ਡਾਊਟ ਕਿ ਟੀ ਟਾਈਮ ਬਹੁਤ ਜ਼ਿਆਦਾ ਲੋਕਾਂ ਦੇ ਦਿਲਾਂ 'ਚ ਵਸਿਆ ਪਿਆ, ਲੇਕਿਨ ਮੈਂ ਸ਼ਾਇਦ ਕੁਝ ਬਹੁਤ ਅੱਛਾ ਇਹਨਾਂ ਲੋਕਾਂ ਵਾਸਤੇ ਹੀ ਕਰ ਸਕਦਾ ਜਿਹੜਾ ਕਿ ਇਹਦੇ ਨਾਲੋਂ ਬਹੁਤ ਅੱਛਾ ਹੋ ਸਕਦਾ। ਬਿਲਕੁਲ ਕੁਛ ਨਹੀਂ ਸੀ, 1 ਸ਼ੋਅ ਕਰਨੇ ਆ, 2 ਸ਼ੋਅ, ਫਿਰ ਐਡਵਾਂਸ ਕਰਨੇ ਪੈਂਦੇ ਸੀ। ਲਾਈਕ ਮੈਂ ਹੁਣ ਮੈਨੂੰ ਪਤਾ ਕਿ ਮੈਂ 10 ਦਿਨ ਬਾਅਦ ਦੁਬਈ ਜਾਣਾ, 10 ਦਿਨਾਂ ਵਾਸਤੇ, ਮੈਂ ਰੋਜ਼ ਦੇ 2 ਕਰਨੇ ਨੇ, ਮੈਂ 2 ਕਰਾਂਗਾ ਤੇ ਮੈਂ ਦੁਬਈ ਜਾਵਾਂਗਾ ਤੇ ਪਿੱਛੋਂ ਚੱਲਦਾ ਰਹੇਗਾ ਐਡਵਾਂਸ ਕਰਕੇ ਜਾਣੇ। ਜਦੋਂ ਐਡਵਾਂਸ ਕਰਨੇ ਹੁੰਦੇ ਆ ਉਦੋਂ ਫਿਰ 2-2 3-3 ਇਦਾਂ ਨਹੀਂ ਹੁੰਦਾ। ਫਿਰ ਆਰਟਿਸਟਾਂ 'ਚ ਤੇ ਮੇਰੇ 'ਚ ਫਰਕ ਆ। ਆਰਟਿਸਟਾਂ ਨੇ ਆਣਾ, ਸ਼ੋਅ ਕੀਤਾ, ਸਲਾਮ ਅਲੈਕਮ। ਮੈਂ ਇੱਕ ਚੀਜ਼ ਦੇਖਣੀ ਆ ਗਲਾਸ ਇੱਥੇ ਕਿਉਂ ਧੁੱਪਿਆ ਨਹੀਂ ਪਿਆ, ਆ ਕਿਉਂ ਇਦਾਂ ਪਿਆ, ਯਾਰ ਕਮਰੇ 'ਚ ਕਿਦੋਂ ਦਾ ਪੱਖਾ ਚੱਲਣ ਦਿਆ, ਯਾਰ ਇਦਾਂ ਹੁੰਦੇ ਆ, ਯਾਰ ਤੂੰ ਆ ਸ਼ੋਅ ਕਿਉਂ ਨਹੀਂ ਕਰਨ ਦਿਆ, ਯਾਰ ਕੈਮਰਾ ਇਦਾਂ ਵਾ, ਯਾਰ ਲੈਂਸ ਕਿਹੜਾ ਚਾਹੀਦਾ, ਯਾਰ ਬੈਟਰੀਆਂ ਕਿੰਨੇ ਚਾਰਜਿੰਗ ਤੇ ਲਾਈਆਂ, 6 ਘੰਟੇ ਹੋ ਗਏ ਨੇ, ਇਹਨੂੰ ਲਾਇਆ ਕਿਉਂ ਨਹੀਂ, ਯਾਰ ਮੇਰਾ ਸਮਾਨ ਇੱਧਰ ਕਰਾ, ਇਹਨੂੰ ਮੈਂ ਚੁੱਕ ਕੇ ਇੱਧਰ ਕਰਾ। ਮੇਰਾ ਐਸ ਟੀ ਟਾਈਮ 20% ਸੀ, 80% ਮੈਂ ਦੂਜੀਆਂ ਕੰਮਾਂ 'ਚ ਇਹਦੀ ਵਜ੍ਹਾ ਤੋਂ ਬਿਜ਼ੀ ਹੁੰਦਾ ਸੀ ਤੇ ਮੇਰੀ ਲਾਈਫ ਬਿਲਕੁਲ ਇੱਕ ਰੁਕ ਗਈ ਸੀ, ਜਾਮ ਹੋ ਗਈ ਸੀ। ਉਹ ਜਿਹੜੀ ਟੈਨਸ਼ਨ ਹੈ ਨਾ ਰਾਤ ਦਿਨ ਦੀ, ਆਹ ਕਰਨਾ, ਕੱਲ ਨੂੰ ਆਹ ਕਰਾਂਗੇ, ਵਿੱਚ ਰੌਲੇ, ਫਿਰ ਗੱਲਬਾਤ ਬਹੁਤ ਜ਼ਿਆਦਾ ਸੀ। ਉਹ ਮੈਂ ਥੋੜਾ ਰਿਲੈਕਸ ਹੋ ਰਿਹਾ, ਔਰ ਮੈਂ ਇਹ 2-3 ਮਹੀਨੇ ਪਹਿਲੇ ਬਾਹਰ ਬੈਠੇ ਕਹਿਤਾ ਸੀ ਕਿ ਭੈਣ ਮੈਂ ਕਰਨਾ ਹੀ ਕਰਨਾ ਵਾ, ਨੋ ਪ੍ਰੋਬਲਮ। ਉਹ ਜਦੋਂ ਮੈਂ ਆਸਟ੍ਰੇਲੀਆ ਗਿਆ, ਆਸਟ੍ਰੇਲੀਆ 'ਚੋਂ ਆ ਕੇ ਮੈਂ ਕਿਹਾ ਯਾਰ ਮੈਂ ਰਿਲੈਕਸ ਕਰਾਂ। ਉਦੋਂ ਦਾ ਮੈਂ ਹੈਪੀ ਹਾਂ, ਮੈਨੂੰ ਫਰਕ ਪਿਆ ਵਾ ਫਾਈਨੈਂਸ਼ੀਅਲੀ, ਮੈਨੂੰ ਪੈਸਿਆਂ ਦਾ ਫਰਕ ਪਿਆ ਵਾ, ਚੰਗਾ ਭਲਾ ਫਰਕ ਪਿਆ। ਰੁਕ ਗਏ ਨੇ, ਜ਼ਾਹਰੀ ਬਾਤ ਹੈ ਜਦੋਂ ਵਾਚ ਟਾਈਮ ਹੀ ਨਹੀਂ ਹੈਗਾ ਤੇ ਰੁਕ ਗਏ ਨੇ, ਤੇ ਮੈਨੂੰ ਵੀ ਉਹਦਾ ਪਤਾ ਵਾ। ਹੁਣ ਮੈਂ ਕੁਝ ਨਵਾਂ ਐਸਾ ਕਰਾਂਗਾ ਕਿ ਇਸ ਕਲਾਸ ਦੇ ਨਾਲ ਤੇ ਮੈਂ ਰਹਿਣਾ ਹੀ ਰਹਿਣਾ ਵਾ, ਲੇਕਿਨ ਨਾਲ ਜਿਹੜੀ ਕਲਾਸ ਨਾਲ ਮੈਂ ਟੱਚ ਨਹੀਂ ਕਰ ਪਾ ਰਿਹਾ ਉਹਨਾਂ ਨੂੰ ਵੀ ਮੈਂ ਗੱਲ ਕਰਾਂ, ਉਹ ਜ਼ਿਆਦਾ ਆਸਾਨ ਆ। ਸਹੀ, ਉਹ ਬਹੁਤ ਅੱਛੀ ਆ ਆਡੀਅנס, ਉਹ ਬਹੁਤ ਮਜ਼ੇਦਾਰ ਆ। ਇਹ ਤਾਂ ਨੈਸ਼ ਨੇ ਪੂਰੇ, ਇਹਨਾਂ ਨੇ ਤੇ ਖੂਨ ਪਸੀਨਾ ਇੱਕ ਕਰੋ ਫੇਰ ਹੱਸਦੇ। ਮੈਂ ਸਹੀ ਕਹਿ ਰਿਹਾ, ਔਰ ਆਪ ਹੀ ਕੀਤੇ ਅਸੀਂ, ਕਰ ਵੀ ਆਪ ਹੀ ਲਏ। ਹਾਂਜੀ, ਆ ਤੂੰ ਦੇਖ ਨਹੀਂ ਰਿਹਾ, ਉਹਨਾਂ ਨੂੰ ਫਿੱਕੇ ਦਾ ਵੀ ਪਤਾ ਲੱਗ ਗਿਆ। ਤੇ ਉਹ ਕਈ ਹਾਲਾਂਕਿ ਸ਼ੋਅ ਵਿੱਚ ਫਿੱਕੇ ਵੀ ਆਏ ਆ, ਮੈਂ ਉਹ ਵੀ ਵੇਖਦਾ ਰਿਹਾ, ਉਹਨਾਂ ਨੂੰ ਫਿੱਕੇ ਦਾ ਵੀ ਪਤਾ ਦੱਸਤਾ ਸੀ ਇਹਨਾਂ ਨੂੰ। ਮੈਂ ਉਹਨੂੰ ਉਸ ਆਡੀਅנס ਥੋੜਾ ਜਿਹਾ ਟੱਚ करना, ਜਿਹਨੂੰ कहो ना ओ ये देखो है ना, ब्लू शर्ट पहनी, उसका अपना भी वही रंग है, शर्ट भी उसी रंग की पहनी, खा पा बड़ा मजेदार। ये आप वाले ਇਹ ਤਾਂ ਬੜਾ ਸੌਖਾ ਕੰਮ। ਆਹੋ, ਨਾਲ ਮੈਂ ਥੋੜਾ ਜਿਹਾ ਪਿੱਛੇ ਡਰਮ ਲਾ ਲੈਣਾ, ਅਬੇ ਚੁੜੇਲ ਕੇ ਅਬੂ ਟੁਕ 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 ਡਿਸ਼ ਆ। ਇਦਾਂ ਹੀ ਖਾਬਤ ਪਾਸ਼ਾ ਹੁੰਦਾ ਸੀ ਉਹ। ਮੈਂ ਤਾਂ ਗੱਲ, ਲੇਕਿਨ ਇਹ ਨਹੀਂ, ਉਹ ਵੀ ਆਡੀਅנס ਆ ਨਾ, ਲਾਲਾ ਦੀ ਗੱਲ ਤੇ ਉਹ ਹਿਸਾਬ ਕਿਤਾਬ ਜਿਹੜਾ ਨਾ ਮੈਂ ਇਹ ਚਾਹ ਰਿਹਾ, ਮਤਲਬ ਮੇਰਾ ਖਿਆਲ ਮੈਂ ਕੋਈ ਤੁਹਾਨੂੰ ਉਹ ਮਾਕੂਲ ਜਵਾਬ ਨਹੀਂ ਦੇ ਪਾ ਰਿਹਾ, ਮੇਰੇ ਦਿਮਾਗ 'ਚ ਕਿੰਨਾ ਕੁਝ ਚੱਲ ਰਿਹਾ, ਲੇਕਿਨ ਬੇਸਿਕ ਇੱਕ ਗੱਲ ਇਹ ਹੈ ਕਿ ਮੈਨੂੰ ਕਿਸੇ ਨਾਲ ਕੋਈ ਅਦਾਵਤ ਜਾਂ ਕੋਈ ਗੱਲਬਾਤ ਜਾਂ ਕੋਈ ਕਿਸੇ ਵਜ੍ਹਾ ਤੋਂ ਨਹੀਂ ਕੋਈ ਵਜ੍ਹਾ ਨਹੀਂ। ਵਜ੍ਹਾ ਸਿਰਫ ਮੇਰੀ ਆਪਣੀ ਜ਼ਾਤ ਆ। ਮੈਂ ਟਰਾਈ ਕਰਨਾ ਚਾਹ ਰਿਹਾ ਕੁਝ, ਕਿਉਂਕਿ ਮੈਂ ਇਹਦੇ 'ਚ ਨਾ ਇੰਨੀ ਕਿ ਜਗ੍ਹਾ ਤੇ ਫਸ ਗਿਆ ਸਾਂ, ਉੱਥੇ ਹੀ ਉਨੀ ਕੁ ਆਡੀਅנס ਦੇ ਵਿੱਚ ਹੀ ਆਪਣੀ 'ਚ, ਤੇ ਉਹ ਆਡੀਅנס ਸਿਰ ਮੱਥੇ ਤੇ ਸਾਰਾ ਕੁਝ, ਲੇਕਿਨ ਮੈਂ ਕੁਝ ਚਾਹ ਰਿਹਾ, ਔਰ ਉਹ ਇਹਨਾਂ ਦੇ ਅਗਰ ਇਹ ਨਾਲ ਹੋਣਗੇ, ਇਹਨਾਂ ਦੇ ਨਾਲ ਹੀ ਤੇ ਜਾਣਾ ਮੈਂ। ਅਸਲ ਜਿਹੜੀ ਤਾਕਤ ਅਗਰ ਮੈਂ ਕਿਤੇ ਵੀ ਸ਼ੋਅ ਕਰਦਾ ਵਾਂ, ਉੱਥੇ ਜਿਹੜਾ ਇੱਕਦਮ ਝੜਮਟੂ ਜਾਂਦਾ 10 20 30 40 50 ਹਜ਼ਾਰ ਦਾ, ਸਾਰੇ ਇਹੀ ਆ। ਹਾਂਜੀ, ਤੇ ਮੈਂ ਇਹਨਾਂ ਨੂੰ ਦੱਸ ਕੇ ਹਰ ਕੰਮ ਕਰਨ ਡਿਆ ਕਿ ਯਾਰ ਮੈਂ ਆ ਸੋਚ ਰਿਹਾ ਕਿ ਇਦਾਂ ਕਰ ਲਵਾਂ। ਪਰ ਇਹਨਾਂ ਲਈ ਹਾਂ, ਤੇ ਉਹ ਹੁਣ ਅਸੀਂ ਜਿਹੜਾ ਗੇਮ ਸ਼ੋਅ ਮੈਂ ਡਿਜ਼ਾਈਨ ਕੀਤਾ ਉਹਨੂੰ ਸ਼ੁਰੂ ਕਰਾਂਗੇ। ਉਹਦੇ 'ਚ 400-500 ਫੈਮਲੀਜ਼ ਸਾਨੂੰ ਜਿਹੜੀ ਲਾਈਨ ਅਪ ਆ ਕੇ ਜਾਨੀ ਭਾਈ ਅਸੀਂ ਆਉਣਾ, ਉਹਨਾਂ ਦੇ ਅਸੀਂ ਨੰਬਰ ਲਿਖੇ ਨੇ, ਐਡਰੈਸ ਲਿਖੇ ਨੇ। ਦੂਜੀਆਂ ਮਤਲਬ ਕਰਾਚੀ ਤੱਕ ਲੋਕਾਂ ਨੇ ਕਿਹਾ ਕਿ ਅਸੀਂ ਕਰਾਚੀੋਂ ਆ ਜਾਵਾਂਗੇ ਬਾਈ ਯਾਰ ਇਸ ਸ਼ੋਅ ਦੇ ਵਿੱਚ। ਸਮਝ ਆ ਰਹੀ ਗੱਲ ਦੀ? ਹਾਂਜੀ। ਫਿਰ ਉਹ ਫੈਮਿਲੀ ਹੈਗੀ ਆ? ਨਹੀਂ ਫੈਮਿਲੀ ਬਹੁਤ ਪੂਰੀ ਫੈਮਿਲੀ ਨਹੀਂ, 2 ਜਣੇ ਦੋ ਜੀ, ਮੀਆਂ ਬੀਵੀ ਹੋ ਗਏ, ਸੱਸ ਨੂੰ ਹੋ ਗਈ, ਯਾਨੀ 2-3-4 ਲੋਕ ਵੀ ਆ ਗਏ, ਤੇ ਦੋ ਬਹਿਣਾ, 2 ਨੇ, 2 ਜਾਂ 3 ਨੇ, ਬਾਕੀਆਂ ਨੇ ਬਾਹਰ ਬੈਠੇ ਰਹਿਣਾ, ਚਾਹੇ 2-3-4 ਜਣੇ ਨਹੀਂ ਆ ਗਏ, ਲੇਕਿਨ ਬਾਕੀ ਬਾਹਰ ਆਉਣਗੇ। ਯਾਨੀ ਇਹ ਕਹਿ ਲਾ ਕਿ ਵੀ ਮੀਆਂ ਬੀਵੀ ਨੇ ਉਹ ਦੋਵੇਂ ਬਹਿ ਗਏ। ਸੱਸ ਨੂੰ ਆਵੇ ਨਾ ਯਾਰ, ਮੈਨੂੰ ਮੇਲ ਕਰਨਾ, ਸੱਸਾਂ ਤੇ ਨੌਂ ਆਉਣ ਬਸ, ਸੱਸ ਨੂੰ ਆਵੇ ਬਸ। ਔਰ ਜਿਹੜੀ ਲੜਦੇ ਵੀ ਨੇ ਨਾ ਮਾੜੇ ਮੋਟੇ, ਉਹ ਵੀ ਆਉਣ, ਇਹ ਨਾ ਕਹਿਣ ਵੀ ਮੈਂ ਨਹੀਂ ਇਹਦੇ ਨਾਲ ਜਾਣਾ, ਆਉਣਾ ਵਾ ਇੱਥੇ, ਟੈਨਸ਼ਨ ਨਹੀਂ ਲੈਣੀ। ਉਹ ਆ ਕੇ ਸੱਚ ਬੋਲਣਗੇ, ਉਹ ਮੈਂ ਬੁਲਾ ਲਾਂਗਾ, ਆਪੇ ਬੋਲ ਪੈਂਦੇ, ਆਪੇ ਬੁਲਾ ਲਾਂਗਾ। ਤੇ ਸੱਸ ਨੂੰ ਬੈਠੇ ਹੋਣ, ਅੱਛਾ ਬਾਪ ਬੇਟਾ ਬਹਿ ਸਕਦੇ ਨੇ, ਬਾਪ ਬੇਟਾ, ਲੇਕਿਨ ਅਗਰ ਹਾਂ ਉਹ ਮੇਰੀ ਫੈਮਿਲੀ ਹੈ। ਅਗਲੀ ਗੱਲ ਸੁਣੋ ਤੁਸੀਂ ਮਜ਼ੇ ਦੀ ਯਾਰ, ਤੂੰ ਹੈਰਾਨ ਹੋ ਜਾਏਗਾ। ਕਿੰਨੇ ਬੰਦਿਆਂ ਨੇ ਇਹ ਕਿਹਾ ਵਾ ਕਿ ਜਿਹੜਾ ਤੁਸੀਂ ਸ਼ੋਅ ਸ਼ੁਰੂ ਕਰਨਾ ਨਾ,
ਉਹਦੇ 'ਚ ਜਿਹੜੀ ਵੀ ਫੈਮਿਲੀ ਆਵੇ ਮੇਰੇ ਲੋ 10,000 ਰੁਪਏ ਉਸ ਫੈਮਿਲੀ ਨੂੰ ਦੱਸੋ ਮੈਂ ਕਿੱਥੇ ਭੇਜਣਾ। ਵਾਹ ਕਿਆ ਬਾਤ। ਕਿੰਨੇ ਲੋਕਾਂ ਨੇ ਕਿਹਾ ਕਿ ਅਸੀਂ ਆਪਣੀ ਫੈਮਿਲੀ ਦੇ ਵਿੱਚ ਹੀ ਸਾਰਾ, ਠੀਕ ਹੈ ਨਾ, ਤੇ ਯਾਨੀ ਖੇਡ ਕੇ, ਇਹ ਨਹੀਂ ਕਿ ਉਦਾਂ ਹੀ ਨਹੀਂ, ਖੇਡ ਕੇ ਅਗਰ ਉਹ ਜਿੱਤਦੇ ਨੇ ਤੇ ਇਸ ਸ਼ੋਅ ਨੂੰ ਮੈਂ ਸਪਾਂਸਰ ਕਰਦਾ, ਯਾਨੀ ਕਿ 2-4 ਜਣੇ ਨੇ ਸਪਾਂਸਰ ਕਰਤਾ, ਕਿਉਂਕਿ ਮੈਂ ਉਹ ਤਾਂ ਕਰਨਾ ਨਹੀਂ ਕਿ ਵੀ ਉਹ ਇੱਕ ਮਿਸਾਲ ਆ, ਹੁਣ ਬਹੁਤ ਸਾਰੇ ਲੋਕ ਨੇ, ਫਿਰ ਇਹ ਨਹੀਂ ਕਿ ਵੀ ਅਗਰ ਮੈਂ ਇੱਕ ਬੰਦੇ ਦੇ ਇਸਤਰੀਆਂ ਦਾ ਕੰਮ ਹੋ ਕਵੇ ਇੱਕ ਇਸਤਰੀ ਮੇਰੇ ਲੋ ਦੇ ਦਿਓ ਤਾਂ ਪੂਰੇ ਸ਼ੋਅ 'ਚ ਮੇਰਾ ਨਾਂ ਲਈ ਜਾਣਾ ਮੇਰੀ ਪ੍ਰੋਡਕਟ ਦਾ, ਐਂ ਨਹੀਂ ਹੁੰਦਾ, ਉਹ ਤੋਂ ਜ਼ਿਆਦਾ ਪੈਸੇ ਹੁੰਦੇ, ਠੀਕ, ਆਹੋ ਉਹ ਤਾਂ ਇੱਕ ਪ੍ਰੋਫੈਸ਼ਨਲ 'ਚ ਆ ਗਿਆ ਨਾ। ਇਹ ਇਦਾਂ ਹੀ ਆ ਕਿ ਉਹ ਮੈਨੂੰ ਕਹਿ ਰਿਹਾ ਕਿ ਮੇਰੇ ਲੋ ਦੇ ਦੇਣਾ, ਸਿਰਫ ਮੇਰਾ ਨਾਂ, ਉਹਨੂੰ ਮੈਂ ਕਿਹਾ ਤੂੰ ਆਪਣੀ ਵੀਡੀਓ ਭੇਜਣੀ, ਤੂੰ ਆਪਣੀ ਵੀਡੀਓ ਭੇਜਣੀ ਆ ਕਿ ਜੀ ਮੇਰਾ ਇਹ ਨਾਮ ਆ, ਮੈਂ ਇੰਨੇ ਪੈਸੇ ਜਾਨੀ ਭਾਈ ਜਿਹੜਾ ਸ਼ੋਅ 'ਚ ਜਿਹੜਾ ਵੀ ਆਵੇ ਅਗਲੀ ਮੈਂ ਭੇਜ ਰਿਹਾ, ਔਰ ਮੇਰੀ ਬੈਸਟ ਵਿਸ਼ੇਸ ਉਹਨਾਂ ਵਾਸਤੇ ਕੋਈ ਜਿੱਤ ਕੇ ਜਾਣ, ਔਰ ਮੈਂ ਭੇਜ ਰਿਹਾ, ਇਹ ਵੀਡੀਓ ਚੱਲੇਗੀ ਤਾਂ ਕਿ ਉਹ ਮੈਂ ਪੈਸੇ ਉਸ ਬੰਦੇ ਨੂੰ ਦਿਆਂਗਾ ਔਰ ਉਹ ਬੰਦਾ ਵੇਖੇਗਾ, ਔਰ ਇਸ ਤਰ੍ਹਾਂ ਯਾਨੀ ਕਿ ਪੂਰਾ ਹਿਸਾਬ ਕਲੀਅਰ ਮਜ਼ਾਕ, ਕੋਈ ਨਹੀਂ ਜਿਹਨੇ ਵੀਡੀਓ ਨਹੀਂ ਭੇਜਣੀ ਤੇ ਪੈਸੇ ਭੇਜ ਦੇਵੇ ਕਿ ਨਹੀਂ ਜੀ ਮੈਂ ਵੀਡੀਓ ਨਹੀਂ ਭੇਜਣੀ, ਆਪਣੇ ਭਰਾ ਕੋ ਬਣਵਾ ਦਿਓ, ਕਿਸੇ ਕੋ ਬਣਵਾ ਦਿਓ, ਅਸੀਂ ਚਲਾਉਣੀ ਹੈ, ਇਹਦੇ 'ਚ ਕੋਈ ਉਹ ਨਹੀਂ ਕੰਮ ਕਰਨਾ ਸੀ ਕਿ ਵੀ ਪੂਰਾ ਟ੍ਰਾਂਸਪੇਰੈਂਟ, ਪੂਰਾ ਸਿਸਟਮ। ਉਹ ਤੈਨੂੰ ਮੈਂ ਦੱਸ ਰਿਹਾ ਪਿਆ, ਉਹ ਇੰਨੇ ਲੋਕਾਂ ਨੇ ਕਹਿਤਾ ਬਹੁਤ ਉਸਤਾਦ ਜੀ ਕਿ ਯਾਰ ਅਸੀਂ ਦਿਆਂਗੇ ਸਾਡੇ ਵੱਲੋਂ ਸ਼ੁਰੂ ਕਰਨਾ, ਉਦੋਂ ਅਦਾਰੇ ਆਣਗੇ। ਹਾਂ ਇੱਕ ਚੀਜ਼ ਹੁੰਦੀ ਹੈ, ਇੱਕ ਮੇਰਾ ਕਿਉਂਕਿ ਪ੍ਰੋਫੈਸ਼ਨ ਵੀ ਹੈ ਨਾ, ਮੈਨੂੰ ਇੱਕ ਅਦਾਰਾ ਕਹਿੰਦਾ ਕਿ ਯਾਰ ਤੁਸੀਂ ਇਸ ਤਰ੍ਹਾਂ ਕਰੋ, ਅਸੀਂ ਤੁਹਾਨੂੰ ਸ਼ੋਅ ਨੂੰ ਇਸ ਨੂੰ ਸਪਾਂਸਰ ਕਰ ਦਿੰਨੇ, ਉਹਦੇ ਪੈਸੇ ਫਿਰ ਇਦਾਂ ਨਹੀਂ ਹੋਣਾ ਵੀ ਤੁਸੀਂ 2,000 ਰੁਪਏ ਭੇਜਤਾ ਤੇ ਮੈਨੂੰ ਦੇ ਕੇ ਤੇ ਤੁਸੀਂ ਕਹੋ ਸਾਡਾ ਇੱਕ Honda City 70 ਦੀ ਕਮਰਸ਼ੀਅਲ ਦੇ ਦਿਓ ਪੂਰੇ ਘੰਟੇ ਦੇ ਸ਼ੋਅ 'ਚ 2,000, ਉਹ ਫਿਰ ਪ੍ਰੋਫੈਸ਼ਨਲ ਆ ਜਾਂਦਾ, ਔਰ ਉਹਨਾਂ ਨੂੰ ਵੀ ਪਤਾ ਕਿ ਯਾਰ ਅਸੀਂ ਬਾਕੀਆਂ ਨੂੰ ਵੀ ਤਾਂ ਦੇ ਹੀ ਰਹੇ ਨਾ, ਤੇ ਇੱਕ ਅੱਛਾ ਸ਼ੋਅ ਆ ਤੇ ਅਸੀਂ ਇਹਦੇ 'ਚ ਵੀ ਇਹਨੂੰ ਦੇ ਦਿੰਨੇ, ਉਹਦਾ ਇੱਕ ਰੇਟ ਪ੍ਰਾਈਸ ਜਾਂ ਉਹਦਾ ਇੱਕ ਹਿਸਾਬ ਕਿਤਾਬ ਉਹ ਇੱਕ ਪ੍ਰੋਫੈਸ਼ਨਲਿਜ਼ਮ ਦੇ ਵਿੱਚ ਆ ਜਾਂਦਾ। ਇਹ ਵੈਸੀ ਮੁਹੱਬਤ ਆ, ਇਹ ਤੇ ਆਡੀਅנס ਕਰ ਰਹੇ ਹਾਂ, ਨੇ, ਇਹ ਇੰਡੀਵਿਜੂਅਲ। ਹਾਂ, ਤੇ ਮੈਂ ਤਿੰਨ ਆਪਸ਼ਨ ਬਣਾ ਲੈਣੇ ਇੱਕੋ ਗੇਮ ਸ਼ੋਅ 'ਚ, ਯਾਨੀ ਇੱਕ ਹੁੰਦਾ ਨਾ ਕੌਣ ਬਣੇਗਾ ਕਰੋੜਪਤੀ, ਉਹਦੇ 'ਚ ਇੱਕੋ ਹੀ ਆਪਸ਼ਨ ਆ ਕਿ ਵੀ ਉਹ ਸਾਹਮਣੇ ਬੈਠੇ ਨੇ ਸਵਾਲ ਹੋਈ ਜਾ ਰਹੇ ਨੇ ਖੇਡੀ ਨੇ, ਨਹੀਂ ਇਹਦੇ 'ਚ ਇਹ ਆ, ਇਹ 'ਚ ਮੈਂ ਵੀਲ ਬਣਾ ਲਿਆ ਇੱਕ ਘੁੰਮਣ ਵਾਲਾ, ਉਹ ਲੈਦਾ ਗੇਮ ਆ, ਉਹ ਜੀਤੋ ਪਾਕਿਸਤਾਨ ਟੈਪ ਡੱਬੇ ਲੈਦਾ ਬਣਾ ਲਿਓ, ਲੈਦਾ ਗੇਮ, ਉਹ ਲੈਦਾ ਗੇਮ ਆ, ਯਾਨੀ 1 ਘੰਟੇ ਦੇ ਵਿੱਚ ਪੂਰੇ ਪੈਕੇਜ ਨੇ, ਮਜ਼ੇ ਨੇ, ਔਰ ਉਹਨਾਂ ਨਾਲ ਸੀਰੀਅਸ ਗੱਲਾਂ ਵੀ ਕਰਾਂਗੇ, ਉਹਨਾਂ ਦੇ ਲਾਈਫ ਦਾ ਵੀ ਪੁੱਛਾਂਗੇ, ਉਹਨਾਂ ਨੂੰ ਖੇਡਾਂਗੇ ਵੀ। ਬੇਸਿਕਲੀ ਜਿੱਤਣ ਵਾਲਾ ਨਹੀਂ ਹੈਗਾ, ਇਹ ਨਾ ਚੇਂਜ ਰੱਖਣਾ ਕਿ ਅਸੀਂ ਜਾ ਕੇ ਉੱਥੇ ਦਿਹਾੜੀ ਲਾ ਕੇ ਆਉਣੀ ਹੈ, ਬੇਸਿਕਲੀ ਇੱਕ ਅੱਛਾ ਟਾਈਮ ਸਪੈਂਡ ਕਰਨਾ ਸੀ, ਉਹਦੇ ਵਿੱਚ ਥੋੜਾ ਬਹੁਤ ਤੁਸੀਂ ਜਿੱਤ ਗਏ ਉਹਨਾਂ ਕਿ ਜਿੰਨਾ ਕਿ ਮੈਂ ਕਰ ਸਕਿਆ, ਜਾਂ ਮੈਨੂੰ ਕਿਸੇ ਤੁਹਾਡੇ ਚੋਂ ਕਿਸੇ ਨੇ ਕਹਿਤਾ ਯਾਰ ਸਾਡੇ ਵੱਲੋਂ ਕਰ ਦੇਣਾ, ਉਹਨਾਂ ਕੀ ਬਸ ਕਿਰਾਇਆ ਭਾੜਾ ਤੇ ਨਿਕਲ ਆਇਆ। ਹਾਂ, ਔਰ ਮੈਂ ਕਿਰਾਇਆ ਭਾੜਾ ਦੇ, ਹਾਂ ਸਹੀ ਗੱਲ ਆ, ਆਉਣ ਜਾਣ ਵਾਲੇ ਤੇ ਨੋ ਪ੍ਰੋਬਲਮ ਯਾਰ, ਸਾਡਾ ਸ਼ੋਅ YouTube ਤੇ ਚੱਲਣਾ, ਸਾਨੂੰ YouTube ਨੇ ਵੀ ਤੇ ਪੈਸੇ ਦੇਣੇ ਨਾ, ਲੇਕਿਨ ਅਗਰ ਸ਼ੋਅ ਹਿੱਟ ਹੋ ਜਾਂਦਾ ਤੇ ਇਨਸ਼ਾਅੱਲਾ ਜੋ ਮੈਂ ਸੋਚਿਆ ਨਾ ਇਨਸ਼ਾਅੱਲਾ ਤਾਲਾ ਲੋਕ ਪਸੰਦ ਕਰਨਗੇ, ਨਵੀਂ ਚੀਜ਼ ਆ, ਨਵੀਂ ਚੀਜ਼ ਆ। ਕੀ ਤੇਰੇ ਭਰਾ ਨੇ ਸੋਹਣਾ ਕਰਿਆਨੇ ਵਾਲਾ ਇੱਧਰ ਗੱਲਾਂ ਰੱਖਿਆ ਹੋਣਾ, ਕੌਣ ਬਣੇਗਾ ਕਰੋੜਪਤੀ ਗੱਲੇ ਦੇ ਵਿੱਚੋਂ ਟੁੱਟੇ ਪੈਸੇ ਵੀ ਲੈ ਕੇ ਆਉਣੇ, ਕਿਉਂਕਿ ਤੁਸੀਂ 800 ਜਿੱਤੇ, ਮੈਂ ਤੁਹਾਨੂੰ 1000 ਦੇਣਾ, ਤੁਸੀਂ 200 ਬਾਕੀ ਵੀ ਦੇਣਾ। ਸਾਜੇ ਤਾਂ ਆਪੇ ਦੱਸਿਆ ਅਸਲਾ ਇਸ ਤਰ੍ਹਾਂ ਕੌਣ ਬਣੇਗਾ ਕਰੋੜਪਤੀ ਆਪਣੇ ਇਹਦਾ ਵਾ ਵੀ ਕਿਉਂ ਬਣੇਗਾ ਕਰੋੜਪਤੀ, ਹਾਂ ਨਹੀਂ ਉਹ ਅਸੀਂ ਕਿਉਂ ਬਣੇਗਾ ਕਰੋੜਪਤੀ ਵੀ ਜਿੱਤਣ ਹੀ ਨਹੀਂ ਦੇਣਾ, ਵੀ ਤੂੰ ਕਿਉਂ ਬਣੇਗਾ, ਜਿੱਤਿਆ ਵੀ ਤੇ ਬਕਾਇਆ ਦੇ, ਹਾਂ ਇਹਦਾ ਹੋਰ ਵੀ ਬੜੇ ਨਾਮ, ਇਹਦਾ ਨਾਮ ਦੱਸਣਾ, जीत के दिखाओ। हाँ हाँ अभी जीत, अभी जी अभी जीत ਇਹ ਹੁਣੇ ਜੀਤ, ਇਹ ਨਾਂ ਵੀ ਹੈ ਨਾ ਅਭਿਜੀਤ ਸਿੰਘ ਦਾ। ਹਾਂ ਇਹਦਾ ਕੋਈ ਹੋਰ ਨਾਂ ਤੁਹਾਡੇ ਜਿਹਨ ਚਾਹੇ ਦੱਸਣਾ, ਇਹਦਾ ਕੋਈ ਮਜ਼ੇਦਾਰ ਜਿਹਾ ਨਾਮ जीतो तो माने ਹੈ, जीतो तो माने ਜੀਤੋ ਮੈਂ ਨਾ ਵਿਆਹ ਕਰ ਲਾ। ਪਾਪਾ ਵਾਦੀ ਸੱਚੀ ਬੱਚੀ ਭੈਣ ਹੋਵੇ ਜੀਤੋ ਸਾਚੀ, ਲੇਕਿਨ ਮੇਰੇ ਮੁਲਕ ਨੂੰ ਨਾ ਭੁੱਲਿਓ ਵਿੱਚ ਨਾਲ ਚਲਾਣਾ ਜੇ, ਤੇਰਾ ਮੁਲਕ, ਤੇਰੇ ਮੁਲਕ ਦੀ ਪਬਲਿਸਿਟੀ ਮੈਂ ਕਰਾਂਗਾ ਵਿੱਚ। ਹਾਂ ਚਲੋ ਜੀ, ਲਓ ਜੀ ਭੈਣਾ ਇਹ ਗੱਲ ਹੈ, ਬਾਤ ਆ। ਤਰਾਨਾ ਸਟਾਰ ਜੀ ਉਹਦਾ ਬਣਾਣਾ ਆਪਾਂ ਨੇ, ਵਿੱਚ ਨਾ 1 2 18 ਪਲੱਸ ਲੈਣਾ ਪਾ ਦੇਾਂਗੇ, ਉਹਨੂੰ ਚੇਂਜ ਕਰ ਲਾਂਗੇ ਥੋੜਾ, ਪੁੱਤਰ ਹਟਾਇਆ ਵੀ ਨਹੀਂ ਹਟਦੇ, ਉਹ ਵੀ ਠੀਕ ਆ, ਨਹੀਂ ਹਟਦੇ। 7 ਮਾਤਰੇ ਚ ਬਣਾ ਦਿੱਤਾ। ਹਾਂ ਉਹ ਬਣਾ ਲਾਂਗੇ 5.5 ਚ, ਅੱਛਾ ਪੌਣੇ 6 ਮਾਤਰੇ ਚ। ਸਾਜੀ ਮਿਹਰਬਾਨੀ, ਤੁਸੀਂ ਘੜੀ ਮੈਨੂੰ ਭੇਜੀ ਉੱਥੋਂ। ਆਹ ਆ ਘੜੀ ਇਹਨੇ ਜਿਹੜੀ ਪਾਈ ਨਾ ਨੈਸ਼ਨਲ, ਤੁਹਾਨੂੰ ਪਤਾ ਕਿਹੜੀ ਘੜੀ ਹੈ? ਕਿਹੜੀ ਹੈ ਜੀ? ਇਹ 4 ਕਰੋੜ ਦੀ ਆ। ਹੈ ਹਾਂਜੀ ਬੱਕੋ ਖੁਦਾ ਦਾ ਨਾਮ ਲਓ ਯਾਰ, ਕੋਈ ਭਾਈ ਜਾਨ ਨੇ ਇੱਕ ਮਿੰਟ ਠਹਿਰੀ ਗਾ, ਉਹਦਾ ਰੇਟ ਪੜ, ਡਾਲਰ ਕਿੰਨੇ ਲਿਖੇ ਨੇ, ਕੱਟ ਲੈਣ ਕਿੱਥੇ ਆ? ਕਿੰਨੇ? ਅੱਗੇ ਸਿਫਰ ਵੀ ਕਿਹਨੇ? ਜੀ ਸਰ 4 ਲੱਖ 4 ਲੱਖ ਡਾਲਰ। ਇਹ ਚ ਕੀ ਲੱਗਾ ਭਾਈ? 4,84,000 ਡਾਲਰ। ਇਹ ਚ ਕੀ ਲੱਗਾ? ਓਏ ਤੁਸੀਂ ਅੰਦਰੋਂ ਚੈੱਕ ਇਹਦੇ ਚ ਉਹਨਾਂ ਦਾ ਦਾ ਲੱਗਾ। ਹਾਂ ਕਾਸੇ ਨੇ ਇਹੋ ਜਿਹੀ ਘੜੀ ਪਾਈ ਤੇ ਮੀਟਰ ਵਾਲਾ ਜੰਗਲਾ ਲਵਾਇਆ ਉਹਨੇ, ਮੀਟਰ ਵਾਲਾ ਮੈਂ ਬਾਹ ਲਾ ਕੇ ਘਰ ਰੱਖ ਦੇਣੀ ਸੀਗੀ। ਨਹੀਂ ਪੰਪ ਵਾਲਾ ਜੰਗਲਾ ਲਵਾਇਆ। ਚਲੋ ਜੀ, ਚਲੋ ਭਾਜੀ, ਚਲੋ ਜੀ, ਲਵ ਯੂ, ਖੁਸ਼ ਰਹੋ ਬਿਸਮਿਲ੍ਲਾ। ਔਰ ਇਨਸ਼ਾਅੱਲਾ ਅਸੀਂ ਆਪਾਂ ਰੋਜ਼ ਆਉਂਦੇ ਰਹਾਂਗੇ, ਭਾਵੇਂ ਨਾਰਮਲ ਉਹ ਕੋਈ ਗੱਲ ਨਹੀਂ। ਪਾਉਣਾ
ਅਸੀਂ ਬੈਠੇ ਰਹਾਂਗੇ ਜਿਹੜਾ ਤੁਹਾਡਾ ਮੈਂ ਵੀ ਸਮਝ ਸਕਦਾ ਯਾਰ ਇਹ ਤੇ 5-7-10 ਮੇਲਾ ਮੈਂ ਹਾਂ ਪੜ੍ਹੀ ਜੀ, ਮੇਰਾ ਇੱਕ ਦੋਸਤ ਆ ਰਿਆਨ ਸਟੂਡੀਓ ਵਾਲਾ, ਯਕੀਨ ਕਰੋ ਉਹ ਪਹਿਲੇ ਤੇ ਸਰਚ ਕਰਦਾ ਰਿਹਾ, ਕਿੰਨੇ ਦਿਨ ਸਰਚ ਕਰਦਾ ਰਿਹਾ ਸਰਚ, ਉਹ ਕੱਲ ਮੇਰੀ ਦੁਕਾਨ ਤੇ ਆ ਗਿਆ। ਵੈਸੇ ਵੀ ਮੈਨੂੰ ਫਿਜ਼ੀਕਲੀ ਕਾਫੀ ਬੰਦਿਆਂ ਨੇ ਪੁੱਛਿਆ ਮੈਂ ਨਹੀਂ ਆ ਰਿਹਾ show। ਮਿਲ ਕੇ ਬੜੇ ਤੇ ਮੈਂ ਕਿਹਾ ਉਸਤਾਦ ਜੀ ਦੁਬਈ ਗਏ ਹੋਏ ਆ। ਉਹ ਕਹਿੰਦਾ ਯਾਰ ਮੈਂ ਸਰਚ ਕਰ ਮੈਂ ਦੁਕਾਨ ਉਹਦਾ ਡਾਊਨਲੋਡਿੰਗ ਦਾ ਕੰਮ ਕਹਿੰਦਾ ਮੈਂ ਇੰਨਾ ਬੋਰ ਹੋ ਗਿਆ, ਮੈਂ ਇੰਨਾ ਬੋਰ ਮੈਂ ਅਖੀਰ ਮੈਂ ਕਹਿੰਦਾ YouTube ਨਾਲ ਡਿਲੀਟ ਕਰਨ ਨੂੰ ਫਿਰਨਿਆ ਸੀ। ਮੈਂ ਫਿਰ ਅੱਕ ਕੇ ਤੇਰੇ ਕੋਲ ਆਇਆ ਕਿ ਯਾਰ ਦੱਸ ਕੀ ਇਸ਼ੂ ਆ ਗਈ। ਮੈਂ ਕਿਹਾ ਨਹੀਂ ਬੰਦ ਨਹੀਂ ਹੋਇਆ, ਕਿਤੇ ਨਹੀਂ ਗਏ, ਇੱਥੇ ਹੀ ਆ ਸਾਰਾ ਕੁਛ। ਹੋ ਜਾਏਗਾ। ਉਹ ਮੈਂ ਦੁਬਈ ਚਲਾ ਗਿਆ ਤਾਂ ਜ਼ਰਾ ਇੰਨਾ ਪੈ ਗਿਆ ਸਿਸਟਮ। ਅੱਛਾ ਇਹ ਵੀ ਗੱਲ ਹੈ ਨਾ, ਜਿਹੜੇ ਬੰਦੇ ਰਚੇ ਹੁੰਦੇ, ਜਿੱਦਾਂ ਇੱਕ ਬੰਦਾ ਚਾਚਾ ਬੂਟਾ ਦੇਖਦਾ ਸੀ ਨਾ, ਉਸ ਤੋਂ ਬਾਅਦ ਉਹ ਕਹਿੰਦਾ ਭਾਈ ਤੁਸੀਂ ਜੋ ਮਰਜ਼ੀ ਕਰ ਲਓ, ਤੁਸੀਂ ਟੀ ਟਾਈਮ ਕਰੋ, ਜੁਗਤਾਂ ਕਰੋ, ਚਾਚਾ ਬੂਟਾ ਉਹ ਸਾਨੂੰ ਉਹਦੇ ਤੇ ਲੱਗੇ ਸੀ। ਉਹ ਨੀਡ ਸਾਡੀ ਪੂਰੀ ਨਹੀਂ ਹੋ ਰਹੀ। ਇੰਜਨ ਜਿਹੜੇ ਟੀ ਟਾਈਮ ਤੇ ਲੱਗੇ ਨੇ ਨਾ, ਉਹ ਬੜੇ ਬੰਦੇ ਨੇ ਮੈਨੂੰ ਕਿਹਾ ਕਿ ਯਾਰ ਅਸੀਂ ਪੂਰਾ YouTube ਖੋਲ ਲਿਆ, ਸਾਡੀ ਉਹ ਨਸ਼ਾ ਨਹੀਂ ਪੂਰਾ ਹੁੰਦਾ, ਕੋਈ ਵੀ ਨਹੀਂ ਕਿਤੋਂ ਵੀ ਨਹੀਂ ਹੁੰਦਾ। ਹਰ ਬੰਦੇ ਦਾ ਆਪਣਾ ਇੱਕ ਹਿਸਾਬ ਕਿਤਾਬ ਲੱਗਦਾ ਨਾ, ਤਬੀਅਤ ਲੱਗ ਜਾਂਦੀ ਤੋਂ ਸ਼ੁਰੂ ਕਰਨਾ ਤੇ ਉਹ ਕੋਈ ਗੱਲ ਨਹੀਂ ਐਸੀ, ਕੋਈ ਐਸਾ ਚੱਕਰ ਨਹੀਂ। ਨਾਲੇ ਮੈਂ ਕਹਿੰਦਾ ਯਾਰ ਹੁਣ ਬੱਚੇ ਹੁਣ ਜਿਵੇਂ ਬਾਊ ਆ ਗਿਆ, ਬਾਊ ਉਹ ਜਿਹੜਾ ਮਿੱਠਾ ਤੇ ਬਾਊ ਇਕੱਠੇ ਆਏ ਸੀ ਪਹਿਲੇ ਸ਼ੋਅ 'ਚ, ਹਾਂਜੀ ਠੀਕ ਹੈ ਨਾ, ਤੇ ਹੁਣ ਚਲੋ ਬਾਊ ਆ ਜਾਇਆ ਕਰੇਗਾ। ਹਾਂ ਬਾਊ ਸੈਲਰੀ ਸੁਲਰੀ ਮੈਂ ਕੋਈ ਨਹੀਂ ਦੇਣੀ, ਤੇਰੀ ਮਿਹਰਬਾਨੀ ਹੈ। ਤੁਮ ਇਜਾਜ਼ਤ ਦਿਓਗੇ ਮੈਂ ਜਾਣ ਦੇ? ਜ਼ਿਆਦਾਤਰ ਨਹੀਂ ਮੈਂ ਤੈਨੂੰ ਪੈਸੇ ਵੀ ਦਿਆਂਗਾ, ਲੇਕਿਨ ਉਦਾਂ ਵੀ ਦਿਹਾੜੀ ਆਲਾ ਸਾ ਟੀਮ ਟੂਮ ਕੋਈ ਨਹੀਂ, ਮੈਨੂੰ ਕੋਈ ਟੀਮ ਨਹੀਂ, ਕੋਈ ਟੀਮ, ਕੋਈ ਆਰਮੀ, ਕੋਈ ਫਲਾਣਾ ਕੱਖ ਨਹੀਂ, ਮੈਂ ਇਕੱਲਾ ਹੀ ਆ ਤੇ ਤੂੰ ਇਕੱਲਾ ਵਾ। ਇਦਾਂ ਹੀ ਹੋਏਗੀ ਜੋ ਹੁਕਮ। ਕੰਮ ਆਪਾਂ ਕਰਨਾ ਵਾ, ਤੂੰ ਮੇਰਾ ਵੀਰ ਆ, ਭਰਾ ਵਾ, ਸੁੱਖ ਦੁੱਖ ਆਪਣਾ ਨਾਲ ਆ, ਨੋ ਟੈਨਸ਼ਨ। ਲੇਕਿਨ ਇਥੋਂ ਬਾਹਰ ਜਾ ਕੇ ਤੇ ਤੂੰ ਕੋਈ ਟੀਮ ਟੂਮ ਨਹੀਂ, ਤੂੰ ਉੱਥੇ ਕੰਮ ਕਰਦਾ ਵਾ, ਮੇਰੇ ਨਾਲ ਤੂੰ ਕੰਮ ਕਰਦਾ ਵਾ, ਆਪਾਂ ਦੋਵੇਂ ਇੱਕ ਇਕੱਠਾ ਕੰਮ ਕਰਦੇ ਆ ਬਸ। ਸਰ ਜੀ ਮੈਂ ਇਹਨੂੰ ਪੁੱਛੋ ਇਹੀ ਗੱਲ ਆਂਦਿਆਂ ਇਹਨੂੰ ਕਹੀ ਜਦੋਂ ਕਹੀ ਮੈਨੂੰ ਪਤਾ ਹੋਵੇ। ਜਦੋਂ ਮੈਂ ਚੱਲ ਯਾਰ ਤੂੰ ਤਾਂ ਦਿਲ ਰੱਖ ਲੈ, ਜੇ ਬੰਦਾ ਬਕਵਾਸ ਕਰ ਹੀ ਦਿੰਦਾ ਯਾਰ। ਦੱਸੋ ਕਿਹੜੀ ਕਹਿਣੀ ਸੀ ਤੁਸੀਂ? ਚੱਲ ਹੁਣ ਦੱਸ ਦੇ ਯਾਰ ਕੀ ਕਿਹਾ। ਸੋਟੀ ਲਾ ਲਓ। ਇਹ ਨਾ ਮੇਰਾ ਬੜਾ ਪੁਰਾਣਾ ਤਲਕ ਆ, ਅੱਜ ਕੱਲ ਖਰਾਬ ਹੋਇਆ। ਹਾਂ ਚੰਗਾ ਰਹਿ ਗਿਆ ਦੱਸੋ। ਕਦੀ ਇਹਦਾ ਆਇਆ ਤੂੰ? ਅੱਛਾ, ਜਿੰਨੀ ਦੇਰ ਸਹੀ ਰਿਹਾ ਉਨੀ ਦੇਰ ਨਹੀਂ ਲੈ ਕੇ ਆਇਆ ਤੇਰਾ, ਖਰਾਬ ਹੋਇਆ ਤੇ ਲੈ ਕੇ ਆ ਗਿਆ। ਮਤਲਬ ਜਦੋਂ ਤਲਕ ਸੀ ਨਾ ਕਾਫੀ, ਉਦੋਂ ਐਵੇਂ ਸਿੱਧੇ ਨਾ ਗਿਆ ਮੈਂ ਲੜਿਆ ਵਾ ਤੇ ਉੱਥੇ ਖਲੋ ਗਏ। ਅੱਛਾ ਹੁਣ ਲੜਿਆ ਤੇ ਖਲੋ ਗਿਆ। ਹਾਂ ਮੈਂ ਨਾਲ ਦੇ ਨੂੰ ਕਹੀ ਜਾ ਰਿਹਾ ਭਾਈ ਆ ਗੰਜਾ ਜੀ। ਨਹੀਂ ਬਾਊ ਆਇਆ ਸੀ ਅੱਗੇ ਵੀ, ਥੋੜੇ ਦਿਨ ਪਹਿਲੇ ਆਇਆ ਸੀ, ਮੈਂ ਦੱਸਿਆ ਇਹਨਾਂ ਉਸ ਤੋਂ ਪਹਿਲੇ ਵੀ ਦੋ ਆਇਆ। ਦਿਨ ਹਾਂ ਬਾਕੀ ਕਿਸੇ ਨਾਲ ਕੋਈ ਰੌਲਾ ਨਹੀਂ ਯਾਰ, ਖੁਸ਼ ਰਹੋ ਆਪਣਾ ਤੁਸੀਂ। ਇਨਸ਼ਾਅੱਲਾ ਮੈਂ ਕੋਸ਼ਿਸ਼ ਕਰਿਆ ਕਰਾਂਗਾ, ਮੈਂ ਚਾਹੇ ਅੱਧਾ ਘੰਟਾ, ਚਾਹੇ 20 ਮਿੰਟ, ਚਾਹੇ ਆ ਦੇਖੋ ਨਾ ਹੁਣ ਮੇਰਾ ਹਲ ਘੰਟੇ ਤੋਂ ਵੀ ਉੱਤੇ ਹੋ ਗਿਆ ਗੱਲਬਾਤ ਕਰਦੇ, ਇੰਜ ਮੈਂ ਆ ਜਾ ਕਰਾਂਗਾ ਹਿਸਾਬ ਕਿਤਾਬ। ਬਾਕੀ ਆਪਣਾ ਆਪਣਾ ਸੈਟਅਪ ਕਰੋ ਸਾਰੇ, ਮਾਸ਼ਾਅੱਲਾ ਅੱਗੇ ਵਧਣ ਦੀ ਕੋਸ਼ਿਸ਼ ਕਰੋ। ਤੁਸੀਂ ਚੈਨਲ ਬਣਾ ਲਓ ਕੋਈ, ਮੈਂ ਮੈਨੂੰ ਦੱਸੋ। ਨਹੀਂ ਮੈਂ ਗੱਲ ਕਰ ਰਿਹਾ ਜਿੱਦਾਂ ਲਾਈਕ ਫੈਸਲ ਆ, ਮਿੱਠਾ ਵਾ, ਕਾਲੂ ਆ, ਤੂੰ ਆ, ਜਿਹੜੇ ਵੀ ਆ, ਆਪਣਾ ਮੈਂ ਚੈਨਲ ਹੁਣ ਤੁਸੀਂ ਆਪਣੇ ਪੈਰਾਂ ਤੇ ਖਲੋਵੋ ਬਸ। ਇਹ ਨਹੀਂ ਚੈਨਲ ਬਣਾ ਸਕਦਾ ਤੁਸੀਂ ਆਪਣਾ ਕਿਉਂ, ਇਹਦਾ ਪਹਿਲਾਂ ਬਣਿਆ ਜਿਹੜਾ ਉਹਦਾ ਹੀ ਕੁਝ ਕਰ ਲਾ। ਮੈਂ ਸਾਡੀ ਵੀਡੀਓ ਪਾਈ, ਬੜੀ ਅੱਛੀ ਗਈ। ਅਬਾ ਠੀਕ, ਓਕੇ ਡਨ। ਮਤਲਬ ਤੂੰ ਦੋ ਪਾਸੇ ਕਿੱਦਾਂ ਧਿਆਨ ਰੱਖ। ਉਹਨਾਂ ਨੂੰ ਵੀ ਕਹਿਣਾ, ਉਹਨਾਂ ਨੂੰ ਵੀ ਕਿਹਾ ਸਾਰੇ ਚੈਨਲ ਬਣਾਓ, ਆਪਣਾ ਚੈਨਲ ਬਣਾ ਕੇ ਅੱਗੇ ਤੁਰੋ, ਲੋਕੀ ਤੁਹਾਨੂੰ ਜਾਣਦੇ ਆ ਉਹਦੇ ਤੇ, ਮਤਲਬ ਤੁਸੀਂ ਹਲਕਾ ਹਲਕਾ ਕਰੋ, ਕੱਲ ਨੂੰ ਤੁਹਾਡੇ ਕੰਮ ਹੋਏਗਾ, ਤੁਹਾਡਾ ਆਪਣਾ ਚੈਨਲ ਹੋਏਗਾ। ਸੈਟਅਪ ਕਰੋ, ਰਲ ਕੇ ਕਰੋ, ਤੁਰਨਾ ਸਿੱਖੋ, ਕਮਾਉਣਾ ਸਿੱਖੋ, ਆਪਣੇ ਸਿਰ ਤੇ ਆਓ, ਠੀਕ ਹੈ ਨਾ। ਮੈਂ ਕਿਉਂ ਅੱਗੇ ਜਿਹੜੇ ਵਿਚਾਰੇ ਮੇਰੇ ਵਰਗੇ ਮਸਕੂਨ ਹੈਗੇ ਆ, ਕੋਈ ਮੇਰੇ ਨੂੰ ਕਾ ਮੂੰਹ ਕਰੀ ਜਾਂਦੇ ਹੋ। ਤੂੰ ਬਰੇ ਕਰ ਲੈ, ਤੂੰ ਬਰੇ ਕਰ ਲੈ, ਆਹ ਗੱਲ ਮੁਕਾ। ਤੇ ਉਹ ਮੈਂ ਆ ਜਾ ਕਰਾਂਗਾ। ਤੇ ਬਾਕੀ ਜਿਹੜੇ ਇੱਕ ਦੋ ਸ਼ੋਜ਼ ਨੇ ਉਹ ਮੈਂ ਆਪੇ ਹੀ ਕੋਈ ਸੈਟਅਪ ਉਹਦਾ ਥੋੜਾ ਜਿਹਾ ਜਰਾ ਚੇਂਜ ਕਰਾਂਗਾ, ਹਿਸਾਬ ਕਿਤਾਬ, ਠੀਕ ਹੈ ਨਾ। ਹਾਂ ਤੇ ਰੱਬ ਰਾਖਾ, ਫਿਰ ਤੁਹਾਡਾ ਮੁਲਾਕਾਤ ਹੋਏਗੀ। ਕਿਤੇ ਨਹੀਂ ਜਾਂਦਾ, ਮੈਂ ਇੱਥੇ ਹੀ ਹਾਂ, ਟੈਨਸ਼ਨ ਨਹੀਂ ਲੈਣੀ। ਓਕੇ ਜੀ, ਰੱਬ ਰਾਖਾ।